और नहीं बस और नहीं, गम के प्याले और नहीं बस और नहीं, गम के प्याले और नहीं, दिल में जगह नहीं बाकी, रोक नजर अपनी साकी तो और नहीं बस और नहीं, गम के प्याले और नहीं, बीमार हो गई दुनिया, बेकार हो गई दुनिया, मरने लगी शर्म अब तो बिकने लगे सनम अब तो, ये रात है नज़ारों की, गैरों के साथ यारों की, तो जी है बिगाड़ दूं सारी, दुनिया उजाड़ दूं सारी, दुनिया उजाड़ दूं सारी, दौर नहीं है दौर नहीं, इंसानों का दौर नहीं, फर्ज यहाँ पर फर्जी है, असली तो खुद गर्जी है तो और नहीं बस और नहीं, गम के प्याले और नहीं बस और नहीं, गम के प्याले और नहीं, टन 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 टन। ओ हो कैसा, क्या बात। अस्सलाम वालेकुम नाज़रीन, टी टाइम में खुशामदीद। उस्ताद जी मैं बहुत पुराना गाना सुनिया, मैंने इदां दे गाने बहुत अच्छे लगते जिन्हां च ना कोई सिचुएशन को गल हुंदी है। हाँ ले आई थिंक मुकेश साहब नहीं महेंद्र कपूर साहब, रफी साहब दे शागिर्द। ਤੁਹਾਡਾ ਬੜਾ ਅੱਛਾ ਜ਼ੋਕ ਹੈ ਉਸਤਾਦ ਜੀ। ਇੱਕ ਗਾਣਾ ਹੈ ਉਹਦੇ ਚ ਖਟੋਲਾ ਹੁੰਦਾ ਹੈ। खटोला, ਆਹੋ ਐਡਾ ਜ਼ੋਕ ਤੁਹਾਨੂੰ ਪੁਰਾਣੇ ਸੁਣਦੇ ਹੋ ਨਾ। खटोला के खिलौना, ਖਟੋਲਾ ਮਿੱਟੀ ਦਾ ਖਟੋਲਾ। नहीं खटोला लफज की हुंदा जे दस मैनू खटोला की हुंदा। पटोला तो सुनिया, ਮੈਂ ਸਾਬਤ ਕਰ ਦਿੰਦਾ। अच्छा खटोला होएगा कोई फिर। अपने नाल मिलदा जुलदा जे ਉਡਣ ਖਟੋਲਾ, ਕੀ ਉਡਣ ਖਟੋਲਾ ਆਏਗਾ। खटोला मेरे को खिता ਤਾਂ ਇਹ ਗਾਣਾ ਸੁਣਾ ਦਿਓ। चलो जी लो जी नाज़रीन, बहुत काम ਵਧਿਆ ਪਿਆ। अच्छा जी। हाँ ਇਹ ਜਿਹੜਾ ਇਹਨਾਂ ਨੂੰ ਦੋ ਤਿੰਨ ਵਾਰੀ ਤੇਰਾ ਝਾੜਾ ਪਈਆਂ ਨੇ ਨਾ ਬਾਹਰੋਂ ਕਿ ਬਈ ਜਲਦੀ ਆਇਆ ਕਰੋ, ਬਈ ਉਸਤਾਦ ਜੀ ਮੈਨੂੰ ਕਿੱਥੋਂ ਕਿੱਥੋਂ ਫੋਨ ਆ ਰਹੇ ਨੇ ਜਿਹੜੇ ਕਰਵਾਏ ਜਾ ਰਹੇ ਨੇ ਸਾਜ਼ਿਸ਼ਾਂ। ਹਾਂਜੀ ਹਾਂਜੀ ਕਿ ਜਾਨੀ ਭਾਈ ਇਹਨਾਂ ਨੂੰ ਨਾ ਕੁਛ ਕਿਆ ਕਰੋ, ਇਹ ਜਦੋਂ ਮਰਜ਼ੀ ਆ ਜਾ ਕਰਨ। ਕਾਤੋਂ ਬਈ ਮੈਨੂੰ ਸਾਰਾ ਪਤਾ, ਮੈਂ ਆਵਾਜ਼ 'ਚ ਐਕਸਪ੍ਰੈਸ਼ਨ ਦੇਖ ਲੈਣਾ। ਮੈਂ ਕਹਿੰਦਾ ਤੁਹਾਨੂੰ ਕਿਹਨੇ ਕਿਹਾ ਹੈ? ਨਹੀਂ ਕਿਸੇ ਨੇ ਨਹੀਂ, ਵੈਸੇ ਸ਼ੋਅ ਦੇਖ ਰਹੇ ਸਾਂ ਤੇ ਮੈਂ ਕਿਹਾ ਯਾਰ ਅੱਛਾ ਨਹੀਂ ਲੱਗਦਾ, ਚਲੋ ਕੋਈ ਨਹੀਂ ਜਦੋਂ ਵੀ ਆਇਆ ਕਰਨ ਉਦੋਂ ਆ ਜਾ ਕਰਨ। ਪਿੱਛੋਂ ਗੇਮਾਂ ਪਵਾ ਰਹੇ ਨੇ, ਫੋਨ ਤੇ ਫੋਨ ਸਕ੍ਰਿਪਟਡ, ਮੇਲਾ ਤੇ ਮੇਲਾ ਫੋਨ ਤੇ ਫੋਨ ਆ ਰਹੇ ਆ कि लेट आन तो कुछ ना कहो, ਕਿ ਲੇਟ ਆਉਂਦੇ ਇਹਨਾਂ ਨੂੰ ਕੁਛ ਨਾ ਕਹੋ। ਇਹ ਕੁਛ ਗੱਲ ਨਹੀਂ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਰਾਤ ਨੂੰ ਕਰ ਲਿਆ ਕਰੋ, ਤੁਸੀਂ ਘੰਟਾ ਲੇਟ ਕਰ ਲਿਆ ਕਰੋ, ਅਸੀਂ ਘੰਟਾ। ਗੇਮਾਂ ਜਿਹੜੇ ਮੋਹਨ ਸਾਹਿਬ ਦੀ ਤੁਸੀਂ ਵੀਡੀਓ ਯਾਰ ਇੱਕ ਬੀਬੀ ਦਾ ਜੋ ਮੈਨੂੰ ਫੋਨ ਆਇਆ, अस्सलाम वालेकुम जानी भाई। मैं कहा जी वालेकुम, आप ही कैसी हैं? मैं ठीक हूँ। मैंने ना आपसे कभी कुछ नहीं मांगा, अच्छा आज मैंने आपसे कुछ मांगना है बहन के नाते। मैं कहा आप हुक्म करें। पहली बारी जिंदगी च मेरी उन्हां गल होई है, पहली बारी उहदा फोन आया तो कहंदी मैंने आपसे कभी कुछ नहीं मांगा। मैं कहा ओके, आप ना बस फरीद और फैसल जब लेट आए ना, उनको जब आप बोलते हैं ना तो हमारे दिल को कुछ होता है।
ਟਾਂ 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 ਹਾਏ ਐ ਫਿਰਕੀ ਮੇਰੀ ਘੁੰਮੀ ਆ। ਮੈਂ ਕਿਹਾ ਅੱਛਾ ਜ਼ਿਆਦਾ ਫਰੀਦ ਕੋ ਹੋਤਾ ਹੈ। ਹੁਣ ਮੈਂ ਵੀ ਪੁੱਛਣਾ ਸੀ ਨਾ ਦੋਵਾਂ ਚੋਂ ਉਹਨੂੰ ਕਿਹਾ ਕਿੰਨੇ ਆ। मैं कहा फरीद को हल्का फुल्का मार लिया। नहीं 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 कहती फरीद को नहीं आपने मारना। मैं कहा फैसल को बेशक हल्की फुल्की लेकिन फरीद को नहीं। नजाम में हस्ती ਉਹ ਜਿਹੜੇ ਬਜ਼ੁਰਗਾਂ ਦੀ ਇਹਨਾਂ ਨੇ ਵੀਡੀਓ आज ਜਿਹੜੀ ਕੱਲ ਵੀਡੀਓ ਨੇ ਚਲਾਈ ਆ ਉਹ ਵੀਡੀਓ ਤੇ ਨਹੀਂ ਉਹਨਾਂ ਨੇ ਤੇ ਨਹੀਂ ਕਿਹਾ ਬਜ਼ੁਰਗਾਂ ਨੇ, ਇਹ ਲਿਫਟ ਲਈ ਸੀ ਉਹਨਾਂ ਨੇ ਇਹਦੇ ਕੋ ਫੈਸਲ ਭਾਈ ਕੋ ਤੇ ਇਹਨੇ ਉਤਰ ਕੇ ਕਹਿੰਦਾ ਹਾਂਜੀ ਉਹਨੂੰ ਝਾਲ ਤੇ ਲਾਇਆ ਤੇ ਕਹਿੰਦਾ ਮੇਰੇ ਘਰ ਆਇਆ ਸੀ ਉਹ ਬਾਬਾ ਤੇ ਉਹਨੂੰ ਕਹਿ ਰਿਹਾ ਕਿ ਮੈਂ ਥੋੜੀ ਜਿਹੀ ਜ਼ਰਾ ਵੀਡੀਓ ਤੇ ਬਣਾ ਦਿਓ। ਉਹ ਕਹਿੰਦਾ ਮਿਹਰਬਾਨੀ, ਅੱਗੋਂ ਉਹਨੂੰ ਕਹਿੰਦਾ ਮਿਹਰਬਾਨੀ ਨਹੀਂ ਆ ਵੀਡੀਓ ਬਣਾ ਐਦਾਂ ਕਹਿ ਏਦਾਂ ਕਹਿ ਅੱਛਾ ਵੈਸੇ ਇੱਕ ਗੱਲ ਲੈਣਾ ਲੱਗ ਜਾਣੀਆਂ ਉਹ ਜਾਣਦੇ ਗੁੱਸੇ ਨੂੰ ਮਾਰ ਆਪ ਗਿਆ ਆਪਣਿਆਂ ਨਾਲੋਂ ਤਾਂ ਖੈਰ ਚੰਗੇ ਆ ਬਚ ਜਿਹੜੇ ਕਿ ਸਾਹਸ ਕਰਦੇ। ਤੁਹਾਨੂੰ ਤੇ ਅੱਲਾ ਦੀ ਕਸਮ ਸਾਜੀ ਕਹਿਣਾ ਨਹੀਂ ਚਾਹੀਦਾ। ਤੁਹਾਨੂੰ ਸ਼ਾਗਿਰਦ ਰੱਖਣੇ ਨਹੀਂ ਆਉਂਦੇ, ਤੁਹਾਨੂੰ ਮੁਲਾਜ਼ਮ ਰੱਖਣੇ ਨਹੀਂ ਆਉਂਦੇ। ਉਹ ਵਸੀਮ ਭਾਈ ਤੁਸੀਂ ਫਿਰ ਕਹਿਣਾ ਕਿ ਆਪਣਿਆਂ ਦਾ ਜ਼ਿਕਰ ਕਰਦਾ ਉਹ ਜਿਹੜੇ ਹੈ ਵਸੀਮ ਪਾਸ਼ਾ ਸਾਹਿਬ ਹਾਂਜੀ ਲਾਹੌਰ ਵਾਲੇ ਉਹ ਆਪਣੇ ਮੁਲਾਜ਼ਮਾਂ ਨੂੰ ਜਾ ਜਾ ਕੇ ਪੁੱਛਦੇ ਆ ਹਾਏ 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 ਛੁੱਟੀ ਤਾਂ ਨਹੀਂ ਕਰਨੀ, ਛੁੱਟੀ ਤਾਂ ਨਹੀਂ ਕਰਨੀ, ਛੁੱਟੀ ਤਾਂ ਨਹੀਂ ਕਰਨੀ। ਇਹ ਕਿਹੜੇ ਮਾਲਕ ਨੇ ਯਾਰ ਮੈਂ ਤੁਹਾਨੂੰ ਮੈਂ ਜਾ ਜਾ ਕੇ ਪੁੱਛਦੇ ਆ ਉਹਨਾਂ ਉਹ ਨੂੰ। ਭਾਈ ਤੂੰ ਕਹਿੰਦੇ ਸ਼ਾਗਿਰਦ ਰੱਖਣੇ ਨਹੀਂ ਆਉਂਦੇ, ਤੁਹਾਨੂੰ ਉਸਤਾਦ ਫੜਨੇ ਨਹੀਂ ਆਉਂਦੇ। ਉਹ ਸ਼ਾਗਿਰਦ ਯਕੀਨ ਕਰ ਠੀਕ ਆ। ਉਹ ਜਿਹਦਾ ਤਾਂ ਤੂੰ ਜ਼ਿਕਰ ਕਰ ਰਿਹਾ ਸੀਗਾ ਹਾਂਜੀ ਫਰੈਂਕੀ ਭਾਜੀ ਫਰੈਂਕੀ ਭਾਜੀ ਦਾ ਜ਼ਿਕਰ ਕਰ ਰਿਹਾ ਐਵੇਂ ਤੂੰ। ਉਹ ਕਿੱਡੇ ਯਾਰ ਚੰਗੇ ਆ ਫਰੀਦ ਯਾਰ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਯਾਰ। ਸ਼ਾਗਿਰਦ ਜੇ ਲੇਟ ਵੀ ਆ ਜਾਏ ਨਾ ਤੇ ਉਹਨੂੰ ਕਹਿਣਾ ਖੈਰ ਆ ਪੁੱਤਰ ਬਹਿ ਮੇਰਾ ਪੁੱਛ ਕੰਮ ਨੂੰ ਕਰ ਖੈਰ ਆ। ਹਾਂਜੀ ਉਸਤਾਦ ਜੀ ਇਹ ਕਿਹੜਾ ਚਿਕਨ ਹੁੰਦਾ ਆ। ਚਾਰ ਜਣੇ ਨੇ ਭੈਣ ਉਹ ਸਵੇਰ 11 ਵਜੇ 12 ਵਜੇ ਆ ਗਏ। ਇੱਕ ਮਿਸਾਲ 12 ਵਜੇ ਆ ਕੇ ਬੈਠੇ ਨੇ। ਆ ਭਾਣ ਨੂੰ 2 ਵਜੇ ਆ ਗਏ, 2:30 ਵਜੇ ਆ ਗਏ ਬੈਠੇ ਨੇ। ਫਿਰ ਵੀ ਮੇਰਾ ਕੋਈ ਕੰਮ ਨਹੀਂ ਹੋਣਾ। ਇਹ ਭੈਣ ਨੂੰ 3:30 ਵਜੇ ਆਏ ਨੇ ਤੇ 4 4:30 ਸ਼ੋਅ ਸ਼ੁਰੂ ਕੀਤਾ। ਹੁਣ ਉਹ ਜਿਹੜੇ 12 ਵਜੇ ਦੇ ਆਏ ਨੇ ਉਹਨਾਂ ਦਾ ਕੀ ਕਸੂਰ ਆ? ਉਹ ਤਾਂ ਘਰੋਂ ਕੱਢੇ ਆ, ਉਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ। ਉਹਨਾਂ ਦੇ ਘਰ ਦੇ ਕਹਿੰਦੇ ਵੀ ਜਾਓ ਕਿਤੇ ਮਗਰੋਂ ਲੱਤੋ। ਆਪਣੀ ਨਹੀਂ ਗਲਤੀ ਮੰਨਣੀ ਦੂਜਿਆਂ ਦੇ। ਅੱਛਾ ਮੇਰੀ ਕੀ ਗਲਤੀ ਆ? ਉਸਤਾਦ ਜੀ ਮੇਰੀ ਸੁਣ ਲਓ ਗੱਲ। ਹੁਣ ਮੈਂ ਮਾਲਕ ਮੈਂ ਆਓ ਕਸਮ ਵਾਲੀ ਗੱਲ ਜੇ ਟਾਈਮ ਹੈ ਤੁਹਾਡੇ ਕੋਲ ਅੱਧਾ ਘੰਟਾ ਆਓ ਤੁਹਾਨੂੰ ਮਾਲਕ ਵਿਖਾਵਾਂ। ਕਿਹੜਾ ਤੁਹਾਡੇ ਮੂੰਹ ਨਾਲ ਖੁੱਲ ਜਾਣ ਤੇ ਕਹਿਣ ਯਕੀਨ ਕਿਹੜਾ ਕਰੋ। ਮਾਲਕ? ਉਹ ਮੁੰਡਾ ਹੈਗਾ ਵਾ ਜਿਹੜਾ ਉਹ ਕੀ ਨਾਮ ਸੀ ਉਹਦਾ? ਰਜਿੰਦਰ ਭਾਜੀ। ਰਜਿੰਦਰ ਭਾਜੀ ਅੱਲਾ ਜ਼ਿੰਦਗੀ ਉਹਦੀ ਫੈਕਟਰੀ ਉਸਤਾਦ ਜੀ। ਉਹਨੇ ਅਜੇ ਮੁਲਾਜ਼ਮ ਆਉਂਦਾ ਹੀ ਨਹੀਂ। ਹਫਤਾ ਮੁਲਾਜ਼ਮ ਹੋਇਆ ਆਉਂਦਾ ਹੀ ਨਹੀਂ ਉਹਦੇ ਘਰ। ਉਹ ਮਹੀਨੇ ਬਾਅਦ ਤਨਖਾਹ ਭੇਜ ਦਿੰਦਾ। ਨਹੀਂ ਨਹੀਂ ਕੰਮ ਆਪ ਕਰਦਾ ਸਾਰੀ ਦਿਹਾੜੀ। ਉਹਨੇ ਮੁਲਾਜ਼ਮ ਰੱਖਿਆ। ਹਫਤਾ ਹੋਇਆ ਮੁਲਾਜ਼ਮ ਆਇਆ ਉਹਦੀ ਤਨਖਾਹ ਵਧਾਤੀ ਉਹਨੇ ਹਫਤੇ ਬਾਅਦ ਆਹੋ। ਵਧਾਉਣੀ ਸੀ ਜਦੋਂ ਪਹਿਲੇ ਹੀ ਮਤਲਬ 200 ਤਨਖਾਹ ਦਿਨ ਰੱਖਿਆ, ਹਫਤੇ ਬਾਅਦ ਉਹਦੀ 1000 ਕਰਤੀ। ਨਹੀਂ ਨਹੀਂ ਤਨਖਾਹ ਵੀ ਉਹਦੀ ਠੀਕ ਸਾਲ ਸੀ। ਕਿਉਂ ਵਧਾਈ? ਕਿਉਂ ਵਧਾਈ? ਵੈਸੇ ਹੀ ਵੈਸੇ ਹੀ ਵਧਾਤੀ। ਆਓ ਕਹਿੰਦਾ ਮੇਰਾ ਦਿਲ ਕਰਦਾ ਐ ਹੁੰਦੇ ਨੇ ਮਾਲਕ ਉਸਤਾਦ ਜੀ। ਮੇਰਾ ਪੁੱਤਰ ਇਦਾਂ ਕਰੋ ਉਹਦੀ ਫੈਕਟਰੀ ਦਾ ਪਤਾ ਨਹੀਂ, ਕਰੋ। ਛੱਡ ਦਿਓ। ਸਵੇਰੇ ਸ਼ੁਲਾਰਾ ਵੀਜ਼ਾ ਪਾਓ ਤੇ ਸਵੇਰੇ 7 ਵਜੇ ਉਹਨਾਂ ਦੀ ਫੈਕਟਰੀ ਪਹੁੰਚੋ। ਉਹ ਤਾਂ ਵਿਚਾਰਾ ਤਰਲੇ ਟਰੱਕ ਕਰ ਚਲਾਉਂਦਾ ਰਹੇ ਵਾ। ਦੁਨੀਆ। ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਅੱਛਾ ਟਰੱਕ ਚਲਾਉਣਾ ਤੇ ਮੁਲਾਜ਼ਮ ਦੀ ਹਫਤੇ ਬਾਅਦ ਤਨਖਾਹ ਉਹਨੇ ਕਿੱਦਾਂ ਵਧਾਤੀ? ਉਹਦੇ ਕੋਲ ਮੱਲਾ ਟਰੱਕ ਨੇ 4000 ਟਰੱਕ ਨੇ ਉਹਦੇ ਆਪਣੇ। ਹਾਂ ਪਲਾਸਟਿਕ ਦੇ ਭਾਈ ਭੋਰਾ ਨਹੀਂ ਸ਼ਰਮਿੰਦੇ ਹੁੰਦੇ ਉਹ ਯਾਰ ਗੱਲ ਸੁਣੋ ਤੁਸੀਂ, ਮੈਂ ਤੁਹਾਡੀ ਗੱਲ ਤੋਂ ਕੱਟਣਾ ਆਵਾਜ਼ ਭਾਈ। ਮੈਂ ਉਸਤਾਦ ਜੀ ਮੈਂ ਤੈਨੂੰ ਸਮਝਾਈ ਸੀ ਨਾ ਸਾਰੀ ਗੱਲ। ਉਸਤਾਦ ਜੀ ਜੇ ਸੱਚੀ ਪੁੱਛੋ ਮੈਨੂੰ ਦੱਸੋ ਕਿ ਇਹਦੇ ਚ ਕੀ ਵਾਧਾ ਘਾਟਾ ਵਾ ਕਿ ਤੁਸੀਂ ਸਾਨੂੰ ਘੰਟਾ ਲੇਟ ਆਣ ਤੇ ਤੁਹਾਨੂੰ ਕੰਨ ਫੜਾ ਦਿੰਦੇ। ਲਓ ਜੀ ਅਸੀਂ ਜਾਨਵਰਾਂ ਤਰ੍ਹਾਂ ਮਾਰਦੇ ਯਾਰ। ਅਸੀਂ ਲਾਸਾਂ ਵਿਖਾਈਏ ਨਾ ਸਿਰਫ ਸਾਡੇ ਜਾਨਵਰਾਂ ਸੀ ਜਾਨਵਰਾਂ ਜਦੋਂ ਕੋਬ ਨਹੀਂ ਕਰਨਾ ਬਣਦਾ। ਆ ਨਵੀਂ ਗੱਡੀ ਤੁਸੀਂ ਫਰੀਦ ਨੂੰ ਲੈ ਕੇ ਦਿੱਤੀ, ਜਿਵੇਂ ਜਾਨਵਰਾਂ ਨੂੰ ਮਾਰੀਦਾ ਉਸਤਾਦ ਗੱਡੀ ਜੀ। ਤੋਂ ਅਗਲੇ ਦਿਨ ਹੀ ਇਹ ਮੈਨੂੰ ਕਵੇ ਕਹਿੰਦਾ ਲੈ ਗੱਡੀ ਮੈਨੂੰ ਲੈਤੀ ਜਿੱਦਾਂ ਮੈਂ ਆ ਜਾਣਾ ਟਾਈਮ ਨਾਲ। ਵੇਖ ਲੋ 3 ਵਜੇ ਹੀ ਆ ਰਿਹਾ। ਕਰਦੇ ਹੋ ਯਾਰ ਯਾਰ ਕੁੱਟ ਨਾਲ ਬੰਦਾ ਕਿਹੜੀ ਨਾ ਗੱਲ? ਕੁੱਟ ਨਾਲ ਵਿਗੜ ਜਾਂਦਾ ਹੋਰ। ਕੁੱਟ ਨਾਲੋਂ ਜ਼ਹਿਰ ਚੰਗਾ। ਅੱਖ ਦੀ ਘੂਰੀ ਹੋਣੀ ਚਾਹੀਦੀ ਤੁਹਾਡੀ। ਆਹੋ ਨਹੀਂ ਆਹੋ ਅੱਖ ਦੀ ਘੂਰੀ। ਬਸ ਕਰਿਆ ਅੱਖ ਦੀ ਘੂਰੀ ਹੋਰ ਕਿਸੇ ਨੂੰ ਹੁੰਦੀ ਆ। ਛੱਡ ਦੇ ਬਸ ਚੁੱਪ। ਤੇਰੇ ਨੂੰ ਤੇ ਅੱਲਾ ਮਾਫੀ ਦੇਵੇ ਸੱਪ ਦੀ ਘੂਰੀ ਵੀ ਨਹੀਂ ਅਸਰ ਕਰਦੀ। ਇਹ ਤੇ ਘੂਰੀ ਪਾਵੇ ਏਦਾਂ ਲੱਗਦਾ ਸੁਸਤੀ ਪੈਣ ਦੀ ਜਿੰਨੇ ਹਲਕੇ ਪਏ। ਰਜਿੰਦਰ ਭਾਜੀ ਤੁਸੀਂ ਸੁਣਦੇ ਹੋ, ਤੁਸੀਂ ਆਪਣੇ ਮੁਲਾਜ਼ਮਾਂ ਨੂੰ ਕਹਿੰਦੇ ਹੋ ਕਿ ਟਾਈਮ ਨਾਲ ਜਿਹੜਾ ਬੰਦਾ ਆਵੇ ਉਹ ਮੇਰੇ ਦਫ਼ਤਰ ਨਾ ਆਵੇ। ਓਏ ਹੋਏ ਹੋਏ ਉਹਨੂੰ ਟਰੱਕ ਨਹੀਂ ਕੱਢਣ ਦਿੰਦੇ। ਹਾਂ ਲੇਟ ਆਵੇ। 4000 ਟਰੱਕ ਆ ਉਹਦੇ ਕੋਲ। ਬਸ ਕਰਦੇ 4000 ਟਰੱਕ ਆ। ਤੇ ਗਾਣਾ ਐਡਾ ਸੋਹਣਾ ਗਾਉਂਦਾ ਨਾ, ਤੁਹਾਨੂੰ ਮੈਂ ਦੱਸ ਦਿੱਤਾ ਤੁਸੀਂ ਯਕੀਨ ਅੱਛਾ ਮੇਰੀ ਗੱਲ ਸੁਣ। ਗੱਲ ਇਹ ਹੈ ਭਾਜੀ ਕਿ ਤੁਸੀਂ ਇਦਾਂ ਕਰੋ, ਤੁਸੀਂ ਜਿਹੜੇ ਜਿਹੜੇ ਤੁਹਾਨੂੰ ਕਰਦੇ ਨੇ ਤੁਸੀਂ ਉਹਨਾਂ ਕੋਲ ਚਲੇ ਜਾਓ। ਸ਼ਾਬਾਸ਼, ਮੈਂ ਇੱਥੇ ਹੋਰ ਬੰਦੇ ਰੱਖ ਲੈਣਾ। ਮੈਂ ਮਜ਼ਦੂਰ ਲੈਣ ਮੈਂ ਘੰਟਾ ਕਰੋ ਉਹ ਮੈਂ ਘੰਟਾ ਕਰੋ ਮਜ਼ਦੂਰ ਫੜ ਲਿਆਉਣੇ ਆ। ਨਹੀਂ ਨਹੀਂ 800 ਦਿਹਾੜੀ ਵਾਲੇ। ਨਾ ਨਾ ਇਹੋ ਜਿਹੇ ਹੀਰੇ ਨਹੀਂ ਲੱਭਣੇ। ਇਹੋ ਜਿਹੇ ਹੀਰੇ ਨਹੀਂ ਲੱਭਣੇ। ਹੀਰੇ ਨਹੀਂ ਇਹ ਲੱਭਣੇ ਲੋਕਾਂ ਨੂੰ ਭੁਲੇਖਾ ਉਸਤਾਦ ਜੀ ਨੂੰ। ਇਹ ਲੋਕਾਂ ਨੂੰ ਨਾ ਲੋਕਾਂ ਨੂੰ ਗੇੜਾ ਦੇ ਰਹੇ ਆ। ਕਿੱਥੋਂ ਵੀਡੀਓ ਬਣਵਾ ਰਹੇ ਆ। ਅੱਲਾ ਮਾਫੀ। ਉਹ ਇੱਕ ਬਾਬਾ ਪੁੱਤ ਮੈਂ ਕਿਹਾ ਹਾਂਜੀ ਅੱਛਾ 5-7 ਦਿਨਾਂ ਚ ਸਾਰੇ ਹੀ ਮੇਰੇ ਦੁਆਲੇ ਹੋ ਗਏ। ਮੈਨੂੰ ਗੇਮ ਪਤਾ ਲੱਗ ਗਈ। ਜਾ ਕੇ ਘਰਾਂ 'ਚ ਵੀਡੀਓ ਬਣਾ ਰਹੇ ਵੀ ਮੈਂ ਤੁਹਾਨੂੰ ਇੱਕ ਐਸੀ ਇਹਨਾਂ ਦੀ ਬਗੈਰਤੀ ਦੱਸਾਂ
ਅੱਲਾ ਮਾਫੀ ਦੇਵੇ। ਇਹਨਾਂ ਨੇ ਇੱਕ ਬੰਦੇ ਨੂੰ ਕਿਹਾ, ਉਹਨਾਂ ਦਾ ਦੱਸਣਾ ਨਹੀਂ ਤੇ ਇਹਨਾਂ ਨੇ ਉਹਨਾਂ ਜ਼ਿਆਦਤੀ ਕਰਨਗੇ ਜਾ ਕੇ। ਉਹਨੇ ਕਿਹਾ ਭਾਜੀ ਮੈਨੂੰ ਕੋਲ ਆਏ ਨੇ, ਮੈਨੂੰ ਕਹਿੰਦੇ ਯਾਰ ਮਹੱਲੇ 'ਚ ਕੋਈ ਮਾਈ ਬਾਬਾ ਜਿਹੜਾ ਐਂਡ ਤੇ ਮਰਨ ਵਾਲਾ ਹੋਵੇ, ਮਰਦਿਆਂ ਉਹਦੇ ਕੋਲ ਇਹ ਬਿਆਨ ਦਵਾਉਣਾ ਕਿ ਜਾਨੀ ਪੁੱਤਰ ਸਾਡੀ ਜ਼ਿੰਦਗੀ ਦਾ ਕੋਈ ਪਤਾ ਨਹੀਂ, ਆਖਰੀ ਸਾਹ ਨੇ ਇੱਕ ਇੱਛਾ ਸਾਡੀ, ਇੱਕ ਵਸੀਅਤ ਆ ਜਾਨੀ ਪੁੱਤਰ ਤੈਨੂੰ, ਇਹ ਜਦੋਂ ਲੇਟ ਹੋਣ ਇਹਨਾਂ ਨੂੰ ਕਈ ਕੁਛ ਨਾ ਇਹ ਕਹਿੰਦਾ ਆਖਰੀ ਲਮਹਾ 'ਚ ਵੀਡੀਓ ਬਣਵਾਉਣੀ ਹੈ। ਫੈਸਲ ਭਾਈ ਨੇ ਮੈਨੂੰ ਵੀ ਕਿਹਾ ਕਿ ਕੋਈ ਬੁੱਢੀ ਉਹ ਬਸ ਕਰ ਯਾਰ, ਮੁਹੱਬਤ ਆ ਯਾਰ। ਹਜੇ ਮੈਨੂੰ WhatsApp ਤੇ ਆਈਆਂ ਹੈਗੀਆਂ ਨੇ ਵੀਡੀਓ, ਕਿੰਨੀਆਂ ਹੀ ਆਈਆਂ ਹੈਗੀਆਂ ਨੇ, ਬਾਹਰੋਂ ਆਣ ਡਈਆਂ ਨੇ। ਨਹੀਂ ਤੈਨੂੰ ਬਣਵਾਈਆਂ ਉਹ ਬਣਵਾਈਆਂ ਨਹੀਂ, ਮੈਂ ਬਾਤ ਕਰਦੇ, ਮੈਨੂੰ ਵੀ ਕਹਿ ਰਿਹਾ ਸੀ ਮੁਹੱਬਤਾਂ ਕਰਦੇ ਆ ਲੋਕ ਯਾਰ। ਕੀ ਤੈਨੂੰ ਕੀ ਕਹਿ ਰਿਹਾ ਟਾਈਮ ਜਾ? ਮੈਨੂੰ ਵੀ ਕਹਿੰਦਾ ਯਾਰ ਕੋਈ ਬਜ਼ੁਰਗ, ਮੈਂ ਕਿਹਾ ਯਾਰ ਪਿਛਲੀ ਗਲੀ 'ਚ ਨਾ ਰਾਤੀ ਯਕਦਮ ਹੀ ਐਂਬੂਲੈਂਸ ਆਈ, ਉਹਨੂੰ ਲੈ ਗਏ। ਕਹਿੰਦਾ ਉਹਦਾ ਪਤਾ ਕਰ ਕਿਹੜੇ ਹਸਪੀਟਲ 'ਚ ਵੀਡੀਓ ਬਣਵਾਣੀ। ਮੈਨੂੰ ਕਹਿੰਦਾ ਕਿਹਾ ਜੇ ਤੇ ਅੱਜ ਸਨ ਕਿਹੜਾ ਵਾ 2023 ਨਹੀਂ 2040 ਚ ਵੀ ਤੇਰਾ ਵਿਆਹ ਹੋ ਜੇ ਤੇ ਮੇਰੀ ਨਾ ਹੋਵੇ, ਬਾਕੀ ਮੈਂ ਸੱਚ ਬੋਲਣਾ। ਅੱਛਾ ਇੱਕ ਗੱਲ ਦੱਸਾਂ ਉਸਤਾਦ ਜੀ, ਹੁਣ ਸਨੀ ਭਾਜੀ ਦਾ ਨਹੀਂ ਸਾਡੇ ਨਾਲ ਕੋਈ ਰੌਲਾ ਯਾਰ। ਸਨੀ ਭਾਜੀ ਨੇ ਬਾਬਿਆਂ ਕੋ ਜਾ ਰਹੇ ਨੇ ਬਜ਼ੁਰਗ ਤਬੀਅਤ ਜਿਹੜੇ ਬਾਬੇ ਨਹੀਂ, ਉਹਨਾਂ ਕੋ ਫਤਵੇ ਲਿਖ ਕੇ ਲਿਆ ਰਹੇ ਨੇ, ਮੈਨੂੰ ਦਿਖਾ ਰਹੇ ਨੇ ਉਸਤਾਦ ਜੀ ਆਹ ਬਾਬੇ ਫਲਾਣੇ ਸ਼ਾਹ ਸਾਹਿਬ ਨੇ ਲਿਖ ਕੇ ਦਿੱਤਾ ਕਿ ਜਾਨੀ ਅਗਰ ਤੁਹਾਨੂੰ ਲੇਟ ਆਉਣ ਤੋਂ ਰੋਕੇ ਤੇ ਕਾਫਰ ਆ। ਮੈਨੂੰ ਕਹਿੰਦਾ ਲੈ ਫਤਵੇ ਲਿਖ ਕੇ ਲਿਆ ਰਹੇ ਨੇ। ਕਿੰਨੀ ਖੂਬਸੂਰਤ ਗੱਲ ਕੀਤੀ ਉਹ ਭੈਣ ਕਿ ਸਨੀ ਭਾਜੀ ਨੇ ਉਹਨਾਂ ਨੇ ਸਪੈਸ਼ਲ ਕਿਹਾ, ਉਹਨੇ ਕਿਹਾ ਜਾਨੀ ਜੇ ਨਹੀਂ ਨਾ ਮੁੜਦਾ ਤੇ ਫਿਰ ਸਾਨੂੰ ਹਟਾਉਣਾ ਹੁੰਦਾ। ਉਹਨਾਂ ਨੇ ਕਿਹਾ ਕਿ ਹਾਂ ਉਹਨੇ ਕਿਹਾ ਜੇ ਨਹੀਂ ਹਟਣਾ ਨਾ ਸਾਨੂੰ ਹਟਾਉਣਾ ਹੁੰਦਾ, ਅਸੀਂ ਫਿਰ ਦੂਸਰੇ ਤਰੀਕੇ ਨਾਲ ਵੀ ਹਟਾ ਲਾਂਗੇ। ਯਾਰ ਸਾਡੀ ਲਾਸ਼ ਤੋਂ ਲੰਘ ਕੇ ਕੋਈ ਉਸਤਾਦ ਦੇ ਅੱਲਾ ਆਏਗਾ, ਸਮਝ ਆਈ ਹੈ? ਓਏ ਆਰਾਮ ਨਾਲ ਲੰਘ ਜਾਣਾ ਕਿਸੇ ਨੇ, ਰਹਿਣ ਦੇ, ਉਹ ਦੌਰ ਨਹੀਂ ਰਿਹਾ ਹੁਣ। ਉਹਨਾਂ ਨੇ ਕਿਹਾ ਸੁਣ ਲਓ ਫੈਸਲ ਸਾਹਿਬ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਦੱਸੋ ਕਿੰਨੇ ਕਰੋੜ ਰੁਪਈਆ ਇਹਨਾਂ ਦੋਵਾਂ ਬੰਦਿਆਂ ਦਾ ਲੈਣਾ ਵਾ ਜਿਹੜਾ ਇਹਨਾਂ ਨੂੰ ਲੇਟ ਆਉਣ ਤੋਂ ਮਨਾ ਕਰਨਾ ਵਾ, ਤੁਸੀਂ ਨਹੀਂ ਕਰਨਾ। ਉਹਨਾਂ ਨੇ ਮੈਨੂੰ ਕਿਹਾ ਸਪਾਰੀ ਦੇ ਦਈਏ। ਆਹੋ ਨਹੀਂ ਯਾਰ ਸਪਾਰੀ ਤੁਸੀਂ ਕਿਹਾ ਚਿੰਗਮ ਦਾ ਸਾਡੇ ਉਸਤਾਦ ਜੀ ਨੇ, ਉਹਨਾਂ ਦੇ ਮੁਲਾਜ਼ਮ ਨੇ ਨਾ ਯਾਰ, ਕੀ ਯਾਰ ਅੱਲਾ ਜ਼ਿੰਦਗੀ ਕਰੇ ਸਨੀ ਭਾਈ ਦੀ। 4 ਵਜੇ ਨਾਲ ਆਪਣੇ ਮੁਲਾਜ਼ਮ ਕੋਲ ਆਣ ਕੇ ਪੁੱਛਣਗੇ ਉਹਨੂੰ ਕਿ ਬੇਟਾ ਇਹ ਕੰਮ ਕਿਉਂ ਨਹੀਂ ਕੀਤਾ। ਉਹਨੇ ਕੋ ਮੁਲਾਜ਼ਮ ਨੇ ਕਹਿਣਾ ਨਹੀਂ ਕੀਤਾ, ਤੇ ਉਹਨੂੰ ਕੋ ਕਹਿਣਾ ਚੱਲ ਕੋਈ ਗੱਲ ਨਹੀਂ ਹਫਤੇ ਤੱਕ ਕਰ ਦੇਈਂ। ਐ ਹੁੰਦੇ ਜੇ ਮਾਲਕ ਕੰਮ ਹੀ ਕੀਤਾ ਤੂੰ, ਮੈਂ ਸੋਟੀ ਲੈ ਕੇ ਮਗਰ ਹੋ ਜਾਵਾਂ। ਕਦੇ ਨਹੀਂ ਉਹਨਾਂ ਨੇ ਕਿਹਾ ਬਣਾ ਦੇਣੇ ਉੱਤੋਂ ਮੈਂ ਕਿਆ ਬਾਤ ਹੈ, ਪੂਰਾ ਨਹੀਂ ਸ਼ਰਮਿੰਦੇ ਹੁੰਦੇ। 3 ਘੰਟੇ ਲੇਟ ਆਏ ਆਣ ਕੇ, ਸੁਣਾ ਕੀ ਹਾਲ ਠੀਕ, ਜਿੱਦਾਂ ਆਮ ਰੂਟੀਨ 'ਚ ਬੰਦਾ ਪੂਰੇ ਟਾਈਮ ਤੇ ਆਇਆ। ਨਹੀਂ ਤੇ ਤੁਹਾਨੂੰ ਅੱਛਾ ਉਹ ਜਿਹੜੇ ਸਨੀ ਭਾਈ ਜਾਂਦੇ ਨੇ ਬੰਦੇ ਦੇ ਕੋਲ ਕਿ ਆ ਕੰਮ ਨਹੀਂ ਕੀਤਾ, ਉਹ ਕਹਿੰਦਾ ਨਹੀਂ ਦਿਲ ਕੀਤਾ ਮੈਂ ਨਹੀਂ ਕੀਤਾ, ਤੇ ਉਹਨੂੰ ਕਹਿੰਦੇ ਚੱਲ ਹਫਤੇ ਬਾਅਦ ਕਰ ਦੇ। ਤੇ ਉਹ ਜਿਹੜਾ ਕੰਮ ਉਹ ਕਰ ਰਿਹਾ ਵਾ ਉਹਦਾ ਕੋਈ ਉਹਨਾਂ ਦਾ ਕੋਈ ਆਰਡਰ ਕਿਸੇ ਨੂੰ ਦੇਣਾ ਕੋਈ ਗੱਲਬਾਤ ਕੱਖ ਨਹੀਂ ਕੋਈ ਮਸਲਾ ਨਹੀਂ। ਉਹਨਾਂ ਨੇ ਇੰਨੀਆਂ ਸਹੂਲਤਾਂ ਦਿੱਤੀਆਂ ਆਪਣੇ ਮੁਲਾਜ਼ਮੀਨ ਨੂੰ, ਇੰਨੀਆਂ ਸਹੂਲਤਾਂ। ਇੰਜ ਦੇ ਮਾਲਕ ਯਕੀਨ ਕਰੋ ਕਿਸਮਤ ਵਾਲਿਆਂ ਨੂੰ, ਆਓ ਤੁਹਾਨੂੰ ਮੈਂ ਦੰਦ ਤੋਂ ਦੰਦ ਨਹੀਂ ਚੁੱਕਦੇ। ਮੁਲਾਜ਼ਮ ਇੱਕ ਵਾਰੀ ਕਹਿ ਦੇਵੇ ਭਾਈ ਮੈਂ ਲੇਟ ਆਣਾ, ਤੇ ਉਹਨੇ ਕਹਿਣਾ ਲਵ ਯੂ, ਇੰਜ ਕਹਿੰਦੇ। ਕੀ ਬਾਤ, ਇਹ ਕਿਹੜਾ ਮਾਲਕ ਆ? ਕਿੰਨੇ ਜੇ ਮੁੱਕਦੇ ਨਹੀਂ ਹੈਗੇ ਮਾਲਕ। ਮੈਂ ਐਸੇ ਮਾਲਕ ਵੇਖੇ, ਮਜ਼ਦੂਰ ਆਉਂਦਾ ਵਾ ਮੰਜਾ ਡੱਠਾ ਹੋਇਆ ਵਾ, ਗਰਮੀਆਂ 'ਚ ਪੱਖਾ ਵਾ, ਸਰਦੀਆਂ 'ਚ ਹੀਟਰ ਵਾ, ਆਉਂਦੇ ਮਾਲਕ ਨੇ ਲੱਤਾਂ ਘੁੱਟਣੀਆਂ ਮਜ਼ਦੂਰ ਦੀਆਂ। ਬਸ ਕਰਦੇ ਮੈਂ ਤਾਂ ਦੱਸਾਂ ਡਰਾਮੇ ਨਾ ਕਰ ਮੇਰੇ ਅੱਗੇ। ਆ ਤੁਹਾਡੇ ਸਾਹਮਣੇ ਹੁਣ ਜੋ ਕਰਨ ਡਿਆ ਵੇ ਆ ਵੇਖ ਲੋ ਜ਼ਾਲਮ ਪੜ ਗਏ, ਜ਼ਾਲਮ ਸਮਾਜ। ਕੋਈ ਗੱਲ ਨਹੀਂ ਯਾਰ, ਜ਼ਾਲਮ ਸਮਾਜ, ਜ਼ਮਾਨਾ ਜ਼ਾਲਮ। ਲੈ ਦੱਸ ਜ਼ਾਲਮ ਸਮਾਜ ਗੁੰਡਾਗਰਦੀ ਕਰਦੇ ਯਾਰ ਤੁਸੀਂ ਵੀ ਤੇ ਮਾਲਕ। ਉਹ ਯਾਰ ਹੁਣ ਇਸ਼ਫਾਕ ਭਾਈ ਨੂੰ ਜਪਾਲ ਵਾਲਾ ਸਾਡੀ, ਉਹਦੇ ਮੁਲਾਜ਼ਮ ਨੇ ਕਿਹਾ ਮੈਨੂੰ ਗੱਡੀ ਬਹੁਤ ਚੰਗੀ ਲੱਗਦੀ। ਅੱਛਾ ਜੀ। ਘਰ ਉਹ ਸੁੱਤਾ ਹੋਇਆ ਤੇ ਦਰਵਾਜ਼ਾ ਖੜਕਾਇਆ, ਉਹ ਬਾਹਰ ਆਇਆ, ਸਾਹਮਣੇ ਗੱਡੀ ਖਲੋਤੀ। ਤੇਰੀ ਕਹਿੰਦੇ ਐ ਹੁੰਦੇ ਜਮਾ, ਉਹ ਤਰਲੇ ਕਰ ਰਿਹਾ। ਅਸੀਂ ਜਾਣਾ ਸੀਗਾ, ਓਏ ਉਹ ਮੁਲਾਜ਼ਮ ਸਿਟੀ ਦੇ ਦਿਓ, ਅੱਧੇ ਘੰਟੇ ਵਾਸਤੇ ਨਹੀਂ ਦਿੱਤੀ ਸਿਟੀ। ਜ਼ਿਆਦਤੀ, ਬਰਾਬਰ ਜ਼ਿਆਦਤੀ। ਉਹ ਛਪਾਕ ਸਾਹਿਬ ਨਹੀਂ ਦਊਂਗਾ, ਇਸ਼ਫਾਕ ਭਾਈ ਨਹੀਂ ਦਊਂਗਾ ਤੁਹਾਨੂੰ। ਉਹ ਜਿਹੜਾ ਮੁਲਾਜ਼ਮ ਸੀ, ਹਾਂਜੀ, ਉਹਦੀ ਉਮਰ ਕਿੰਨੀ ਸੀ? ਤੇਰੀ ਕਿੰਨੀ ਆ? 16-17 ਸਾਲ। ਉਹ 40 ਸਾਲ ਦਾ ਸੀ। ਨਹੀਂ ਉਹਨੂੰ ਨਹੀਂ, ਝੂਠ। ਕੀ ਹੋਇਆ? ਨਹੀਂ ਗੱਡੀ ਨਹੀਂ ਮਿਲੀ। ਨਹੀਂ ਤਾਂ ਜੀ ਯੰਗ ਮੁਲਾਜ਼ਮ ਸੀ, ਉਹਨਾਂ ਦੀ ਖਿਦਮਤ 40 ਸਾਲ ਦਾ ਯੰਗ। ਯਾਰ ਮੇਰੇ ਨਾਲ ਆਓ, ਤੁਹਾਨੂੰ ਮੈਂ ਮਾਲਕ ਦਿਖਾਵਾਂ। ਹੱਥ ਲਾਇਆ ਮੈਲੇ ਹੁੰਦੇ ਆ ਕਿਸਮੇ। ਆ ਵੇਖੋ ਮਾਲਕ ਹੱਥ ਲਾਇਆ ਮੈਲੇ ਹੁੰਦੇ। ਬਾਰਾ ਨਹੀਂ ਤੇ ਜੋ ਮਰਜ਼ੀ ਕਰ ਲਓ। ਉਹ ਬਸ ਕਰਿਆ। ਮੈਂ ਕਹਿੰਦਾ ਥੱਲੇ ਕਮੈਂਟ ਦੇ ਵਿੱਚ ਜੋ ਮਰਜ਼ੀ, ਬੜੇ ਗੇਮਾਂ ਪਈਆਂ। ਮੈਂ ਸੱਚੀ ਮੁੱਚੀ ਕਹਿ ਰਿਹਾ, ਮੈਨੂੰ ਮੇਲਾ ਆ ਰਹੀਆਂ। ਅੱਛਾ ਇੱਕਦਮ ਹੀ ਸਾਰਿਆਂ ਨੂੰ ਅੱਗ ਲੱਗ ਗਈ ਵੀ ਇਹਨਾਂ ਨੂੰ ਕੁਛ ਨਾ ਕਰੋ, ਇਹਨਾਂ ਨੂੰ ਕੁਛ ਨਾ ਕਿਆ ਕਰੋ। ਇੱਕਦਮ ਹੀ ਅੱਗ ਲੱਗ ਗਈ ਸਾਰਿਆਂ ਨੂੰ, ਇੱਕਦਮ ਹੀ। ਫਜ਼ੂਲ ਮਾਰਨਾ ਬੇਟਾ ਤਰਲੇ ਕਰ ਕਰਕੇ ਵੀਡੀਓ ਬਣਵਾ ਰਹੇ, ਤੇਰਾ ਸਟਾਰ ਨੂੰ ਵੀਡੀਓ ਬਣਨਾ, ਜਰਾ ਆਪੇ ਹੀ ਮੇਲਾ ਬਦਲ ਕੇ ਇੱਕੋ ਹੀ ਲਫ਼ਜ਼ ਲਿਖ ਕੇ
आज के बाद जानी को और इसको कुछ कहा हमने टी टाइम नहीं देखना। हमने ਧਰਨਾ ਦੇ ਦੇਣਾ ਹਾਂਜੀ ਦਫ਼ਤਰ ਕੇ ਬਾਹਰ। ਲੈ ਸਾਕਬ ਭਾਈ ਨੇ ਤੇ ਮੈਨੂੰ ਕਿਹਾ, ਕਹਿੰਦਾ ਸਿਰਫ ਜਾਨੀ ਸਾਹਿਬ ਦਾ ਨਾਮ ਤੇ ਉਹਨਾਂ ਦੀ ਗੱਡੀ ਦਾ ਨੰਬਰ ਲਿਖ ਕੇ ਦੇ ਦੇ, ਜਿੱਥੇ ਵੀ ਹੋਏ ਕਹਿੰਦਾ ਬਸ ਉਹ ਅਗਲਾ ਕੰਮ ਮੇਰਾ ਵਾ। ਫਿੱਕੀਆਂ ਭਾਈ ਨੇ ਇਹਨਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਕੁਝ ਕਿਹਾ। ਉਹਨਾਂ ਨੇ ਤੁਹਾਨੂੰ ਚੁੱਕ ਕੇ ਲੈ ਜਾਣਾ ਵਾ ਬਲੋਚਿਸਤਾਨ ਉਸਤਾਦ ਜੀ। ਉਹ ਕਹਿੰਦੇ ਮੈਂ ਉਹਨਾਂ ਨੂੰ ਨੀਲ ਵਿਖਾਏ ਜਿਹੜੇ ਮੇਰੇ ਲੱਕ ਤੇ ਪਏ ਨੇ ਨਾ, ਉਹ ਤਾਰ ਨਾਲ ਜਿਹੜੀ ਤਾਰ ਇਹਨਾਂ ਨੇ ਲਪੇਟ ਕੇ ਰੱਖੀ। ਤੂੰ ਨੀਲ ਵਹਾਈਆਂ ਨੀਲ ਕਾ ਉਹਨਾਂ ਨੂੰ? ਅੱਛਾ ਉਹਨਾਂ ਨੇ ਇਹਦੇ ਬਾਰੇ ਚ ਵੀ ਕਿਹਾ ਉਹਨਾਂ ਕਿ ਜਿਹੜਾ ਦਾਨਿਸ਼ ਵਾ, ਦਾਨਿਸ਼ ਦਾ ਭਾਜੀ ਉਹ ਤੁਹਾਨੂੰ ਮੈਂ ਦੱਸਿਆ, ਉਹ ਜਿਹੜਾ ਕਤਬੇ ਬਣਾਉਂਦਾ ਕਬਰਾਂ ਦੇ, ਅਜ਼ਰ ਭਾਈ, ਉਹਨੇ ਕਿਹਾ ਮੈਂ ਇਹਦਾ ਕਤਬਾ ਬਣਾ ਕੇ ਰੱਖ ਲਿਆ ਵਾ, ਇਹਨੂੰ ਕਹਿੰਦਾ ਅਸੀਂ ਟਪਾ ਦੇਣਾ ਵਾ ਬਸ। ਯਾਰ ਯਕੀਨ ਕਰ ਫਰੀਦ, ਯਾਰ ਮੈਂ ਕੀ ਓਏ ਉਹ ਤੇ ਲਿਆ ਚੁੱਕ ਕੇ ਘਰ, ਵੈਸੇ ਹੀ ਤਖਤੀ ਲਾ ਲਾ ਬਾਹਰ। ਨਹੀਂ ਉੱਥੇ ਥੱਲੇ ਵਜ੍ਹਾ ਹੈ ਵਫਾਤ ਵੀ ਉਹ ਖੈਰ ਉਹਦੇ ਤੇ ਟੇਪ ਲਾ ਦੀ ਘਰ ਜਨੂੰ ਕਿ ਜਦੋਂ ਮੈਂ ਮਰਿਆ ਟੇਪ ਲਾ ਦੇਣਾ, ਫੜ ਕੇ ਤੇ ਲਿਆ। ਉਹ ਜਦੋਂ ਤੂੰ ਮਰਨਾ ਮਾਸ਼ਾਅੱਲਾ ਹਾਲੇ ਤੂੰ ਪਤਾ ਨਹੀਂ 1000 ਸਾਲ ਜੀਣਾ, ਉਦੋਂ ਦਿਲ ਕਰੇ 2.5 ਲੱਖ ਦਾ ਹੋਵੇ। ਚਲੋ ਫਿਰ ਉਹਨੂੰ ਕਹਿ ਥੱਲੇ ਨਾ ਉਹਦੇ ਉੱਤੇ ਕੋਈ ਟੇਪ ਲਾ ਦੇ, ਉੱਪਰਲਾ ਹਿੱਸਾ ਕੱਲਾ ਬਾਹਰ ਲਾ ਲਾ। ਆਹ ਤੇ ਉਹਨੇ ਕਿਹਾ ਸੀ ਥੱਲੇ ਕੀ ਲਿਖਣਾ, ਮੈਂ ਕਿਹਾ ਗਜ਼ਲ ਲਿਖ ਦੇ, ਕਾਸ਼ ਮੈਂ ਤੇਰੇ ਹਸੀਨ ਹੱਥ ਕਾ ਕੰਗਾ। ਹਾਂ ਤੇ ਉੱਤੇ ਮਤਲਬ ਤੂੰ ਬਾਹਰ ਲਹਾ ਲਾਣਾ। ਹੁਣ ਇਹਨਾਂ ਨਾ ਵੀ ਉੱਤੇ ਲਿਖਾ ਹੋਵੇ ਦਾਨਿਸ਼ ਕਜ਼ਾਏ ਲਾਹੀ ਸੇ, ਤੇ ਥੱਲੇ ਲਿਖਦੇ ਹਾਊਸ, ਟੇਪ ਲਾ ਦੇ, ਤੇ ਟੇਪ ਲਾ ਦੇ। ਤੇ ਟੇਪ ਲੱਥ ਗਈ ਹੋਵੇ ਤੇ ਉੱਤੇ ਲਿਖਿਆ ਹੋਵੇ ਦਾਨਿਸ਼ ਕਜ਼ਾਏ ਲਾਹੀ ਸੇ, ਮਕਾਨ ਨੰਬਰ 640 ਹਾਊਸ ਇਲਾਹਾਬਾਦ। ਮੈਂ ਤਾਂ ਤੁਹਾਡੇ ਨਾਲ ਰਲਿਆ ਮੈਂ ਯਾਰ, ਵੇਖ ਲਓ ਮੈਂ ਕੋਈ ਗੱਲ ਕਰਨ ਦੇ, ਮੈਂ ਤੇ ਮਾਲਕਾਂ ਦੇ ਖਿਲਾਫ ਹੋਇਆ ਮੈਂ, ਵੇਖ ਲਓ ਫਿਰ। ਇਹਦੀ ਵੀ ਤਖਤੀ ਬਣਵਾਓ ਯਾਰ, ਸਾਰੇ ਤਖਤੀਆਂ ਪਹਿਲੇ ਤਖਤੀਆਂ ਬਣਵਾ ਕੇ ਰੱਖ ਲਓ। ਉਸਤਾਦ ਜੀ ਵਾਕਈ ਵੈਸੇ ਹੋ ਜਾਣਾ ਚਾਹੀਦਾ। ਕਈ ਬੰਦੇ ਐਸੇ ਨੇ ਉਹ ਆਪਣੀ ਕਬਰ ਦੀ ਪਹਿਲੇ ਉਹ ਜਗ੍ਹਾ ਵੀ ਰਖਵਾ ਕੇ ਹੁੰਦੇ, ਕਿੰਨੇ ਸਾਲ ਉਹਨ ਰਖਵਾਈ ਹੁੰਦੀ ਹੈ ਕਿ ਮੇਰੀ ਅੰਮੀ ਦੇ ਨਾਲ ਮੇਰੀ ਜਗ੍ਹਾ, ਅੱਬੂ ਦੇ ਨਾਲ ਜਗ੍ਹਾ। ਉਹ ਇਹਨਾਂ ਦਾ ਖੁੱਲੀ ਸਾਈਡ ਤੇ ਹੋਣਾ ਨਾ ਫਿਰ ਇਦਾਂ ਕੰਮ। ਉਸਤਾਦ ਜੀ ਕਈ ਲੋਕ ਹੁੰਦੇ ਨੇ ਉਹਨਾਂ ਨੇ ਕਫਨ ਵੀ ਆਪਣੇ ਜਿਹੜੇ ਖਰੀਦ ਕੇ ਰੱਖੇ ਹੁੰਦੇ। ਹਾਂ ਗਰੀਬਾਂ ਦਾ ਹੱਕ ਖਾ ਕੇ, ਮਾਲ ਖਾ ਕੇ, ਮੁਲਾਜ਼ਮਾਂ ਤੇ ਜ਼ੁਲਮ ਕਰਕੇ ਮਾਰ ਕੇ ਬਖਸ਼ਿਆ ਨਹੀਂ ਹੋਣਾ। ਭਾਜੀ ਮੇਰੇ ਨਾਲ ਆਓ, ਤੁਹਾਨੂੰ ਮੈਂ ਮਾਲਕ ਦਿਖਾਵਾਂ, ਵੇਖ ਕੇ ਭੁੱਖ ਲੱਥਦੀ ਆ ਇੱਥੇ ਵੇਖ ਕੇ ਲੱਗਦੀ ਹੈ ਤੋਬਾ ਤੋਬਾ। ਮੈਨੂੰ ਅੱਛਾ ਰੋਟੀ ਦੀਆਂ ਪਲੈਨਿੰਗਾਂ ਕਰ ਰਹੇ ਹੁੰਦੇ ਹੁਣ ਖਵਾਣ। ਹਾਲੇ ਮੇਰਾ ਹਾਲ 10 ਦਿਨ ਨਹੀਂ ਗੁਜ਼ਰੇ ਇਹਨਾਂ ਨੂੰ ਮੈਂ ਸਮੋਸਾ ਖਵਾਇਆ ਇੱਕ ਕੈਸੇ ਸਾਨ ਫਰਾਮੋਸ਼ ਨੇ। ਉਹੀ ਮੈਂ ਦੱਸਣ ਲੱਗਾ ਸੀ। ਮਰ ਜਾਵਾਂ ਹੁਣ ਮੈਂ। ਓਏ ਹੋਏ ਆ ਪਿਛਲੀਆਂ ਗਰਮੀਆਂ 'ਚ ਮੈਂ ਸ਼ਿਕੰਜਵੀ ਪਿਆਈ ਇਹਨਾਂ ਨੂੰ। ਕਿਆ ਦਿਆਲ ਹੋਈ ਹੈ ਹੱਲੇ ਤੱਕ ਕੰਨਾਂ ਤਾਂ ਨਹੀਂ ਬਾਹਰ ਆਉਂਦਾ ਹੀ ਆ। ਉਸਤਾਦ ਜੀ ਮਾਫੀ ਦੇ ਦਿਓ ਯਾਰ ਅੱਜ ਜਦੋਂ ਸਰਦੀਆਂ ਸ਼ੁਰੂ ਹੋਈਆਂ ਵਾ ਨਾ, ਤੇ ਮਹੀਨਾ ਨਹੀਂ ਤੇ 1.5 ਮਹੀਨਾ ਯਾਨੀ 30-35 ਦਿਨ ਹੋਏ ਆ ਮੈਂ ਨੰਗਦੇ ਜਲੇਬੀਆਂ ਇਹਨਾਂ ਨੂੰ ਖਵਾਈਆਂ। ਨਾ ਸ਼ੁਕਰੇ ਨੇ ਨਾ ਫਿਰ ਇਹ ਬੇੜੇ ਗਰਕ ਹੋਣੇ ਇਹਨਾਂ ਦੇ। ਅਹਿਸਾਨ ਫਰਾਮੋਸ਼ ਤੁਸੀਂ ਨਾ ਅਸਲ 'ਚ ਮੇਰੇ ਆਸਾਨ ਭੁੱਲ ਗਏ। ਭੁੱਲ ਗਏ। ਤੁਸੀਂ ਈਜ਼ੀ ਫਰਾਮੋਸ਼ ਆ। ਹਾਂਜੀ ਈਜ਼ੀ ਫਰਾਮੋਸ਼, ਸਹੀ ਗੱਲ। ਆਸਾਨ ਫਰਾਮੋਸ਼। ਤਾਂ ਕਿ ਮੇਰੀ ਬਾਂਹ ਨਹੀਂ ਹਿੱਲਣ ਦੀ ਹੈ। ਇੱਥੇ ਜਦੋਂ ਦਾ ਤੁਸੀਂ ਬਾਂਸ ਮਾਰਿਆ, ਬਾਂਸ ਉਹ ਵੀਡੀਓ ਆਉਣੀ ਆ, ਉਹਦੇ 'ਚ ਤੁਸੀਂ ਵੇਖਣਾ ਇਹਨਾਂ ਨੂੰ ਸਹੀ ਫੈਂਟੀ ਪਈ ਆ, ਸਹੀ ਬੇਈਮਾਨਾ ਤਸ਼ੱਦਦ ਹੋਇਆ यार। 4 बजे आ गए यार, शाम ढल गई, तब तक रात सर पे आ गई, चांद टमटमाने लग गया, तब ये काम पे आ रहे हैं। ਅਹਿਸਾਨ ਫਰਾਮੋਸ਼ ਲੋਕ इजी फरामोश। ਆਹੋ ਹੋਈ ਆਸਾਨ ਫਰਾਮੋਸ਼ ਆ। ਭੁੱਲ ਗਏ ਤੁਸੀਂ ਜਿਹੜੇ ਭਲੇ ਤੁਹਾਡੇ ਕੀਤੇ, ਆਪਣੇ ਮੂੰਹ ਚੋਂ ਬੁਰਕੀਆਂ ਕੱਢ ਕੇ ਫੇਰ ਉਹਨਾਂ ਨੇ ਆਪਣੇ ਮੂੰਹ 'ਚ ਹੀ ਵਾਪਸ ਪਾਈਆਂ। ਤੁਸੀਂ ਅੱਜ ਉਹ ਵਕਤ ਭੁੱਲ ਗਏ। ਤੁਹਾਨੂੰ ਨਾ ਮੈਂ ਹਿਸਾਬ ਲਾਇਆ, ਤੁਹਾਨੂੰ ਖਿਦਮਤ ਕਰਨੀ ਨਹੀਂ ਆਉਂਦੀ, ਤੁਹਾਨੂੰ ਲੈਣਾ ਨਹੀਂ ਆਉਂਦਾ। ਜੈਨੂਇਨ ਗੱਲ ਆ। ਰਾਤੀ 버ਗਰ ਆਏ ਹੈ, ਇੱਕ 버ਗਰ ਪਿਆ ਰਿਹਾ, ਉਹ ਭਾਂ ਨੇ ਸੁਬਾ ਗਰਮ ਕੀਤਾ ਓਵਨ ਕਰਕੇ, ਨਹੀਂ ਸਹੀ ਨਿਕਲਿਆ, ਦਿੱਤਾ ਤੈਨੂੰ, ਖਾਦਾ ਤੂੰ। ਓਏ ਹੋਏ ਇਦਾਂ ਕੋਈ ਕਰਦਾ? ਨਹੀਂ ਆਪਣੀ ਭੁੱਖ ਰੋਕ ਕੇ ਵੇਲਾ ਉਹਨਾਂ ਨੂੰ। ਇਦਾਂ ਕੋਈ ਨਹੀਂ यार ਛੱਡ ਯਾਰ, ਇਹ ਸਾਨ ਫਰਾਮੋਸ਼ ਇਹਨਾਂ ਤੋਂ ਇਹੀ ਸਿਲਾ ਸੀ ਯਾਰ। ਭਾਈ ਨੇ ਹੈ ਹੀ ਅਹਿਸਾਨ ਫਰਾਮੋਸ਼ ਆ। ਮੈਂ ਦੱਸਦਾ ਦਰਿਆ ਦੇ ਲਈ, ਕੱਲ ਦੀ ਗੱਲ ਆ, ਮੈਂ ਭਾਈ ਦੇ ਦਫ਼ਤਰ ਗਿਆ, ਮੈਂ ਕਿਹਾ ਭਾਈ ਨੂੰ 10,000 ਰੁਪਇਆ ਚਾਹੀਦਾ, ਤੁਹਾਡੀ ਮਿਹਰਬਾਨੀ ਹੈ, ਬੜੀ ਪਰੇਸ਼ਾਨੀ ਹੈ। ਭਾਈ ਨੇ ਕਿਹਾ ਯਾਰ ਹੈ ਹੀ ਨਹੀਂ ਮੇਰੇ ਕੋਲ, ਜਵਾਬ ਦੇ ਦਿੱਤਾ। ਮੈਂ ਨਿਕਲਣ ਲੱਗਾ ਮਾਯੂਸ ਜਿਹਾ ਹੋ ਕੇ, ਤੇ ਇਹਨਾਂ ਨੇ ਮੈਨੂੰ ਆਵਾਜ਼ ਮਾਰੀ। ਮੈਂ ਕਿਹਾ ਯਾਰ ਪਤਾ ਨਹੀਂ ਕਿੰਨੀ ਕੁ ਲੋੜ ਆ। ਮੈਨੂੰ ਭਾਈ ਨੇ ਆਵਾਜ਼ ਮਾਰੀ ਆ, ਮੇਰੇ ਵੀ ਜਾਨ 'ਚ ਜਾਨ ਆ ਗਈ ਕਿ ਚਲੋ ਬਿਠਾਇਆ ਮੈਨੂੰ, ਕਹਿੰਦੇ ਯਾਰ ਪਰੇਸ਼ਾਨੀ ਨਾ ਯਾਰ ਮੈਂ ਸੋਚਿਆ, ਮੈਂ ਕਿਹਾ ਯਾਰ ਪਤਾ ਨਹੀਂ ਕਿੱਥੇ ਫਸਿਆ ਵਿਚਾਰਾ, ਆਖਰ ਫਿਰ ਵੀ ਸਾਡਾ ਪੁੱਤਰ। ਮੈਂ ਕਿਹਾ ਯਾਰ ਜਿੰਦੇ ਰਹੋ। ਇੰਜ ਕਰਕੇ ਭਾਈ ਨੇ ਬਟੂਆ ਕੱਢਿਆ, ਉਹ ਭਾਈ ਇੰਜ 200 ਰੁਪਇਆ ਮੈਨੂੰ ਕੱਢ ਕੇ ਕਹਿੰਦੇ ਜਾ ਬਾਕੀ ਦਾ ਕਰ ਲਈ, ਹੁਣ ਮੇਰੇ ਕੋਲ ਇਹ ਹੀ ਆ। ਮੈਂ ਕਿਹਾ ਕੋਈ ਜੋ ਹੋ ਸਕਦਾ ਉਹ ਤੇ ਕਰਾਂ ਨਾ। ਇੰਨਾ ਕੋਈ ਕਹਿੰਦਾ ਮੈਂ ਕਿਸੇ ਦੇ ਦੇਣੇ, ਮੈਂ ਕਿਹਾ ਉਹਨੂੰ 10,000 ਆ। ਇੱਕ ਦਿਨ ਆਇਆ ਮੇਰੇ ਕੋਲ, ਮੈਂ ਕਿਹਾ ਇੱਕ ਬੰਦੇ ਦਾ 2500 ਰੁਪਇਆ ਦੇਣਾ, ਸਾਜ ਮੈਨੂੰ ਦੇ ਦਿਓ, ਮੇਰੀ ਤਨਖਾਹ 'ਚ ਕੱਟ ਲਿਓ। ਮੈਂ ਕਿਹਾ ਮੇਰੀ ਗੱਲ ਕਰਾ ਦੇਣਾ, ਮੈਂ ਮੰਨ ਲੈਣਾ। ਕੌਣ ਮੰਨਦਾ ਅੱਜ ਕੱਲ ਕਿਸੇ ਦੀ ਰਕਮ? ਨਹੀਂ ਇਹ ਤਾਂ ਵਾਕਈ ਗੱਲ। ਮੈਂ ਕਿਹਾ ਮੈਂ ਮੰਨਦਾ। ਉਹਨੇ ਮੈਨੂੰ ਗੱਲ ਕਰਾਈ ਆ, ਮੈਂ ਉਹਨੂੰ ਕਿਹਾ ਭਾਈ ਕੌਣ ਬੋਲ ਰਿਹਾ? ਉਹਨੇ ਕਿਹਾ ਜੀ ਤਾਰਕ ਬੋਲ ਰਿਹਾ। ਮੈਂ ਕਾਹਦੇ ਪੈਸੇ ਲੈਣੇ? ਕਹਿੰਦਾ ਜੀ ਇਹਨੇ ਧਾਰੇ ਲਏ ਸੀ। ਮੈਂ ਕਿਹਾ ਜੀ ਤੁਹਾਡੀ ਵਾਲਦਾ ਹਯਾਤ ਆ? ਕਹਿੰਦਾ ਹਾਂਜੀ। ਮੈਂ ਕਿਹਾ ਜੀ ਮੇਰੀਆਂ ਵੀ ਮਾਵਾਂ ਵਰਗੀ ਆ, ਤੁਹਾਨੂੰ ਉਹਦੀ ਜ਼ਿੰਦਗੀ ਦਾ ਵਾਸਤਾ ਜੇ ਇਹਨੂੰ ਅੱਲਾ ਵਾਸਤੇ ਮਾਫ ਕਰ ਦਿਓ।
ਕੀ ਬਾਤ ਹੈ। ਉਹ ਥੋੜਾ ਜਿਹਾ ਚੁੱਪ ਹੋਇਆ ਵਾ। ਉਹਨੇ ਕਿਹਾ ਭਾਜੀ ਅਸਲ 'ਚ ਲੋੜ ਸੀ। ਮੈਂ ਕਿਹਾ ਵਾਲਦ ਸਾਹਿਬ ਹੈ ਨੇ? ਕਹਿੰਦਾ ਹਾਂਜੀ ਸ਼ੁਕਰ ਅੱਲਾ ਦਾ। ਮੈਂ ਕਿਹਾ 1000 ਸਾਲ ਉਹਨਾਂ ਦੀ ਜ਼ਿੰਦਗੀ ਕਰਨੀ, ਉਹਨਾਂ ਦੀ ਤੰਦਰੁਸਤੀ ਦਾ ਵਾਸਤਾ, ਉਹਨਾਂ ਦਾ ਸਾਇਆ ਸਦਾ ਤੁਹਾਡੇ ਸਿਰ ਤੇ ਰਵੇ ਇਨਸ਼ਾ ਅੱਲਾਹ ਤਾਲਾ, ਅਗਰ ਤੁਸੀਂ ਇਹਨੂੰ 2500 ਮਾਫ ਕਰ ਦਿਓ। ਉਸ ਬੰਦੇ ਨੇ ਦੂਜੀ ਗੱਲ ਨਹੀਂ ਕੀਤੀ। ਉਹਨੇ ਕਿਹਾ ਭਾਈ ਮੈਂ ਛੱਡੇ। ਕੀ ਬਾਤ ਹੈ। ਕਿਉਂ? ਮੈਂ ਕਿਹਾ ਇਹਨੂੰ ਕਹਿ ਦਿਓ। ਮੈਂ ਫੋਨ ਤੇ ਗੱਲ ਕਰੀ। ਉਹਨੇ ਕੀ ਕਿਹਾ ਤੈਨੂੰ? ਮੈਂ ਯਕੀਨ ਕਰ ਉਹਦੀ ਤੂੰ ਨਹੀਂ ਨਿਕਲੀ, ਪੂਰਾ ਬੋਲਿਆ ਹੀ ਨਹੀਂ। ਉਹ ਕਹਿੰਦਾ ਠੀਕ ਹੈ ਸਰ, ਕਹਿੰਦਾ ਉਹਨਾਂ ਵਾਸਤੇ ਹੀ ਏਡੇ ਪਾ ਦੇ। ਇਹ ਮੇਰੀ ਸਿਰ ਪੀੜ ਆ। ਉਹ ਖੁਦਾ ਦੇ ਉਹਦੇ ਤੇ ਲਵਾਏ ਕਿ ਨਹੀਂ? ਮੈਂ ਯਕੀਨ ਕਰ ਆਇਆ ਹੀ ਕਿਹੜੇ ਨਹੀਂ। ਆਸਾਨ ਓਏ ਕਰਾਉਣ। ਆਸਾਨ ਫਰਾਮੋਸ਼ ਆ, ਤੁਹਾਨੂੰ ਪਿਆਰ ਲੈਣਾ ਹੀ ਨਹੀਂ ਆਂਦਾ। ਪਿਆਰ ਲੈਣ ਦਾ ਤਰੀਕਾ ਵਾ। ਮੈਨੂੰ ਕੱਲ ਜਿਹੜਾ 9800 ਮਿਸ ਕਰਕੇ 200 ਮਿਲਿਆ, ਉਹ ਮੈਨੂੰ ਚਾਹੀਦਾ ਹੀ 200 ਸੀ। ਮੈਂ 9800 ਵੱਧ ਮੰਗਿਆ ਸੀ। ਮੈਨੂੰ ਪਤਾ ਨਾ ਪਿਆਰ ਕਿੱਦਾਂ ਲੈਣਾ, ਤੁਹਾਨੂੰ ਸਮਝ ਹੀ ਨਹੀਂ ਆਇਆ। ਇਹ ਮੈਨੂੰ ਅੱਜ ਪਤਾ ਚੱਲਿਆ, ਇਹ ਜਿਹੜਾ ਕਹਿੰਦੇ ਸਵੇਰ ਟਾਈਮ ਨਾਲ ਉੱਠੋ ਅੱਲਾ ਪਾਕ ਰਿਜ਼ਕ ਵੰਡਦਾ ਹੁੰਦਾ। ਇਹ ਤੁਸੀਂ ਲੇਟ ਆਨੇ ਇਸੇ ਤੋਂ ਹੀ, ਟਾਈਮ ਨਾਲ ਆਓ, ਉਹ ਵੀ ਭਾਣ ਵੀ ਤੁਹਾਨੂੰ ਕੀ ਬਾਤ ਹੈ। ਤੁਸੀਂ ਸਾਡੇ ਨਾਲ ਬਹੁਤ ਪਿਆਰ ਕਰਦੇ ਹੋ ਉਸਤਾਦ। ਮੈਂ ਤਾਂ ਤੂੰ ਭੁੱਲ ਗਿਆ ਫੈਸਲ ਕਿਹੜੀ ਗੱਲ ਭੁੱਲ ਗਿਆ, ਸਹੀ ਗੱਲ। ਉਸਤਾਦ ਜੀ ਇੱਕ ਸੂਜੀ ਦੇ ਦਿਓ ਤੇ ਪਰਫਿਊਮ ਦੇ ਦਿਓ, ਠੀਕ ਹੈ, ਤੇ ਉਹ ਜਿਹੜੇ ਨਵੀਆਂ ਜਰਸੀਆਂ ਆਈਆਂ ਉਹਨੂੰ ਧੋ ਦੇ ਦਿਓ। ਮੈਂ ਵੇਖਣਾ ਕਿੰਨਾ ਮੇਰੇ ਕੋ ਪਿੱਛੇ ਕੀ ਰਹਿ ਜਾਣਾ। ਦੋ ਹੀ ਤੇ ਇੰਝ ਤਾਂ ਨਹੀਂ ਕਿਸੇ ਕੋ ਚੀਜ਼ ਮੰਗੀ ਦੀ। ਆ ਪਿਆਰ ਆ। ਇਹੀ ਤੇ ਮੇਰੀ ਰਾਸ ਆ। ਤੇ ਮੇਰੇ ਪੱਲੇ ਕੀ ਰਹਿ ਹਾਂ, ਤੇ ਮੇਰੇ ਪੱਲੇ ਕੀ ਰਹਿ। ਫੈਸਲ ਸਾਹਿਬ ਜਿਹੜਾ ਮੈਂ ਪਹਿਲੇ ਸਾਰਾ ਕੁਝ ਦਿੱਤਾ ਉਹ ਭੁੱਲ ਗਿਆ। ਕੀ ਦਿੱਤਾ ਜੇ ਦੱਸੋ ਤਾਂ ਸਹੀ, ਕੀ ਦਿੱਤਾ ਕੀ? ਭਾਈ ਨੇ ਮੇਰੀ ਗੱਲ ਇਸਤੇਮਾਲ ਨਹੀਂ ਕੀਤਾ ਸਾਨੂੰ। ਸੁਣੋ ਮੇਰੀ ਗੱਲ ਸੁਣੋ। ਮੇਰੇ ਕੋ ਕੇਟੂ ਹੁੰਦਾ ਸੀ ਨਾ, ਡੌਗ ਲੈਬਰੇ ਕੇਟੂ ਹੁੰਦਾ ਸੀ। ਪਿਛਲੀਆਂ ਸਰਦੀਆਂ 'ਚ ਉਹਦੇ ਲਈ ਨਾ ਮੈਂ ਇੱਕ ਜਰਸੀ ਕਿਤੋਂ ਲੱਭ ਕੇ ਨਾ, ਤੇ ਮੈਂ ਉਹਦੀ ਜਰਸੀ ਪਾਈ ਸੀ। ਉਹਨੂੰ ਜਰਸੀ ਪਾ ਲੈਣਾ ਨਾ ਲੱਤਾਂ ਕੱਟ, ਉਹ ਗਵਾਚ ਗਿਆ ਯਾਰ। ਆਸਾਨ ਫਰਾਮੋਸ਼ ਦੀ ਕੀ ਗੱਲ ਕਰਨੀ। ਉਸੇ ਟਾਈਮ ਜਰਸੀ ਇਹ ਆਇਆ ਮੇਰੇ ਕੋ, ਮੈਂ ਜਰਸੀ ਇਹਨੂੰ ਨਹੀਂ ਦਿੱਤੀ। ਇਹਦਾ ਮੁੰਡਾ ਪਾਉਂਦਾ ਸੇਲ ਉਹਨੂੰ ਪੁੱਛ ਦਰਿਆ ਮਰਜੀ। ਇਹ ਹੁਣ ਗੁਰਦੇ ਦੇ ਦਾ ਆਪਣੇ। ਹੁਣ ਉਹਨਾਂ ਨੇ ਕਿਹਾ ਵੀ ਨਹੀਂ ਤੇ ਉਹ ਜਿਹੜੀ ਕੁੱਤੇ ਵਾਲੀ ਜਰਸੀ ਤੁਸੀਂ ਕੁੱਤੇ ਵਾਲੀ ਨਹੀਂ ਸੀ, ਉਹ ਕੇਟੂ ਵਾਲੀ ਸੀ। ਉਹ ਕੁੱਤਾ ਨਾ ਕਹੇ, ਉਹ ਕੇਟੂ ਤੋਂ ਪਹਿਲੇ ਮੇਰੀ ਸੀ। ਸਿਰਫ ਬਰਾਸਤਾ ਕੇਟੂ ਗਈ ਹੈ। ਅੱਛਾ ਚਲੋ ਠੀਕ ਹੈ, ਚਲੋ ਮੈਂ ਪਿਆਰ ਵੇਖਦਾ, ਕਿਲੋ ਸ਼ਾਇਦ ਦਵੋ। ਅੱਛਾ ਇਹ ਮੈਂ ਸਬੂਤ ਦੇਣਾ ਵਾ? ਆਹੋ ਸਬੂਤ। ਸਾਜੀ ਦੁਨੀਆ ਨਹੀਂ, ਵੇਖੋ ਤੁਸੀਂ ਵੇਖੀ ਮੇਰੇ ਤੇ ਗਣਾਓ ਕੋਈ ਆਸਾਨ ਮੇਰੇ ਤੇ ਕੀਤਾ। ਓਏ ਉਹ ਖੁਦਾ ਦਾ ਨਾ, ਜੇ ਹੁਣ ਤੁਸੀਂ ਝੂਠ ਨਾ ਬੋਲਿਓ ਉਸਤਾਦ ਜੀ। ਇਹ ਤੇ ਰਾਤ ਪੈ ਜਿਹੜੀ ਵੀ ਤੇਰੇ ਤੇ ਬਹੁਤ ਆ। ਫਰੀਦ ਸਾਹਿਬ, ਤੂੰ ਤੇ ਇੱਕ ਦੇਰ ਨਹੀਂ ਦੇ ਸਕਦਾ। ਉਸਤਾਦ ਨੇ 9 ਮਹੀਨੇ ਢਿੱਡ 'ਚ ਰੱਖਿਆ ਤੈਨੂੰ। ਮੈਂ ਕਿਹੜਾ ਰੱਖਿਆ ਉਹ ਦਫ਼ਤਰ ਰੱਖਿਆ, ਦਫ਼ਤਰ ਗਿਆ। ਉਹ ਪਿਛਲੇ ਦਾ ਹੈ ਨਾ। ਨਹੀਂ ਉਸਤਾਦ ਜੀ ਉਹ ਮੇਰੇ ਸਾਹਮਣੇ ਵਾਕਿਆਤ ਹੋਏ। ਓਏ ਆਵੇ ਤੂੰ ਹਟ ਜਾ। ਕੈਸਾ ਤੇਰਾ ਦਹੀਂ ਭੱਲੇ ਖਾਂਦੇ ਭਾਈ। ਯਾਰ ਇਹਨਾਂ ਦੋਵਾਂ ਨੂੰ ਇਹਨੂੰ ਮੈਂ ਗਿੱਲੀ ਜਗ੍ਹਾ ਤੇ ਕੁੱਟਦਾ ਰਿਹਾ, ਇਹਨੂੰ ਮੈਂ ਸੁੱਕੀ ਜਗ੍ਹਾ ਤੇ ਕੁੱਟਦਾ ਓਏ ਰਿਹਾ। ਹੋਏ ਹੋਏ ਹੋਏ, ਕੀ ਕਹਿੰਦੇ ਕੀ ਕਹਿੰਦੇ। ਠੀਕ ਹੈ ਮੈਨੂੰ ਲੱਗਦਾ ਇਹਨੂੰ ਗਿੱਲੀ ਤੇ ਕੁੱਟਦੇ ਰਹੇ। ਉਸਤਾਦ ਦਾ ਮੈਂ ਜਦੋਂ ਦੇਖਣਾ ਕਿ ਯਾਰ ਹੀਟਰ ਆ ਸਰਦੀਆਂ ਚੱਲਦੀ ਵੀ ਉਧਰ ਮੰਗਾਇਆ ਸੀ ਉਹ ਸਾਰਾ। ਮੈਂ ਉਸਤਾਦ ਅੰਦਰ ਬੈਠਾ, ਮੈਂ ਕਿਹਾ ਮੇਰੇ ਪੁੱਤਰ ਬਾਹਰ ਸਰਦੀ 'ਚ। ਓਏ ਹੋਏ ਹੋਏ। ਠੀਕ ਹੈ ਜੀ, ਉਹ ਮੇਰੇ ਜਿਗਰ ਦਾ ਟੁਕੜਾ ਬਾਹਰ ਸਰਦੀ 'ਚ, ਖਿੱਚ ਪਈ। ਤੇ ਮੈਂ ਇੱਥੇ ਹੀਟਰ। ਹਾਏ ਹਾਏ। ਮੈਂ ਆਵਾਜ਼ ਦਿੱਤੀ, ਮੈਂ ਕਿਹਾ ਸੂਜੀ ਲੈ ਕੇ ਆਓ। ਉਹਨਾਂ ਨੇ ਉਹ ਸੂਜੀ ਲੈ ਕੇ ਆਂਦਾ ਕੁੱਤਾ, ਉਹਨੂੰ ਮੈਂ ਅੱਗੇ ਨਾਲ ਭਾਇਆ। ਮੇਰੀ ਜਾਨ 'ਚ ਜਾਨ ਆਈ, ਕਿਉਂਕਿ ਮੈਂ ਕਿਹਾ ਯਾਰ ਹੁਣ ਮੈਨੂੰ ਲੱਗ ਰਿਹਾ ਜ਼ੁਲਮ ਨਹੀਂ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਸੂਜੀ ਤੇ ਮੈਂ ਬੈਠੇ, ਮੈਂ ਸੋਚਿਆ, ਮੈਂ ਕਿਹਾ ਯਾਰ ਫੈਸਲ ਬਾਹਰ ਭਾਵੇਂ ਸਰਦੀ 'ਚ ਹੋਵੇ, ਫਰੀਦ ਭਾਵੇਂ ਸਰਦੀ 'ਚ ਹੋਵੇ, ਤੇ ਇਹ ਹੋ ਸਕਦਾ ਅੰਦਰ ਆਉਣ ਹੈ। ਤੇ ਮੈਂ ਮੁੰਡੇ ਨੂੰ ਆਵਾਜ਼ ਮਾਰੀ ਤੇ ਮੈਂ ਕਿਹਾ ਕੁੰਡੀ ਲਾ ਦੇ ਅੰਦਰੋਂ। ਕਿਉਂ ਕੋ ਕਰਤਾ ਕਿ ਅਸੀਂ ਠੰਡ 'ਚ ਮਰੀ ਜਾਈਏ ਤੇ ਤੁਸੀਂ ਤੇ ਸੂਜੀ ਅੰਦਰ ਹੀ। ਹੋਰ ਇੱਕ ਬਾਪ ਕੀ ਕਰਦਾ ਵਾ? ਦੱਸ, ਕੋਈ ਵੀ ਨਹੀਂ ਇੰਨੀ ਹਮਦਰਦੀ ਕੋਈ ਨਹੀਂ ਕਰਦਾ। ਯਕੀਨ ਕਰ। ਆ ਜਿਹੜਾ ਮੈਨੂੰ ਨਾ ਆਹ ਲੰਡੇ ਦਾ ਕਮਰ ਜ਼ਮਾਨ ਕਹਿਰਾ ਆ ਨਹੀਂ ਹਟਣ ਡਿਆ। ਨੇ ਤੇ ਕਸਮੇ ਮੈਂ ਆਸਾਨ ਦੱਸ ਦਿਆਂ ਨਾ ਇਹਨਾਂ ਨੇ ਕੀ ਇਹਨਾਂ ਨੇ ਸਾਡੇ ਤੇ ਜ਼ੁਲਮ ਹੀ ਕੀਤੇ ਅੱਜ ਤੱਕ। ਜ਼ੁਲਮ ਨਹੀਂ, ਉਹਨਾਂ ਨੇ ਵੱਡ ਤੁਹਾਡੇ ਤੋਂ ਲੁਕੋਇਆ। ਉਹ ਮੇਰੀ ਪਿਸ਼ੌਰੀ ਚੱਪਲ ਬਈ ਅੱਗੋਂ ਥੋੜੀ ਜੀ ਐਵੇਂ ਇੰਨੀ ਕਪਾਟੀ ਅੱਗੋਂ, ਤੇ ਉਹਦੇ ਬੱਕਲ ਪੈਣ ਵਾਲੇ, ਤੇ ਉਹ ਵੱਧਰੀ ਇੱਕ ਵੱਧਰ ਹੈਗੀ ਸੀ, ਇੱਕ ਵੱਧਰ ਲੱਥ ਕੇ ਡਿੱਗ ਪਈ ਸੀ। ਨਵੀਂ ਮੈਂ ਫੜਾਈ ਇਹਨੂੰ, ਦਬ ਕੇ ਮਰ ਜਾ। ਹੋਰ ਕੀ ਦੇ ਦੇਣ ਹੁਣ ਤੈਨੂੰ। ਨਵੀਂ ਲਿਸ਼ਕਾ ਮਾਰਦੀ। ਓਏ ਉਹ ਤੂੰ ਮੈਨੂੰ ਦੱਸਿਆ ਨਹੀਂ ਤੂੰ ਮੈਨੂੰ। ਉਹ ਇੱਕ ਪੈਰ ਸੀ ਤੇ ਇੱਕ ਪੈਰ, ਇੱਕ ਮਿਸਾਲ 10,000 ਦੀ ਜੁੱਤੀ, ਇੱਕ ਪੈਰ ਕਿੰਨੇ ਦਾ ਹੋਇਆ ਜੀ? 5000 ਰੁਪਏ ਦਾ। ਤੁਸੀਂ ਸਾਨ ਫਰਾਮੋਸ਼ ਹਾਂ। ਇੱਕ ਪੈਰ ਤੇ ਪਾ ਕੇ ਫਿਰ ਉਹ ਪਾਇਆ ਮੈਂ ਇੱਕ ਪੈਰ ਦੀ ਤਸਵੀਰਾਂ ਖਿੱਚ ਲੋਕਾਂ ਨੂੰ ਸੈਂਡ ਕਰਦਾ। ਸੱਜੀ ਸਾਈਡ ਤੋਂ ਤੇ ਪਿਸ਼ੌਰੀ ਬਣ। ਉਸਤਾਦ ਜੀ ਤੁਸੀਂ ਸਾਡੀਆਂ ਖਿਦਮਤਾਂ ਭੁੱਲ ਗਏ ਜੇ। ਮੈਂ ਤੁਹਾਨੂੰ ਜਦੋਂ ਤੁਸੀਂ ਬਿਮਾਰ ਸੀ ਹੋ, ਮੈਂ ਆਪ ਮੂੰਹ ਤੇ ਬੈਠੇ ਨੇ ਉਸਤਾਦ ਜੀ, ਮੈਂ ਕੋਲ ਇਹਨਾਂ ਦੇ ਬਹਿ ਕੇ ਕਾਵੇ ਦਾ ਘੁੱਟ ਲਾਇਆ। ਸਿਰਫ ਇਹਨਾਂ ਨੇ ਕਾਵਾ ਜਿਹੜਾ ਬਾਕੀ ਸਾਰਾ ਪੀਤਾ। ਮੇਰੇ ਲੋ ਜੀ ਮੈਂ ਰੋਟੀ ਖਾ ਰਿਹਾ ਆ। ਹੁਣ ਨਾ ਮੰਨੇ ਤੇ ਫਿਰ ਮੁਨਾਫਕਤ ਦਾ ਲੈਵਲ ਚੈੱਕ ਕਰੋ। ਵੀ 4 ਰੋਟੀਆਂ ਸੀ, ਮੈਂ 2 ਖਾਧੀਆਂ। ਫਿਰ ਮੈਂ ਕਿਹਾ ਯਾਰ ਮੈਨੂੰ ਹੋਰ, ਮੈਂ ਅੱਧੀ ਹੋਰ ਖਾਧੀ। ਮੈਂ ਇੱਥੇ ਤੱਕ ਤੁੰਨ ਗਿਆ।
ਬਾਕੀ ਇੱਕ ਰੋਟੀ ਸਾਲਣ ਨੰਗੀ ਨਹੀਂ ਮੈਨੂੰ। ਮੈਂ ਕਿਹਾ ਮੇਰਾ ਪੁੱਤਰ, ਮੈਂ ਇਹਨੂੰ ਕਿਹਾ, ਮੈਂ ਕਿਹਾ ਫਰੀਦ ਤੂੰ ਖਾ। ਓਏ ਹੋਏ 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 ਹੋਏ। ਹੋਰ ਕੀ ਕਰਾਂ ਮੈਂ? ਕੱਲ ਮੈਂ ਗਿਆ ਭਾਂ ਦੇ ਕਮਰੇ 'ਚ ਓਏ ਇਹ ਕਦੋਂ ਦੱਸਣੇ ਆ? ਓਏ ਉਹ ਗੱਲ ਮੈਂ ਵੇਖਿਆ ਦੱਸਣੇ ਆ। ਅੱਛਾ, ਹਾਂ। ਅੱਛਾ, ਮੈਂ ਕਿਹਾ ਸਾਨ ਕੀਤੇ ਇਹਨਾਂ ਦੇ ਅੰਡੇ ਚਨੇ ਨਾਲ ਨਾਸ਼ਤਾ ਪੂੜੀਆਂ। ਮੈਂ ਗਿਆ, ਮੈਨੂੰ ਭਾਂ ਨੇ ਸਪੈਸ਼ਲ ਆਵਾਜ਼ ਮਾਰੀ, ਕਹਿੰਦੇ ਉਹਨੂੰ ਬੁਲਾ। ਮੈਂ ਗਿਆ, ਕਹਿੰਦੇ ਫਰੀਦ ਆ ਗਿਆ। ਮੈਂ ਕਿਹਾ ਹਾਂਜੀ। ਕਹਿੰਦੇ ਆ ਫਟਾਫਟ ਕਲੋਜ਼ ਕਰ ਦਿੱਤਾ। ਹੋਰ ਕੀ ਕਰਨੇ ਯਾਰ ਤੁਹਾਡੇ ਲਈ। ਯਾਰ ਮੈਂ ਕਿਹਾ ਅੰਦਰ ਆਏਗਾ, ਦੇਖ ਕੇ ਦੁੱਖ ਹੋਏਗਾ ਇਹਨੂੰ। ਹਾਂਜੀ ਆ ਵੇਖੋ, ਜਦੋਂ ਮੈਂ ਸ਼ਾਗਿਰਦ ਹੋਇਆ ਸੀ ਨਾ ਤੁਹਾਡੇ, ਤੁਹਾਨੂੰ ਯਾਦ ਹੋਏਗਾ, ਲਓ ਜੀ ਪੂਰਾ ਇਲਾਕਾ ਵੇਖਣ ਡਿਆ ਸੀ। ਮੈਂ ਪੂਰੀ ਪਾਈਆ ਮਠਿਆਈ ਲਿਆ ਕੇ ਤੇ ਮੈਂ ਇਹਨਾਂ ਦੇ ਕੋਲ ਰੱਖੀ ਸੀ। ਓਏ ਇਹ ਛੱਡ ਦੇ, ਸ਼ਾਗਿਰਦ ਫਿਰ ਮੈਂ ਹੋਇਆ ਸੀ ਫਰੀਦ। ਅੱਛਾ ਜੀ। ਯਕੀਨ ਕਰ, ਉਸਤਾਦ ਨੇ ਆ ਗਾਨਾ ਜਦੋਂ ਬਣਵਾਇਆ ਨਾ ਉਸਤਾਦ ਜੀ ਕੋ, ਹਾਂ ਪੂਰੇ ਆਪਣੇ ਇਲਾਕੇ ਦੀ ਦਾਵਤ ਕੀਤੀ ਸੀ। ਟੈਂਟ ਲਵਾਏ ਸੀ ਕਨੋਪੀ ਦੇ ਵਿੱਚ ਸਾਰੇ। ਉਸਤਾਦ ਜੀ ਨਾ ਇਹ ਚੀਜ਼ ਇਹਦੇ ਚ ਕਾਹਦਾ ਚੀਜ਼ ਆ, ਇਹ ਮਜ਼ਾਕ ਕਰਨ ਡਿਆ ਮੈਂ। ਓਏ 7 ਮੇਰੀ ਦੇਗਾ ਸੀ ਗੱਲ ਸੁਣ ਲੈ, ਬਿਰਿਆਨੀ ਦੀਆਂ। ਸਿਰਫ ਇਸ ਕਰਕੇ ਲੇਟ ਹੁੰਦਾ ਕਿ ਆਟੇ ਵਾਲੀ ਲਾਈਨ 'ਚ ਲੱਗਾ ਹੁੰਦਾ। ਚਾਹ ਫੜੀ। ਠੀਕ ਆ, 7 ਦੇਗਾ ਬਿਰਿਆਨੀ ਦੀਆਂ ਸੀਗੀਆਂ। ਕਹਿੰਦਾ ਉਹ ਸਿਰਫ ਸਵੇਰੇ ਇਸ ਤੋਂ ਲੇਟ ਹੁੰਦਾ ਕਿ ਆਟੇ ਦੀ ਲਾਈਨ 'ਚ ਲੱਗਾ ਹੁੰਦਾ। ਤੇ ਗੱਲ ਵੱਡੀ ਸੁਣਾਏਗਾ। ਨਹੀਂ ਉਸਤਾਦ ਜੀ, ਇਹ ਤੁਸੀਂ ਵਾਕਈ ਇਦਾਂ ਹੀ ਸ਼ਾਗਿਰਦ ਹੋਇਆ ਸੀ? ਹਾਂਜੀ, ਇਹ ਜਦੋਂ ਮੇਰਾ ਸ਼ਾਗਿਰਦ ਹੋਇਆ ਨਾ, ਉਹ ਪੁੱਛੀ ਗਵਾਹ ਨੇ ਉਸਤਾਦ ਨੂੰ ਇੱਕ ਸੂਟ, ਕਸਮ ਵਾਲੀ ਗੱਲ ਹੈ, ਬੋਸਕੀ ਦਾ। ਠੀਕ ਹੈ, ਇਹ ਬੋਸਕੀ ਦਾ ਕਿਹੜਾ ਸੂਟ ਉਹ ਹੁੰਦਾ? ਬੋਸਕੀ ਦਾ ਡੱਬਾ ਸੀਗਾ। ਉਹ ਬੋਸਕੀ ਰਿਹਾ। ਮੈਂ ਕਿਦੋਂ ਮੈਨੂੰ ਸੂਟ ਦੇਤਾ ਬੋਸਕੀ ਦਾ? ਉਸਤਾਦ ਜੀ ਅੱਲਾ ਦੀ ਕਸਮ ਹੈ, ਨਾ ਝੂਠ ਨਾ ਬੋਲਣਾ। ਇੱਕ ਬੋਸਕੀ ਦਾ ਸੂਟ, ਫੈਸਲ ਨਾਲ ਭਾਈ ਥੱਲੇ ਤੋਲੀਆ, ਇੱਕ ਥੱਲੇ ਜੁੱਤੀ ਸੀ, ਨਾਲ ਫੀਡਰ ਸੀਗੇ। ਠੀਕ ਹੈ, ਕੀ ਸੀ? ਉਹ ਫੀਡਰ ਸੀਗੇ ਉਹਦੇ ਉਸਤਾਦ ਜੀ, ਕਿ ਉਹ ਇਹ ਹੁਣ ਸਾਡੇ ਹੁੰਦੇ ਸੀ ਨਾ। ਨੌ ਮਲੂਤ ਬੱਚੇ ਦਾ ਸ਼ਾਗਿਰਦ ਹੋਇਆ ਠੀਕ ਸੀ। ਹੈ, ਫੀਡਰ ਨਾਲ ਕੀ ਜੁੱਤੀ ਪਾਲਿਸ਼ ਕਰਨੀ। ਹੁਣ ਕੀ ਹਨ ਕਰੀਬ। ਮੇਰੀ ਗੱਲ ਸੁਣ, ਉਸ ਤੋਂ ਬਾਅਦ ਫਰੀਦ ਸਾਹਿਬ ਮੇਰੀ ਗੱਲ ਸੁਣੋ ਇੱਕ ਮਿੰਟ ਓਏ, ਮੇਰੀ ਗੱਲ ਪੂਰੀ ਹੋ ਜਦੋਂ ਜਾਣ ਤੁਸੀਂ ਸ਼ਾਗਿਰਦ ਹੋਏ ਨਾ, ਫਿਰ- ਅੱਧਾ ਘੰਟਾ ਧਮਾਲ ਪਾ ਕੇ ਭੋਰਾ ਚੋਲ ਇਹਨਾਂ ਨੂੰ ਦਰਬਾਰ ਤੋਂ ਉਦੋਂ ਮਿਲਦੇ ਹੁੰਦੇ ਸੀ। ਤੁਸੀਂ ਸ਼ੁਕਰ ਕਰੋ ਔਰ ਜਾਏ ਇੱਧਰ ਆ ਗਏ ਹੋ। ਅੱਲਾ ਦੀ ਕਸਮ ਹੈ, ਮੇਰੇ ਨਾਲ ਨਾ ਮੇਰਾ ਮੂੰਹ ਨਾ ਖਲਵਾਈ। ਮੇਰੀ ਅੰਮੀ ਪਤਾ ਕੀ ਕਹਿੰਦੇ ਨੇ, ਹਾਂ। ਕਿ ਮੇਰਾ ਪੁੱਤਰ ਜਿਹੜਾ ਫੈਸਲ ਹੈ, ਉਹਦਾ ਉਸਤਾਦ ਕਿੱਡਾ ਖੁਸ਼ ਨਸੀਬ ਹੈ ਕਿ ਉਹਦਾ ਉਸਤਾਦ ਹੈ। ਹਾਏ ਵਾਹ, ਫੈਸਲ ਸਾਹਿਬ ਦਿਲ ਜਿੱਤ ਲਿਆ ਯਾਰ, ਦਿਲ ਜਿੱਤ ਲਿਆ ਫੈਸਲ। ਤੇ ਮੇਰੀ ਅੰਮੀ ਪਤਾ ਕੀ ਕਹਿੰਦੀ ਹੈ? ਸੁਣੋ ਮਾਂ ਜੋ ਵੀ ਕਹਿੰਦੀ ਸੱਚੀ ਕਹਿੰਦੀ ਹੈ। ਹਾਂ ਸੱਚੀ। ਆਹੋ ਠੀਕ। ਮੇਰੀ ਅੰਮੀ ਕਹਿੰਦੀ ਆ ਕਿ ਚੰਗਾ ਭਲਾ ਮੇਰਾ ਪੁੱਤਰ ਫਿਰਦਾ ਹੁੰਦਾ ਸੀ, ਸੋਹਣਾ ਸੁਨੱਖਾ, ਕਦੀ ਟੈਨਸ਼ਨ 'ਚ ਨਹੀਂ ਸੀ। ਹਾਏ ਹਾਏ ਕਿਹੜੇ ਸ਼ਾਗਿਰਦ ਕਰ ਲਏ ਨੇ। ਅੱਛਾ, ਇਹ ਭੁੱਲ ਜਾਓਗੇ। ਯਾਰ ਮੈਨੂੰ ਤੇਰਾ ਨਾਂ ਲੈ ਲੈ ਕੇ ਮੇਰੀ ਮਾਂ ਤੈਨੂੰ ਦੁਆਵਾਂ ਦਿੰਦੀ ਆ ਬੱਦ। ਅੱਛਾ, ਅਸੀਂ ਉਹ ਭੁੱਲ ਗਏ ਵਕਤ ਵੀ ਅਸੀਂ ਵਾਸ਼ਰੂਮ ਤੱਕ ਸਾਫ਼ ਕਰਦੇ ਨੇ ਤੁਹਾਡੇ। ਫਰੀਦ ਯਾਰ ਇਮੋਸ਼ਨਲ ਨਾ ਕਰ। ਮੈਂ ਆਪਣੀ ਲਾਈਫ 'ਚ ਮੈਂ ਕਿੰਨੀ ਵਾਰੀ ਮੈਂ ਵਾਸ਼ਰੂਮ ਧੋਤਾ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਔਰ ਮੈਂ ਇਹਨਾਂ ਨੂੰ ਘੁੱਟਦਾ ਮੈਂ ਅਕਸਰ ਇਹਨਾਂ ਦੀ ਲੱਤ ਤੇ ਪਿੰਨੀ ਤੇ ਸਿਰ ਰੱਖ ਕੇ ਸੌਂ ਜਾਂਦਾ। ਵਾਸ਼ਰੂਮ ਧੋਂਦਾ ਦੱਸ। ਯਾਰ ਉਸਤਾਦ ਜਦੋਂ ਬਿਮਾਰ ਹੋਏ ਨੇ ਹਸਪਤਾਲ, ਆਹੋ, ਅਸੀਂ ਲੈ ਕੇ ਗਏ ਆ ਬਕਾਇਦਾ ਤੌਰ ਉਹ ਤੇ। ਟੁੱਟੇ ਸਟ੍ਰੈਚਰ ਤੇ। ਆਹੋ ਮੈਨੂੰ ਟੁੱਟੇ ਤਰੀਕੇ ਇੱਕ ਪਾਸੋਂ ਤੋਂ ਚੁੱਕਿਆ ਸੀ, ਤੂੰ ਗਿਆ ਸੀ ਕਿੰਨੇ ਡਿੱਗ ਪਣਾ, ਫਿਰ ਰਾਜ ਡਿੱਗ ਵੀ ਪਏ ਸੀ। ਹਾਂ ਉਸਤਾਦ ਜੀ ਜਦੋਂ ਤੁਸੀਂ ਮੈਨੂੰ ਕਿਹਾ ਸੀ ਧੋ ਦੇ, ਤੇ ਤੁਸੀਂ ਭੁੱਲ ਗਏ ਉਸਤਾਦ ਦੇ ਇਹਸਾਨ ਸਾਰੇ। ਓਏ ਯਾਰ ਮੈਂ ਸ਼ਾਗਿਰਦ ਬਿਮਾਰ ਹੋ ਗਏ ਫੈਸਲ ਭਾਈ, ਬਿਮਾਰ, ਤਬੀਅਤ ਖਰਾਬ ਸੀ। ਭਾਈ ਨੇ ਫੋਨ ਕਰਕੇ ਪੁੱਛਿਆ ਕਿ ਤਬੀਅਤ ਖਰਾਬ ਆ? ਇਹਨੇ ਕਿਹਾ ਹਾਂਜੀ। ਭਾਈ ਨੇ ਉਸੇ ਟਾਈਮ ਕਿਹਾ ਕਿ ਫਿਕਰ ਨਹੀਂ ਕਰਨੀ, ਜਲਦੀ ਦਫ਼ਤਰ ਪਹੁੰਚ, 3 ਸ਼ੋਅ ਕਰਨੇ ਆ। ਇਸ ਤੋਂ ਵੱਧ ਕੀ ਹੈ? ਹੁਣ ਐਨ ਕਰੀਬ ਥੋੜੇ ਅਰਸੇ ਦੇ ਵਿੱਚ ਮੈਂ ਆਪਣੇ ਉਸਤਾਦ ਮੁਹਤਰਮ ਦੀ ਤਾਜਪੋਸ਼ੀ ਕਰਨਾ ਹੈ। ਅੱਲਾ ਜਾਣਦਾ ਮੇਰਾ ਅੱਲਾ ਜਾਣਦਾ ਇੰਜ ਦੀ ਤਾਜਪੋਸ਼ੀ। ਤੂੰ ਇਸੇ ਤੋਂ ਤੂੰ ਬਹੁਤ ਸਾਰੇ ਲੋਕਾਂ 'ਚ ਮਸ਼ਹੂਰ ਹੀ ਇਸੇ ਤੋਂ ਆ ਕਿ ਤੂੰ ਉਸਤਾਦ ਦੀ ਤਾਜਪੋਸ਼ੀ ਕਰ। ਯਾਰ ਇਹ ਆਦਤ ਚੰਗੀ ਨਹੀਂ ਹੁੰਦੀ। ਪਤਾ ਕੀ ਤਾਜਪੋਸ਼ੀ ਨਹੀਂ ਕਰਨੀ ਚਾਹੀਦੀ। ਸਹੀ ਬਾਤ, ਮਿਹਨਤ ਕਰੋ। ਬੰਦਾ ਅੰਦਰੋਂ ਮੁਨਾਫਕ ਹੁੰਦਾ ਜਿਹੜਾ ਮਾਲਕ ਦੀ ਤਾਜਪੋਸ਼ੀ ਕਰਦਾ। ਸਰ ਮਿਹਨਤ ਕਰੋ ਨਾ। ਮੈਂ ਕਿਹੜਾ ਤਾਜਪੋਸ਼ੀ ਇਹਨਾਂ ਨੇ ਕੁਝ ਕੋਸ਼ਿਸ਼ ਕਰਕੇ ਸਭ ਤੋਂ ਲੇਟ ਆਂਦਾ। ਕੋਸ਼ਿਸ਼ ਜਿੱਡੀ ਮਰਜ਼ੀ ਵੱਡੀ ਹੋਈ ਹੁੰਦੀ, ਤਾਜ ਤੇ ਤੱਲੇ ਹੀ। ਲੇਕਿਨ ਉਸਤਾਦ ਜੀ ਯਾਰ ਨਹੀਂ, ਮੈਂ ਤਾਂ ਪੂਰਾ ਫੈਸਲਾਬਾਦ ਸਾਰਾ ਵੀਡੀਓ ਆਏਗਾ। ਅੱਛਾ, ਟੋਟਲ ਮੀਡੀਆ ਆਏਗਾ। ਤਾਜਪੋਸ਼ੀ ਠੀਕ ਹੈ ਨਾ। ਸੋਨੇ ਦਾ ਤਾਜ 10 ਤੋਲੇ ਦਾ ਬਣਵਾਇਆ ਮੈਂ। ਠੀਕ ਹੈ, ਬੂਆ ਤੇਰਾ ਲੱਕੜ ਦਾ ਵਾ, ਸੋਨੇ ਦਾ ਤਾਜ ਤੂੰ ਬਣਵਾ ਲੈਣਾ। ਫਰੀਦ ਇੰਜ ਤੇ ਦਿਲ ਵੀ ਪਿੱਤਲ ਦਾ ਵਾ। ਆਏ ਹਾਏ ਕਿਆ ਬਾਤ। ਨਹੀਂ, ਉਹ ਤੂੰ ਤੇ ਨਹੀਂ ਨਾ ਫਿਰ ਕਰਨੀ। ਅੱਛਾ 2 ਲੱਖ ਰੁਪਏ ਦਾ ਤੋਲਾ ਸੋਨਾ ਵਾ। ਕਿੰਨੇ ਤੋਲੇ ਦਾ? 10 ਤੋਲੇ ਦਾ 20 ਲੱਖ ਰੁਪਏ ਦਾ ਤਾਜ।
ਹਾਂਜੀ ਉਹ ਕਰੋੜ ਰੁਪਈਆ ਵੀ ਉਸਤਾਦ ਜੀ ਮੇਰੇ ਉਸਤਾਦ ਤੋਂ ਵੱਧ ਨਹੀਂ ਹੈ। ਸਹੀ ਗੱਲ ਮੈਂ ਕਰੋੜ ਰੁਪਈਆ ਮੈਂ ਆਪਣੇ ਸਿਰਫ ਉਸਤਾਦ ਤੋਂ ਉਹ ਯਾਰ ਵੱਧ ਤਾਂ ਨਹੀਂ ਹੈ ਲੇਕਿਨ ਤੇਰੇ ਕੋ ਵੀ ਤਾਂ ਨਹੀਂ ਨਾ ਹੈ। ਓਏ ਉਹਨੇ ਕਿਹੜਾ ਪੱਲਿਓ ਕਰਨੇ ਕਹਿੰਦਾ ਉਹ ਕਿਸੇ ਨੂੰ ਕਹਿਣਾ ਕਿ ਯਾਰ ਮੈਂ ਉਸਤਾਦ ਦੀ ਤਾਜਪੋਸ਼ੀ ਕਰਨੀ, ਮੇਰਾ ਛੋਟਾ ਤਾਜ ਉਸਤਾਦ ਦਾ ਵੱਡਾ ਬਣਵਾ ਦੇ। ਇੱਕ ਤਾਜ ਨਾਲ ਇੱਕ ਤਾਜਪੋਸ਼ੀ ਹੋਣੀ ਆ। ਇੱਕ ਫੋਨ ਜਾਣਾ ਮੇਰਾ ਕੈਨੇਡਾ 'ਚ, ਇੱਕ ਜਰਮਨੀ 'ਚ, ਇੱਕ ਜਾਪਾਨ 'ਚ, ਇੱਕ ਅਮਰੀਕਾ 'ਚ, ਇੱਕ ਦੁਬਈ 'ਚ, ਹਾਂ ਬਲਕਿ ਕੈਨੇਡਾ ਦੇ ਵਿੱਚ ਹੀ ਹੋ ਜਾਣੀ ਆ। ਤਾਜਪੋਸ਼ੀ ਦੇ ਨਾਲ ਭਰਤੀ ਵੀ ਪੂਰੀ ਹੋ ਜਾਣੀ। ਤਾਜਪੋਸ਼ੀ ਕਰਨੀ ਹੈ ਤੇ ਯਾਰ ਉਹ ਪਿਛਲਾ ਕਮਰਾ ਵੀ ਦੂੰਗਾ, ਉਹਦਾ ਵੀ ਕੁਝ ਕਰਨਾ। ਯਾਰ ਮੈਂ ਬੋਰ ਵੀ ਡੂੰਗਾ ਹੋ ਜਾਣਾ ਤਾਜਪੋਸ਼ੀ ਦੇ ਨਾਲ। ਸਾਜੀ ਸਾਨੂੰ ਇੱਕ ਗੱਲ ਵੈਸੇ ਅਸੀਂ ਦੱਸੀਏ, ਤੁਹਾਨੂੰ ਵਾਕਈ ਨਾ ਸ਼ਾਗਿਰਦਾਂ ਦੀ ਕਦਰ ਦਾ ਨਹੀਂ ਪਤਾ। ਸਾਈ ਨਹੀਂ ਪਤਾ, ਸਾਈ ਮਾਫੀ ਯਾਰ ਕਿਹੜੇ ਕਿਹੜੇ ਵੱਡੇ ਸਟਾਰ ਹੋਏ ਨੇ। ਅਮਾਨੁੱਲਾ ਸਾਹਿਬ ਅੱਲਾ ਜ਼ਿੰਦਗੀ ਕਰੇ, ਕਹਿੰਦੇ ਸੀ ਕਿ ਆਪਣੀਆਂ ਜਦੋਂ ਆਪਣੀ ਪੇਮੈਂਟ ਲੈ ਕੇ ਨਿਕਲਦੇ ਸਨ ਨਾ, ਸੀੜੀਆਂ ਤੋਂ ਲੱਤ ਦੇ ਲਾਦੇ ਜਿਹੜੀ ਸਟੇਜ ਦੀਆਂ ਤੇ ਉਹ ਜਿਹੜੀਆਂ ਹੁੰਦੀਆਂ ਸੀ ਨਾ, ਉੱਥੋਂ ਉਹਦੇ ਤੱਕ ਉਹਨਾਂ ਦੇ ਕੋਲ ਅੱਧੀ ਤੋਂ ਜ਼ਿਆਦਾ ਰਕਮ ਜਿਹੜੀ ਉਹ ਵੰਡ ਦਿੰਦੇ ਹੁੰਦੇ ਕਿੰਨਾ ਚ ਸ਼ਾਗਿਰਦਾਂ 'ਚ। ਓਏ ਹੋਏ ਸੁਹੇਲ ਸਾਹਿਬ ਦਾ ਇੰਟਰਵਿਊ ਸੁਣ ਲਓ। ਸੁਹੇਲ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਵਾਹਦ ਐਸੇ ਉਸਤਾਦ ਹੋਏ ਨੇ ਜਿਹੜੇ ਆਪਣੇ ਸ਼ਾਗਿਰਦਾਂ ਨੂੰ ਉਹਨਾਂ ਦਾ ਮਹੀਨਾ ਉਹਨਾਂ ਦੀਆਂ ਮਤਲਬ ਘਰਾਂ ਦੇ ਚੁੱਲ੍ਹੇ ਚਲਾਉਂਦੇ ਸੀ। ਕੀ ਬਾਤ। ਤੁਸੀਂ ਸਾਡੇ ਚੁੱਲ੍ਹੇ ਬੁਝਾਣਦੇ ਹੋ। ਤੁਸੀਂ ਤੁਹਾਨੂੰ ਮੈਂ 35000 ਰੁਪਏ ਤੁਹਾਡੇ ਬਿੱਲ ਦਾ ਮੈਂ ਬਿੱਲ ਦਿੱਤਾ 3 ਵਾਰੀ 35, ਇੱਕ ਵਾਰੀ 55। ਤੁਸੀਂ ਮੈਨੂੰ ਕਹਿੰਦੇ ਰਹੇ ਕਿ ਫਰੀਦ ਮੇਰਾ ਉਧਰਲੇ ਦਫ਼ਤਰ ਦਾ ਨਹੀਂ ਤੁਸੀਂ ਕਿਹਾ ਆ ਮੈਨੂੰ ਘਰੋਂ ਲਿਆ ਵੀ ਪੈਸੇ ਬੜੇ ਦਿੰਦੇ ਰਹੇ ਨੇ। ਆਹੋ ਤੇ ਕੀ ਮੈਂ ਜਦੋਂ ਮਾੜਾ ਹੋਣਾ ਸੀ ਮੈਨੂੰ ਬਹੁਤ ਲੋਕੀ ਮੇਰੀ ਮਦਦ ਕਰਦੇ ਰਹੇ ਨੇ। ਹਾਂਜੀ ਮੈਨੇ ਬਹੁਤ ਕਰੋ ਨਾਲੇ ਤੁਸੀਂ ਕਿਹੜੇ ਲੋਕਾਂ ਦੇ ਘਰਾਂ 'ਚ ਰਾਸ਼ਨ ਪਾ ਕੇ ਦਿੰਦੇ ਹੋ ਵੀ ਤੁਸੀਂ ਜਨਾਬ ਨਹੀਂ ਤੁਸੀਂ ਯਾਦ ਤੁਸੀਂ ਭੁੱਲ ਗਏ ਫਰੀਦ ਯਾਰ ਪੁਰਾਣੇ। ਫਰੀਦ ਦੇ ਮਾਮੂ ਨੇ ਕਿੰਨੀ ਸੇਵਾ ਕੀਤੀ ਤੁਹਾਡੀ। ਹਾਂ ਫਰੀਦ ਦੇ ਮਾਮੇ ਨੇ ਬਹੁਤ ਪੈਸੇ ਨਹੀਂ ਸੀ ਹੁੰਦੇ ਮੇਰੇ ਕੋ, ਹਾਂ ਤੇ ਫਿਰ ਜਿਹੜੇ ਫਰੀਦ ਦਾ ਮਾਮਾ ਮੰਗਦਾ ਰਿਹਾ ਮੇਰੇ ਕੋ, ਉਹ ਮੈਂ ਕੀ ਕਰਾਂ। ਨਹੀਂ ਮੇਰੇ ਮਾਮੂ ਨੇ ਤਾਂ ਤੁਹਾਨੂੰ ਦਫ਼ਤਰ ਦਿੱਤਾ, ਜਗ੍ਹਾ ਦਿੱਤੀ, ਕੰਪਿਊਟਰ ਦਿੱਤਾ, ਏਸੀ ਦਿੱਤਾ, ਸਾਰਾ ਕੁਝ ਮੇਰੇ ਮਾਮੇ ਨੇ ਦਿੱਤਾ। ਉਦੋਂ ਸਟਰਗਲ ਦਾ ਦੌਰ ਸੀ, ਤੁਹਾਡੇ ਕੋਲ ਹੈ ਹੀ ਕੁਝ ਨਹੀਂ ਸੀ। ਆ ਗੱਡੀ ਜਿਹੜੀ ਲਈ ਆ ਗੱਡੀ ਦੇ ਵਿੱਚ ਮੇਰੇ ਪੈਸੇ ਨੇ ਹੱਕ ਲਾਲ ਦੇ। ਉਹ ਚੁੱਕ ਲਾ ਯਾਰ ਆਪਣੇ ਠੀਪੇ ਉਹਦੇ ਚੋਂ। ਤਾਜੀ ਇਦਾਂ ਨਾ ਕਰਿਆ ਸਾਰੇ ਰਸਤੇ ਖੜਕਦੇ ਰਹਿੰਦੇ। ਯਾਰ ਅਸੀਂ ਦੋਵੇਂ ਮਤਲਬ ਕਹਿਣਾ ਨਹੀਂ ਚਾਹੀਦਾ, ਅੱਲਾ ਰਹਿਮ ਕਰੇ ਤੁਸੀਂ ਵੱਡੇ ਹੋ, ਫਰੀਦ ਤੇ ਮੈਂ, ਠੀਕ ਹੈ। ਸਾਡੇ ਆਇਆਂ ਥੋੜੇ ਜਿਹੇ ਤੁਸੀਂ ਸਟੈਬਲਿਸ਼ ਹੋਏ ਸਾਡੀ। ਮੈਂ ਪਤਾ ਇੱਕ ਮਿੰਟ ਤਾਜੀ ਮੈਂ ਉਹਨਾਂ ਨੂੰ ਵੀ ਪਤਾ ਇਹ ਗੱਲ ਤੂੰ ਦੱਸਣੀ ਹੈ ਤੇ ਫਿਰ ਪਤਾ ਲੱਗ। ਜਦੋਂ ਮੈਂ ਇੱਕ ਪਹਿਲੇ ਨਿੱਜੀ ਚੈਨਲ ਤੋਂ ਸਟਾਰਟ ਕੀਤਾ ਸੀਗਾ, ਯਾਰ ਵੈਸੇ ਮੈਂ ਅੱਜ ਤੱਕ ਸੁਣ ਲਾ ਮੈਂ ਕੀਤਾ ਹੀ ਕੁਛ ਨਹੀਂ। ਮੇਰਾ ਕੋਈ ਵੀ ਕੰਮ ਹੋਇਆ ਨਾ ਉਹ ਮੈਨੂੰ ਇਹੀ ਪਤਾ ਲੱਗਾ ਵੀ ਸਾਡੀ ਵਜ੍ਹਾ ਤੋਂ ਇਦਾਂ ਹੋਇਆ। ਮੈਂ ਤਾਂ ਕੀਤਾ ਹੀ ਕੁਛ ਨਹੀਂ ਅੱਜ ਤੱਕ। ਸਹੀ ਗੱਲ ਹੈ ਨਾ। ਮੈਂ ਤੇ ਆਪਣੇ ਭਰਾਵਾਂ ਦੇ ਜਿਹੜੇ ਮੇਰੇ ਨਾਲ ਨੇ ਮੈਂ ਇਹਨਾਂ ਦੇ ਸਿਰ ਤੇ ਮौज ਕਰ ਰਿਹਾ, ਅੱਲਾ ਕਰਾਈ ਜਾ ਰਿਹਾ, ਮੈਂ ਕਰੀ ਜਾ ਰਿਹਾ। ਮੈਂ ਕੀਤਾ ਮੈਂ ਕੱਖ ਨਹੀਂ। ਜੇ ਕੁਛ ਮੈਂ ਕੀਤਾ ਵੀ ਹੈ ਨਾ ਤੇ ਉਹ ਮੈਂ ਤਾਂ ਨਹੀਂ ਕੀਤਾ। ਜ਼ੁਲਮ ਤੋਂ ਇਲਾਵਾ ਕੁਝ ਨਹੀਂ ਕੀਤਾ। ਮੈਂ ਅੜਾ ਕੇ ਰੱਖ ਦਿੱਤਾ। ਪੱਟ ਪੱਟੀ ਕਿਸੇ ਨੇ ਬਣਾਈ, ਤੁਸੀਂ ਆਪਣੇ ਨਾਮ ਲਾਈ ਹੋਈ ਯਾਰ। ਸਾਜੀ ਝੂਠ ਤਾਂ ਨਾ ਬੋਲਿਆ ਕਰੋ ਤੁਸੀਂ ਯਾਰ। ਚਾਚੇ ਬੂਟੇ ਵਾਲਾ ਸ਼ੋਅ ਤੁਹਾਨੂੰ ਉਹ ਪਿੱਛੇ ਬਹਿ ਕੇ ਸਾਰਾ ਇੱਕ ਬੰਦਾ ਦੱਸਦਾ ਹੁੰਦਾ ਸੀ, ਉਹ ਕਰ ਲਿਆ। ਉਹ ਕਰ ਲਿਆ ਹੈਗਾ ਜੀ। ਉਹ ਦਲੀਪ ਕੁਮਾਰ ਸਾਹਿਬ ਦੀ ਡੱਬਿੰਗ ਜਿਹੜੀ ਆ, ਹਾਂਜੀ ਉਹ ਹੁਣ ਤੈਨੂੰ ਵੀ ਜਿਹੜੀ ਗੱਲ ਦੱਸਾਂ ਕਿਹਦੀ ਹੈਗੀ ਫਰੀ ਗੱਲ ਨਾ ਕਰੀ ਕਿਸੇ ਨਾਲ, ਗੱਲ ਨਾ ਕਰੀ ਆਪਸ ਦੀ ਗੱਲ, ਸਾਰੇ ਸੁਣਦੇ ਕੋਈ ਕਰ ਠੀਕ ਹੈ। ਉਹ ਵੀ ਨਹੀਂ ਮੇਰੀ, ਉਹ ਡੱਬਿੰਗ ਹੈ ਹੀ ਨਹੀਂ। ਉਹ ਯਾਰ ਉਹਦੇ ਪੀਟੀਆਈ ਦੀ ਤੇ ਉਹਦੀ ਹੈ ਨਾ। ਜੇ ਪੀਟੀਆਈ ਵਾਲਾ ਨਾਮ ਮੇਰੇ ਕੋਲ ਸਕ੍ਰਿਪਟ ਹੁੰਦਾ ਮੈਂ ਕਿੱਦਾਂ ਕਰ ਲੈਣੀ ਸੀ। ਹਾਂ ਠੀਕ ਹੈ ਨਾ। ਪੀਟੀਆਈ ਲਿਖ ਲਿਆ ਅੱਛਾ ਸ਼ੇਰ ਇਹ ਅੱਲਾਹ ਤਾਲਾ ਮਾਫ ਕਰੇ। ਅੱਛਾ ਜੀ ਤੇ ਪੀਟੀਆਈ ਜ਼ਿੰਦਾਬਾਦ ਸਾਰੇ। ਨਹੀਂ ਤੇ ਜਿਹੜੀਆਂ ਕਾਲਾਂ ਕਫਨ ਵਾਲੀ ਕਾਲ ਮੇਰੀ ਹਿੱਟ ਹੋਈ, ਉਹ ਤੁਹਾਡੀ ਹੈ। ਉਹ ਉਸਤਾਦ ਜੀ ਤੁਹਾਡੀ ਉਹ ਕਾਲ ਗੱਲ। ਮੇਰਾ ਕੁਝ ਵੀ ਨਹੀਂ, ਉਹ ਚ ਮੇਰਾ ਕੰਮ ਹੀ ਕੋਈ ਯਾਰ ਫੇਰ ਗੱਲ ਕਰਦੇ ਹੈਗੇ। ਫਿਰ ਉਹ ਇੱਕ ਉਹ ਕਾਲ ਜਿਹੜੀ ਹਿੱਟ ਹੋਈ ਗੈਰਤ ਤੋਂ ਐਸੀ ਗੱਲ ਕਰਕੇ ਉਹ ਤੈਨੂੰ ਪਤਾ ਉਹ ਕਿਹਦੀ ਹੈ? ਮੈਂ ਫਰੀ ਤੈਨੂੰ ਦੱਸਾਂਗਾ, ਤੂੰ ਬਹਿ ਕੇ ਤੂੰ ਵੇਖੀ ਪੈਰ ਧੋ ਦੋ ਕੋਈ ਕਾਲੇ ਚਿੱਟੇ ਬੱਕਰੇ ਵਾਲੀ ਕਿਹਦੀ? ਉਹ ਕਿਹਦੀ ਕਾਲ? ਕਿਹਦੀ? ਉਹ ਇਹਨਾਂ ਦੀ ਹੈ। ਨਹੀਂ। ਉਹ ਵੀ ਮੈਂ ਕਿਤੇ ਉਹ ਮੈਂ ਅਮਰ ਸ਼ਰਾਜੀ ਕੋ ਸੁਣਿਆ ਸੀ। ਉਹਨਾਂ ਦੀ ਆ। ਅੱਛਾ ਕਾਲਾਂ ਵੀ ਉਹਦੀਆਂ ਵਾ। ਅੱਛਾ ਤੇ ਉਹ ਜਿਹੜਾ ਇੱਕ ਮਰਲੇ ਵਾਲਾ ਮਕਾਨ ਦੇ ਉਹ ਕਾਲ ਇਹਨਾਂ ਦੀ ਹੈ। ਉਹ ਯਾਰ ਮੇਰੇ ਮੂੰਹ ਤੇ ਕਰਾ FM ਤੇ ਜਿਹੜਾ ਸ਼ੋਅ ਕਰਦੇ ਉਹ ਮੇਰਾ ਕੁਝ ਵੀ ਨਹੀਂ, ਮੈਨੂੰ ਮਾਫੀ ਦੇ ਦਿਓ, ਖੁਦਾ ਦਾ ਵਾਸਤਾ ਮੇਰਾ ਕੁਝ ਵੀ ਨਹੀਂ। ਭੁੱਲ ਗਏ। ਨਹੀਂ FM ਤੇ ਸ਼ੋਅ ਜਿਹੜਾ ਕਰਦੇ FM ਤੇ ਬੜਾ ਹਿੱਟ ਇਹਨਾਂ ਦਾ ਕ੍ਰੈਡਿਟ ਨਹੀਂ ਉਹ ਵੀ ਮੇਰਾ ਵੀ ਨਹੀਂ ਸੀ। ਉਹ ਵੀ ਕਿਸੇ ਦੀ ਵਜ੍ਹਾ ਤੋਂ ਮੈਂ ਹਿੱਟ ਹੋਇਆ ਸੀ। ਡੁੱਬ ਕੇ ਮਰ ਜਾ। 70,000 ਦਾ ਤੇਰਾ ਹਲੇ ਪਿਛਲੇ ਹਫਤੇ ਬਾਈਪਾਸ ਦਾ ਆਪਰੇਸ਼ਨ ਕਰਾਇਆ, ਹਲੇ ਵੀ ਸਾਨ ਪਰਮੋਸ਼ਾ ਹੈ ਕਿਹੜਾ ਸਾਨ ਪਰਮੋਸ਼। ਤੁਹਾਨੂੰ ਉਸਤਾਦ ਜੀ ਸਾਡੇ ਨਾਲ ਖੁਦਾ ਨਾ ਵਾਸਤਾ ਕੋਈ ਕੰਮ ਪੈ ਜਾਵੇ ਨਾ, ਤੇ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਤੁਸੀਂ ਸਾਨੂੰ ਇੱਕ ਵਾਰੀ ਸਾਨੂੰ ਕਹਿ ਕੇ ਵੇਖੋ ਯਾਰ ਵੇਖ ਨਾ। ਤੁਹਾਨੂੰ ਅੱਜ ਤੱਕ ਮੈਂ ਕਿੰਨੇ ਕਿ ਤੁਹਾਡੇ ਕੰਮ ਕਢਾਏ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਸਤਾਦ ਜੀ ਤੁਹਾਨੂੰ ਪਤਾ ਵਾ ਮੇਰਾ ਯਾਰ ਸੀ ਰਜ਼ਾ ਇੰਗਲੈਂਡ ਦੇ ਵਿੱਚ ਸੀ ਕੀ ਮਤਲਬ?
ਮੇਰਾ ਯਾਰ ਹੈ ਵਾ ਹਾਂ। ਰਜ਼ਾ, ਆਹੋ। ਤੁਸੀਂ ਉਹਦੇ ਕੋਲ ਪੈਸੇ ਮੰਗਾਏ 50,000 ਰੁਪਇਆ। ਤੇ ਕ੍ਰਾਸ ਲੈਦਾ ਮਾਰੇ ਆ ਜਿਹੜੇ ਕ੍ਰਾਸ ਮਾਰੇ ਉਹ ਕੀ ਹੁੰਦਾ ਉਸਤਾਦ ਜੀ? ਓਏ ਯਾਰ ਸਾਰਾ ਕੋ ਪੁੱਟਾ ਸਮਝਿਓ। ਨਹੀਂ ਮੈਂ ਮੰਗਾਏ ਨੇ, ਇੱਥੇ ਕਿਹੜੀ ਗੱਲ? ਨਹੀਂ ਸਾਜੀ, ਅੱਲਾ ਮਾਫੀ। ਮੈਂ ਕਹਿੰਦਾ ਮੈਂ ਤੇ ਹਰ ਚੀਜ਼ ਦੱਸੀ ਕਿ ਭਾਈ ਮੈਂ ਆਪਣੇ ਸਟਰਗਲ ਦੇ ਦੌਰ 'ਚ ਲੋਕਾਂ ਨੂੰ ਗੇੜੇ ਦੇ ਕੇ ਵੀ ਪੈਸੇ ਤੇ ਲਏ। ਆਟੇ ਦੇ ਪੈਸੇ ਕਿਉਂ ਖਾਦੇ ਹੈ? ਹਾਂ, ਆਟੇ ਦੇ ਪੈਸੇ ਖਾ ਲਏ ਤੁਸੀਂ? ਜ਼ਕਾਤ ਦੇ ਜ਼ਕਾਤ ਦੇ। 70-80 ਲੱਖ। ਅੱਛਾ ਉਸਤਾਦ ਜੀ, ਇਹ ਤੇ ਗੱਲਾਂ ਸ਼ੁਗਲ ਦੇ ਵਿੱਚ ਆ, ਸਾਨੂੰ ਤੁਸੀਂ ਕਿੱਦਾਂ ਮਾਫੀ ਦੇਣੀ ਸਹੀ ਦੱਸੋ? ਟਾਈਮ ਦਾ ਜਿਹੜਾ ਵਾਧਾ ਘਾਟਾ ਹੋ ਹੀ ਜਾਂਦਾ, ਇਨਸਾਨ ਅਸੀਂ ਕਿੱਥੋਂ, ਮੇਰਾ ਸਫ਼ਰ ਕਿੰਨਾ ਹੋਇਆ ਯਾਰ ਤੁਸੀਂ ਤਿੰਨ ਕੋਈ ਬੰਦਾ ਕਹਿਦਾ, ਜਿੰਨਾ ਬੰਦਿਆਂ ਦੇ ਤੁਸੀਂ ਨਾਂ ਲਏ ਨਾ, ਜਿੰਨਾ ਕੋ ਤੁਸੀਂ ਗੇੜੇ ਕਰਾ ਰਹੇ ਆ, ਠੀਕ ਆ ਜੀ, ਇਹ ਬੰਦੇ ਮੇਰੇ ਮੂੰਹ ਤੇ ਲਿਆਓ। ਲੇਕਿਨ ਜੋ ਵੀ ਕੀਤਾ, ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਹ ਕੀ ਕਹਿੰਦੇ ਨੇ ਕਿ ਲੋਹੇ ਨਾਲ ਲੱਕੜ ਵੀ ਤਰ ਜਾਂਦੀ, ਕਿ ਲੱਕੜ ਨਾਲ ਲੋਹਾ ਵੀ ਤਰ ਜਾਂਦਾ। ਰੋਜ਼ ਕਹਿੰਦੇ ਨੇ ਜਿਹੜੇ ਕਹਿੰਦੇ। ਨਹੀਂ ਪਿੱਤਲ ਨਾਲ ਤਾਂਬਾ ਵੀ ਤਰ ਜਾਂਦਾ। ਲੱਕੜ ਨਾਲ ਲੋਹਾ ਵੀ ਤਰ ਜਾਂਦਾ। ਅੱਛਾ ਤੇ ਉਸਤਾਦ ਜੀ ਜਾਨਵਰ ਤੇ ਵੀ ਹੱਥ ਰੱਖ ਲੈਣ, ਉਹ ਵੀ ਹਿੱਟ ਹੋ ਜਾਂਦਾ ਵਾ, ਮਾਲਕ ਦੀ ਅਸੀਂ ਕਰਨ ਨੂੰ ਆਦੀ। ਕਿਆ ਬਾਤ ਹੈ। ਅੱਛਾ, ਜਿਹੜੀ ਗੱਲ ਉਸਤਾਦ ਜੀ ਕਰਦੇ ਹੁੰਦੇ ਨਾ ਤੁਸੀਂ ਕਰਮ ਵਾਲੀ, ਵੀ ਜਿਹੜਾ ਕਰਮ ਹੋਵੇ ਉਸ ਬੰਦੇ ਤੇ, ਉਹ ਅੱਲਾ ਦਾ ਡਾਇਰੈਕਟ ਉਹਦੇ ਨਾਲ ਰਾਬਤਾ ਹੁੰਦਾ ਜਾਂ ਉਹਨੂੰ ਮੁਹੱਬਤ ਹੁੰਦੀ। ਤੇ ਉਸਤਾਦ ਜੀ ਵਾਕਈ ਅੱਜ ਜਿੰਨਾ ਕੁਝ ਅਸੀਂ ਕਰਨ ਦੇ, ਅਸੀਂ ਤੇ ਮਜ਼ਾਕ ਕਰਨ ਦੇ ਜੋ ਕੁਝ ਤੁਸੀਂ ਕੀਤਾ, ਤੇ ਇਹ ਅੱਲਾ ਪਾਕ ਦੀ ਕਰੀਮੀ ਹੈ। ਉਹ ਪਾਇਣਾ ਜਿਹੜਾ ਟੀ ਟਾਈਮ ਸ਼ੋਅ ਆ, ਮੈਨੂੰ ਵੀ ਪਤਾ, ਮੇਰਾ ਵੀ ਕੋਈ 20-22 ਸਾਲ ਦਾ ਐਕਸਪੀਰੀਅੰਸ ਆ ਟੀਵੀਆਂ ਤੇ, ਸ਼ੋਅਜ਼ ਤੇ, ਰਾਈਟਰ, ਡਾਇਰੈਕਟਰ, ਪ੍ਰੋਡਿਊਸਰ, ਮੈਂ ਵੀ ਦੇਖਿਆ ਕੰਮ ਹੁੰਦਾ। ਇਹ ਜਿਹੜਾ ਸ਼ੋਅ ਆ, ਇਹ ਟੋਟਲੀ ਉਸ ਦਾਇਰੇ ਤੋਂ ਬਾਹਰ ਦੀ ਕੋਈ ਚੀਜ਼ ਆ। ਵਾਹ ਵਾਹ। ਇਸ ਸ਼ੋਅ ਦੇ ਵਿੱਚ ਤੁਸੀਂ ਕੋਈ ਫਾਰਮੈਟ, ਕੋਈ ਗੱਲ ਬਣਨਾ ਬੈਠਾ ਰਹੋ, ਲੋਕੀ ਕਹਿੰਦੇ ਤੁਸੀਂ ਸਿਰਫ ਬਹਿ ਜਾਓ, ਸ਼ੁਗਲ ਮੇਲਾ ਕੋਈ ਕਰਦੇ ਰਹੋ। ਯਾਰ ਇਹ ਇੱਕ ਬੈਠਕ ਆ। ਹੁਣ ਮੈਂ ਤੁਹਾਨੂੰ ਗੱਲ ਦੱਸਦਾ, ਬੈਠਕ ਹੈ ਇਸ ਤਰ੍ਹਾਂ ਦੀ ਕਿ ਤੁਸੀਂ 4-5 ਦੋਸਤ ਬੈਠੇ ਹੋ ਰਾਤ ਨੂੰ ਬੈਠਕ 'ਚ, ਰੋਜ਼ ਤੁਸੀਂ ਬਹਿੰਦੇ ਹੋ, ਇੱਕ ਆਦਤ ਪਈ ਹੁੰਦੀ ਨਾ ਕਿਸ ਟਾਈਮ ਰਾਤ ਨੂੰ ਬਹਿਣਾ। ਆ ਵੀ ਸਾਡੇ ਨਾਲ ਨੇ, ਸਾਰੇ ਬਹਿੰਦੇ ਨੇ, ਠੀਕ ਹੈ। ਅੱਛਾ, ਹੁਣ ਜ਼ਰੂਰੀ ਨਹੀਂ ਕਿ ਰੋਜ਼ ਬੈਠਕ 'ਚ ਕੋਈ ਬਹੁਤ ਹਾਸੇ ਵਾਲੀਆਂ ਹੀ ਗੱਲਾਂ ਹੋਣੀਆਂ ਨੇ। ਕਿਸ ਟਾਈਮ ਤੇਰੀ ਕੋਈ ਫੈਮਿਲੀ ਦੀ ਮੈਟਰ ਡਿਸਕਸ ਹੋ ਸਕਦਾ, ਕਿਸ ਟਾਈਮ ਇਹਦੀ ਕੋਈ ਬਿਮਾਰੀ ਡਿਸਕਸ ਹੋ ਸਕਦੀ, ਕਿਸ ਟਾਈਮ ਇਹਦੀ ਕੋਈ ਗੱਲ ਡਿਸਕਸ ਹੋ ਸਕਦੀ 15-20 ਮਿੰਟ ਸੀਰੀਅਸ, ਠੀਕ ਹੈ। ਕਿਸੇ ਟਾਈਮ ਵਿੱਚ ਛੇੜਖਾਨੀ ਹੋ ਸਕਦੀ ਕਿ ਮੈਂ ਵੀ ਤੁਹਾਨੂੰ ਛੇੜੀ ਜਾ ਰਿਹਾ, ਇਹਨੂੰ ਛੇੜੀ ਜਾ ਰਿਹਾ। ਕਿਸ ਟਾਈਮ ਐਵੇਂ ਤੰਜ਼ ਟੈਪ ਹੋ ਸਕਦਾ, ਕਿਸ ਟਾਈਮ ਕਿਸੇ ਹਾਲਾਤ ਤੇ ਡਿਸਕਸ ਹੋ ਸਕਦੀ, ਕਿਸ ਟਾਈਮ ਰਸਤੇ 'ਚ ਸੁਬਾਹ ਕਿਸੇ ਨੇ ਕੋਈ ਚੀਜ਼ ਦੇਖੀ ਹੈ ਤੇ ਉਹ ਆ ਕੇ ਕਰੇ ਯਾਰ ਇਦਾਂ ਮੈਂ ਦੇਖਿਆ, ਯਾਰ ਇਦਾਂ, ਤੇ ਅਸੀਂ ਉੱਤੇ ਗੱਲ ਤੋਰ ਲਈ। ਇਹ ਇਦਾਂ ਦਾ ਸ਼ੋਅ ਆ। ਇਹ ਜਿਹੜੇ ਲੋਕ ਇਹ ਸੋਚ ਕੇ ਵੇਖਦੇ ਨੇ ਨਾ ਕਿ ਇਹ 'ਚ ਕਾਮੇਡੀ ਹੋਏਗੀ, ਜਾਂ ਕੁਝ ਲੋਕ ਕਹਿੰਦੇ ਯਾਰ ਅੱਜ ਦਾ ਸ਼ੋਅ ਫਿੱਕਾ ਸੀ ਯਾਰ, ਮਤਲਬ ਉਹਨਾਂ ਵਾਸਤੇ ਸ਼ੋਅ ਨਹੀਂ ਹੈਗਾ। ਉਹਨਾਂ ਨੂੰ ਹੋ ਸਕਦਾ ਕੱਲ ਦਾ ਫਿਰ ਫਿੱਕਾ ਲੱਗੇ, ਪਰਸੋਂ ਵਾਲਾ ਫਿਰ ਫਿੱਕਾ ਲੱਗੇ। ਵਿੱਚ ਇਦਾਂ ਦੇ ਵੀ ਹੁੰਦੇ ਆ ਯਾਰ, ਅਣਗਿਣਤ ਸ਼ੋਅ ਨੇ। ਦੇਖੋ ਇੱਕ ਸ਼ੋਅ ਤੁਸੀਂ ਵੇਖਦੇ, ਤੁਸੀਂ ਕਹੋ ਜੀ ਸਜਾਦ ਜਨੀ ਆਫੀਸ਼ੀਅਲ ਜਦੋਂ ਦਾ ਬਣਿਆ ਨਾ, ਅੱਜ ਤੱਕ ਦਾ ਬੈਸਟ ਸ਼ੋਅ ਆ, ਲੌਕ ਹੋ ਗਿਆ। ਬਹੁਤ ਜ਼ਿਆਦਾ ਆਉਂਦੇ ਆ। 2 ਦਿਨ ਬਾਅਦ ਤੁਸੀਂ ਫਿਰ ਕਹਿੰਦੇ ਨਹੀਂ, ਜਦੋਂ ਦਾ ਸਜਾਦ ਜਨੀ ਆਫੀਸ਼ੀਅਲ ਬਣਿਆ ਨਾ, ਇਹ ਸਭ ਤੋਂ ਬੈਸਟ ਆ। ਅੱਜ ਤੱਕ ਦਾ ਸਭ ਫਿਰ ਤੁਸੀਂ 4 ਦਿਨ ਬਾਅਦ ਇੱਕ ਸ਼ੋਅ ਦਾ ਫਿਰ ਕਹਿੰਦੇ ਨਹੀਂ, ਇਹ ਸਭ ਤੋਂ। ਇਹਦਾ ਕੀ ਮਤਲਬ ਆ? ਸਾਰੀ ਬੈਸਟ। ਇਹਦਾ ਮਤਲਬ ਹੈ ਕਿ ਉਹ ਬੈਸਟ ਵਾਲਾ ਚੱਕਰ ਕੈਟਾਗਰੀ ਹੋਰ ਹੋ ਗਈ ਹੈ, ਠੀਕ ਹੈ। ਉਹਨਾਂ ਨੂੰ ਲੱਗਦਾ ਇੱਕ ਕਰਮ ਨਵਾਜ਼ਿਆ ਵੇਖ ਨਾ, ਹੁਣ ਬੋਲਦਾ ਨਹੀਂ ਸਾਰੇ ਸ਼ੋਅ 'ਚ, ਫਿਰ ਵੀ ਲੋਕੀ ਨੂੰ ਵੇਖੀ ਜਾਂਦੇ। ਮੈਂ ਹਾਂ ਅੱਜ ਸੀਨ ਵੀ ਇੱਕ ਵੇਖਿਆ ਮੈਂ ਅੱਜ, ਭਾਈ ਇੱਕ ਬਜ਼ੁਰਗ ਜਾ ਰਿਹਾ ਸਬਜ਼ੀ ਵੇਚਣ ਹੈ ਗਲੀ 'ਚੋਂ, ਉਹਨੂੰ ਨਾ ਕੰਨਾਂ ਦਾ ਉਹਨੂੰ ਘੱਟ ਸੁਣਦਾ ਸੀ, ਉਹ ਪਿੱਛੋਂ ਬੀਬੀਆਂ ਉਹਨੂੰ ਆਵਾਜ਼ ਮਾਰ ਰਹੀਆਂ, ਉਹ ਰੋਕ ਹੀ ਨਹੀਂ ਰਿਹਾ, ਆਵਾਜ਼ ਲਾਈ ਜਾ ਰਿਹਾ, ਜਾਈ ਜਾ ਰਿਹਾ। ਇਹ ਕਿੱਦਾਂ ਦਾ ਸਬਜ਼ੀ ਵਾਲਾ ਭਾਈ ਉਹਨੂੰ ਵੀ ਸਬਜ਼ੀ ਵੇਚਣ ਆਇਆ, ਆਵਾਜ਼ ਲਾ ਰਿਹਾ ਤੇ ਆਪ ਨੂੰ ਸੁਣਿਆ ਨਹੀਂ ਜਾਂਦਾ, ਤੇ ਗਾਹਕ ਵਾਦਾ ਮਾਰ ਰਹੇ ਤੇ ਤੁਰੀ ਜਾ ਰਿਹਾ, ਸੁਣੀ ਨਹੀਂ ਜਾ ਰਿਹਾ, ਬੋਲਾ ਵਾ ਕੰਨ ਨਹੀਂ ਸੁਣਦਾ। ਮੈਂ ਇੱਕ ਨਾ ਅਸੀਂ ਇੱਕ ਵੀਡੀਓ ਸ਼ੂਟ ਕਰਨੀ ਉਸਤਾਦ, ਮੈਂ ਦੁਬਈ ਨਾ ਹਨੀ ਭਾਜੀ ਕੋ ਬੈਠਾ ਸੀ, ਹਨੀ ਸਿੰਘ ਕੋ, ਤੇ ਮੈਂ ਨਾ ਉਹਨਾਂ ਦਾ ਗਾਣਾ ਕਿ ਮੈਨੂੰ ਬੜਾ ਬੀਟ ਬੜੀ ਪਿਆਰੀ ਲੱਗਦਾ, ਕਸੇ ਪੱਲੇਗੀ ਕਿਆ ਲੇਗੀ ਬੋਲਦੇ ਡਰ ਧੱਕ ਲੱਗਣੇਗੀ ਨੋਰ ਦਾ ਗਰਾ ਗਲੇਗੀ ਹੈ ਨਾ। ਮੈਂ ਸੋਚਿਆ ਉਸਤਾਦ ਸਬਜ਼ੀ ਵਾਲਾ ਕਰੈਕਟਰ ਹੋਵੇ ਤੇ ਸਬਜ਼ੀ ਵੇਚ ਰਿਹਾ ਹੋਵੇ ਤੇ ਸਬਜ਼ੀਆਂ ਦੇ ਨਾਂ ਹੋਣ, ਤੇ ਮੈਂ ਹੁਣ ਲਿਖਿਆ ਉੱਥੇ, ਤੇ ਮੈਂ ਉਹਨਾਂ ਕੋਲ ਇਜਾਜ਼ਤ ਵੀ ਲੈ ਲਈ। ਮੈਂ ਕਿਹਾ ਭਾਜੀ, ਤੇ ਕਹਿੰਦੇ ਕਰ ਇਹਨੂੰ ਨਾ, ਮੈਂ ਵੀ ਉਹ ਬੜਿਆ ਨਾ ਸੁਣਿਆ ਨਾ ਤੂੰ ਪੈਰਿਸ ਕਰ ਟ੍ਰਿਪ ਲੈਗੀ। ਆਹੋ। ਅੱਛਾ, ਹਨੀ ਭਾਜੀ ਉਦੋਂ ਫੈਕਟਰੀ ਕੰਮ ਕਰਦੇ ਹੁੰਦੇ ਸੀ, ਇਕੱਠੇ ਅਸੀਂ ਨਾ ਸਾਡੇ ਉਸਤਾਦ ਜੀ, ਤੁਸੀਂ ਹੁਣ ਸ਼ੁਗਰ ਸਮਝ ਲਓ, ਬਟਾਲਾ ਵੇਟ ਥ੍ਰੈਸ਼ਰ ਫੈਕਟਰੀ ਜਿੱਥੇ ਤਰਜ਼ਾਂ ਬਣਦੀਆਂ ਸੀ। ਨਹੀਂ ਉਸਤਾਦ ਜੀ, ਬਟਾਲਾ ਵੇਟ ਥ੍ਰੈਸ਼ਰ ਤੇ ਕਰਦੇ ਅਰੇ ਹੁੰਦੇ ਨਹੀਂ, ਸੀ ਤੂੰ ਕੰਮ। ਆਪਣੇ ਕਜ਼ਨ ਗਨੀ ਦੀ ਗੱਲ ਕਰਨ ਦੇ ਆ ਵਾ। ਉਦੋਂ ਇਹ ਗੱਲ ਕਰਦੇ, ਉਹ ਜਿਹੜੀ ਟੀਵੀ ਦੀ ਕਿਸ਼ਤ ਛਾੜ ਸੀ ਤੇ ਮੈਂ ਕਿਹਾ ਸੀ ਪਰਸੋਂ ਦੇ ਦੂੰਗੇ। ਆਹੋ, ਹਨੀ ਅੱਛਾ, ਭਾਜੀ ਇਹਦੇ ਚ ਕੋਈ ਐਡੀ ਗੱਲ ਨਹੀਂ, ਇਹ ਬੜੇ ਬੜੇ ਬੰਦਿਆਂ ਦੇ ਨਾਲ ਹੁੰਦਾ ਵਾ। ਯਾਰ, ਹਨੀ ਭਾਜੀ ਦਾ ਉਹ ਵੀ ਦੌਰ ਵੇਖਿਆ, ਮੇਰੇ ਨਾਲ ਅਕਸਰ ਫਿਰਦੇ ਹੁੰਦੇ ਸੀ ਨਾ ਹਨੀ ਸਿੰਘ ਭਾਜੀ ਦੀ, ਮੈਨੂੰ ਕਹਿੰਦੇ ਹੁੰਦੇ ਸੀ ਯਾਰ ਸਿਲੰਡਰ ਮੁੱਕਿਆ ਵਾ ਤੇ ਥੋੜੇ ਪੈਸੇ, ਤੇ ਮੈਂ ਉਹਨਾਂ ਨੂੰ ਪੈਸੇ ਦਿੰਦਾ ਹੁੰਦਾ ਸਿਲੰਡਰ ਭਰਾਉਣ ਦੇ। ਓਏ ਉਹ ਮੈਂ ਹਨੀ ਸਿੰਘ ਦੀ ਗੱਲ ਕਰ ਰਿਹਾ, ਤੂੰ
ਹਨੀ ਅਲਬੇਲਾ ਦੀ। ਆਹੋ ਸੱਜਣ ਆਇਆ ਉਰੇ। ਲੇਕਿਨ ਉਸਤਾਦ ਜੀ ਸਾਡਾ ਬੜਾ ਪੁਰਾਣਾ ਤਲਕ ਸੀ। ਮੈਨੂੰ ਉਹਨਾਂ ਨੇ ਯਾਰ ਪਰਸੋਂ ਦੀ ਗੱਲ ਹੈ ਯਾਰ, ਪਰਸੋਂ ਮੈਨੂੰ ਪੁੱਛਿਆ ਫੈਸਲੇ ਯਾਰ ਤੇਰੇ ਬੂਟਾਂ ਦਾ ਨੰਬਰ ਕੀ ਹੈ? ਮੈਂ ਕਿਹਾ 9 ਨੰਬਰ। ਕਹਿੰਦੇ ਯਾਰ ਉਹ ਜੋਗਰ ਪੇ ਦੇ ਦੱਸ ਦੇ, ਗਾਣਾ ਕਰਨਾ ਸੀ ਨੇ ਆਪ ਹੀ ਨਾ ਉਹ ਬਾਦਸ਼ਾਹ ਜਿਹੜਾ ਉਹ ਇੰਡੀਆ ਦਾ ਬਾਦਸ਼ਾਹ ਰੈਪਰ, ਇਹ ਲੰਡੇ ਦਾ ਕੰਮ ਕਰਦਾ ਰਿਹਾ ਪਹਿਲਾਂ, ਕੋਟ ਲਾਏ ਹੁੰਦੇ ਬਾਦਸ਼ਾਹ। ਬਾਦਸ਼ਾਹ ਕੱਖ ਵੀ ਨਹੀਂ ਆ। 2 ਮਹੀਨੇ ਲੰਡੇ ਦਾ ਕੀਤਾ, ਉਸ ਤੋਂ ਬਾਅਦ ਇਹਨੇ ਬਰਫ਼ ਦਾ ਫੱਟਾ ਪਾਇਆ, ਸਾਈਕਲ ਤੇ ਪੱਟੀ ਅੱਧੀ ਮੇਰੇ ਸਾਹਮਣੇ ਦੇਣ ਜਾਂਦਾ ਹੁੰਦਾ। ਤੇ ਆ ਨੂਰਾ ਫਾਤੀ ਜਿਹੜੀ ਹੈ ਹਾਂ ਅਲੈਡ ਦੇ ਵਿੱਚ ਨਰਸ ਸੀ ਪਹਿਲਾਂ। ਨਾ 버ਗਰ ਦਾ ਆਰਡਰ ਦਿੱਤਾ ਤਾਂ ਸੁਨੀਲ ਸੇਠੀ ਸਾਹਿਬ ਲੈ ਕੇ ਆਏ। ਸੁਨੀਲ ਸੇਠੀ ਸਾਹਿਬ ਨੇ ਉਹ ਤੇ ਪੁਰਾਣੀ ਗੱਲ। ਡਿਲੀਵਰੀ ਬੁਆਏ ਲੱਗੇ ਇੱਥੇ। ਯਾਰ ਮੈਂ ਦਲੀਪ ਕੁਮਾਰ ਸਾਹਿਬ ਨੂੰ, ਓਏ ਉਹਨਾਂ ਨੂੰ ਕੁਛ ਨਾ ਕਹੀ। ਦਲੀਪ ਕੁਮਾਰ ਸਾਹਿਬ ਇੱਟਾਂ ਫੜਾਉਣ ਦੇ ਮਿਸਤਰੀ ਨੂੰ। ਓਏ ਨਾ ਹੈ ਫਰੀਦ ਯਾਰ ਵੇਖ ਲੋ ਉਸਤਾਦ ਜੀ, ਇਹ पागल है ये, फनकार की अजमत को तराजू में न तोलो, फनकार तो हर दौर में अनमोल रहा है। ਨੇ ਹੁਣ ਇੱਕ ਹੋਰ ਗੱਲ ਕਹਿਣੀ ਕਿ ਫਨਕਾਰ ਦੇ ਕੋਲ ਸੁੱਤੇ ਕੋਲ ਨਾ ਸੂਈ ਵੀ ਨਾ ਫੜ ਕੇ। ਇਹ ਵੀ ਕਹੇ। ਆਹ ਇਹ ਵੀ ਕਹੇ। ਇਹ ਤੇ ਗੱਲ ਸੱਚੀ। सही गल ਸਹੀ ਗੱਲ। उस्ताद जी फनकार ਉਸਤਾਦ ਜੀ ਤੁਹਾਨੂੰ ਕਿਉਂ ਆਹ ਹੈ ਦਲੀਪ ਸਾਹਿਬ ਦਾ ਕਿਹਾ ਸਰ। ਓਹ ਹੋ ਇੱਕ ਦਲੀਪ ਸਾਹਿਬ ਤੇ ਇੱਕ ਓਮ ਪ੍ਰਕਾਸ਼ ਸਾਹਿਬ ਜਿਹੜੇ ਸ਼ਰਾਬੀ ਫਿਲਮ 'ਚ ਅਮਿਤਾਭ ਬੱਚਨ ਸਾਹਿਬ ਦੇ ਨਾਲ ਹੁੰਦੇ ਨੇ। ਹਾਂ ਮੁੰਸ਼ੀ ਜੀ। ਮੁੰਸ਼ੀ ਜੀ ਵਾਹ ਵਾਹ ਮੁੰਸ਼ੀ ਜੀ ਉਹ ਕਿੰਗ ਆਫ ਟ੍ਰੈਜੇਡੀ ਹੋਏ ਨੇ, ਬਹੁਤ ਕਿੰਗ ਆਫ ਜ਼ਬਰਦਸਤ ਟ੍ਰੈਜੇਡੀ। ਕਮਾਲ। ਜਿਹੜੇ ਇਦਾਂ ਕਰਕੇ ਵਾਹ ਭਾਈ ਸਾਹਿਬ ਇਦਾਂ ਕਰਕੇ ਬੋਲਦੇ ਹੁੰਦੇ ਸੀ। उस्ताद जी इन्होंने ना लाइफ अचीवमेंट अवार्ड मिलिया होया ਕਿਹੜਾ? कि सारी जिंदगी ਦਾ ਅਵਾਰਡ ਜਿਹੜਾ ਹੁੰਦਾ ਵਾ ਲਾਈਫ ਟਾਈਮ ਅਚੀਵਮੈਂਟ। ਅਚੀਵਮੈਂਟ ਉਹ ਵਾਹ ਵਾਹ ਵਾਹ। ਸਹੀ ਗੱਲ। ਹੀ ਅਵਾਰਡ ਮਿਲਿਆ ਉਸਤਾਦ ਜੀ। ਤੇ ਦੂਸਰੇ ਨੰਬਰ ਤੇ ਉਸਤਾਦ ਜੀ ਤੁਸੀਂ ਸਾਡੇ ਸਭ ਕੁਝ ਹੋ। ਦੇਖੀ ਹੁਣ ਅਗਲੀ ਚੈੱਕ ਕਰੀ ਮੁੰਡਾ ਪਾਏਗਾ। ਸਹੀ ਤਾਜਪੋਸ਼ੀ ਕਰ। ਮੈਂ ਆਪਣੇ ਉਸਤਾਦ ਦੀ ਤਾਜਪੋਸ਼ੀ ਕਰਨੀ, ਕਸਮ ਵਾਲੀ ਗੱਲ ਆ, ਪੂਰਾ ਫੈਸਲਾਬਾਦ ਵੇਖੇਗਾ। ਸਹੀ ਗੱਲ। ਤਾਂ ਖੁਸ਼ੀ ਹੁੰਦੀ ਕੀ ਹੈ? ਤਾਜ ਤੁਹਾਡੇ ਸਿਰ ਤੇ ਤਾਜ ਰੱਖਣਾ ਉਹਨੇ ਉਸਤਾਦ ਜੀ। ਤੇ ਤੁਹਾਨੂੰ ਕਹਿਣਾ ਇਹਦੇ ਪੈਸੇ ਦੇ ਦਿਓ। ਠੀਕ ਹੈ। ਉਹ ਮਤਲਬ ਕਿ ਤਾਜਪੋਸ਼ੀ ਹੋਣੀ ਆ ਤੇ ਨਾ 4 ਬੰਦਿਆਂ ਨੇ ਨਾ ਬਾਹਰੋਂ ਰਲ ਕੇ ਤਾਜ ਭੇਜਣਾ ਵਾ ਨਹੀਂ ਯਾਰ ਤੇ ਰੱਖਣਾ ਸਿਰਫ ਇਹਨੇ। ਇੰਜ ਨਹੀਂ ਨਾ, ਮੈਂ ਨਹੀਂ ਰੱਖਣਾ ਯਾਰ। ਮੈਂ ਰਖਾਂਗਾ ਕਿਸੇ ਹੈ ਉਹ ਉਸਤਾਦ ਤੋਂ ਵੀ ਵੱਡੇ ਲੋਕ ਹੋਣਗੇ ਜਿਹੜੇ ਉਸਤਾਦ ਦੇ ਤਾਜ ਰੱਖਣਗੇ। ਉਸਤਾਦ ਤੋਂ ਵੱਡੇ ਤੇ ਫਿਰ ਉਹ ਹੀ ਆ ਆਪਣਾ ਚਮਚ ਤੋਂ ਦਾਲ ਚੌਲ। ਇੱਕ ਨਾ ਉਸਤਾਦ ਜੀ ਪਹਿਲੇ ਨਾ ਹੁਣ ਤਾਜਪੋਸ਼ੀ ਕੀ ਹੁੰਦੀ, ਉਸਤਾਦ ਜੀ ਇੱਕ ਸਟੇਟ ਹੋਣੀ। ਮਸਕੀਨ ਟਿੱਕੀਆਂ ਵਾਲੇ ਕੋ ਮੇਰਾ ਹੋਣਾ ਤਾਜ। ਉਸਤਾਦ ਜੀ ਨਹੀਂ ਨਾ ਮਸਕੀਨ ਤੇ ਫੈਸਲਾਬਾਦ ਜਦੋਂ ਵੀ ਤੁਸੀਂ ਆਓ ਨਾ ਮਸਕੀਨ ਟਿੱਕੀ ਲਾਜ਼ਮੀ ਖਾਣੀ ਹੈ। ਅਜੀ ਕਿਤੇ ਮੰਗਾ ਹੀ ਲਵੋ ਤੁਸੀਂ। ਮੈਂ ਕੱਲ ਪਰਸੋਂ ਨੂੰ ਕਿਹਾ ਸੀ ਲੇਕਿਨ ਟਾਈਮ ਹੋ ਗਿਆ, ਕੱਲ ਖਾਵਾਂਗੇ। ਹਾਂਜੀ ਫੈਸਲਾਬਾਦ 'ਚ ਜਦੋਂ ਤੁਸੀਂ ਆਓ ਨਾ ਮਸਕੀਨ ਟਿੱਕੀ ਲਾਜ਼ਮੀ ਖਾਣੀ, ਮਸਕੀਨ ਦੀ ਟਿੱਕੀ। ਲੇਕਿਨ 12 12:30 1 ਤੋਂ ਲੈ ਕੇ ਤੇ 2:30 3 ਵਜੇ ਤੱਕ ਹੁੰਦਾ ਉਹ। ਤੋਂ ਪਤਾ ਕੀ ਕਹਿੰਦੇ, ਜਿਹਦਾ ਨਾਂ ਲੈਂਦੇ ਹੋ ਪਤਾ ਨਹੀਂ ਕਹਿੰਦੇ ਮੁਫਤ ਖਵਾਉਂਦੇ ਨੇ। ਨਹੀਂ ਉਸਤਾਦ। ਨਹੀਂ ਯਾਰ ਭਾਇਨ ਕਰਕੇ ਤੇ ਉਹਨਾਂ ਨੇ ਨਾਂ ਰੱਖਿਆ ਆਪਣਾ। ਉਹ ਯਾਰ ਅੱਛਾ ਤਾਜਪੋਸ਼ੀ ਦਾ ਬੰਦਾ, ਤਾਜਪੋਸ਼ੀ ਪਤਾ ਕੀ ਹੁੰਦਾ ਉਸਤਾਦ ਜੀ, ਤੁਹਾਨੂੰ ਨਾ ਇੱਕ ਸਟੇਜ ਤੇ ਬਿਠਾਣਾ ਹੈਗਾ। ਸਟੇਡ ਉਹ ਯਾਰ ਸਟੇਜ ਸਟੇਜ ਤੇ ਬਿਠਾਣਾ ਹੈਗਾ ਮੰਚ ਤੇ ਉਥੇ ਪੰਚ ਤੇ ਨਹੀਂ, ਤਾਜ ਰੱਖ ਕੇ ਨਾ ਤਾਜ ਨਹੀਂ, ਮੈਨੂੰ ਪੁੱਠਾ ਫੜ ਕੇ ਵਿੱਚ ਠੋਕ ਦੇਣਾ ਹੈਗਾ। ਸਾਜੀ ਨਾ ਤੁਹਾਨੂੰ ਸਟੇਜ ਤੇ ਬਿਠਾ ਕੇ ਨਾ ਤੇ ਹਨਾ ਬਜ਼ੁਰਗ ਆਣਗੇ ਮੇਰੇ, ਠੀਕ ਹੈ। ਹਾਂਜੀ ਲਾਲ ਸੂਟ ਪਾਇਆ ਹੋਏਗਾ, ਚਿੱਟੀ ਦਾੜੀ ਤੇ ਲਾਲ ਟੋਪੀ ਫੁੰਦੇ ਵਾਲੀ ਹੈ ਨਾ ਬਜ਼ੁਰਗ। ਠੀਕ ਹੈ ਉਸਤਾਦ ਕੋ ਉਹ ਨਾ ਉਸਤਾਦ ਜੀ ਨੂੰ ਨਾ ਤਾਜ ਬਣ ਕੇ ਤੇ ਕਲੈਪਿੰਗ ਹੋ ਗਈ, ਮੀਡੀਆ ਆਏਗਾ ਸਾਰਾ ਹੀ। ਉਹ ਫਿਰ ਨਾ ਇੱਕ ਚਾਦਰ ਹੋਏਗੀ ਉਸਤਾਦ ਜੀ, ਚਾਦਰ। ਸਿੰਧੀ? ਨਹੀਂ ਸਿੰਧੀ ਚਾਦਰ ਨਹੀਂ ਹੋਏਗੀ। ਥੱਲੇ ਵਿਛਾਣ ਵਾਲੀ। ਯਾਰ ਨਹੀਂ ਢੋਲ ਦੇ ਨਾਲ ਜਿਹੜੀ ਅੱਗੇ ਹੁੰਦੀ ਹੈ ਤੇ ਆਹੋ ਪੈ ਪਾਉਣ। ਔਰ ਇਹ ਚਾਦਰ ਪਾ ਦਿੱਤੀ ਜਾਏਗੀ ਚਾਦਰ ਮੋਟੀ ਹੋਵੇ ਜ਼ਰਾ 16 ਗੇਜ ਦੀ, ਉਹ ਸਹੀ ਰਹਿਣੀ। ਤੁਹਾਡੇ ਉੱਤੇ ਨਾ ਚਾਦਰ ਪਾਤੀ ਜਾਏਗੀ, ਠੀਕ ਤੇ ਵੱਡਾ ਮੰਜਾ ਖੜਾ ਕਰਤਾ ਜਾਏਗਾ। ਨਹੀਂ ਤਾਜ ਹੋਏਗਾ ਤੇ ਉੱਤੇ ਚਾਦਰ ਪਾਤੀ ਜਾਏਗੀ। ਯਾਰ ਤਾਜ ਤੋਂ ਚਾਦਰ ਕੀ ਯਾਰ ਫੈਸਲ ਭਾਈ ਇਹ ਕੀ ਗੱਲ ਹੋਈ? ਯਾਰ ਪੌਦੇ ਨੇ। ਅੱਛਾ ਫਿਰ ਚਾਦਰ ਪਾਈ ਦੀ ਆ। ਅੱਛਾ ਕੰਧਿਆਂ ਤੇ? ਆਹੋ ਮੈਂ ਕਿਹਾ ਪਤਾ ਨਹੀਂ ਤਾਜ ਤੇ। ਨਹੀਂ ਤਾਜ ਤੇ ਨਹੀਂ ਬਣੀ, ਚਾਦਰ ਉਸਤਾਦ ਜੀ ਦੇ ਉੱਤੇ ਪਾਤੀ ਅੱਛਾ ਜਾਏਗੀ। ਜਦੋਂ ਚਾਦਰ ਤਾਜ ਪਾਉਣ ਨਾ ਨਾਲ- ਸਾਜੀ ਜਦੋਂ ਚਾਦਰ ਪਾਉਣ ਤੇ ਜੇਬਾਂ ਨੂੰ ਹੱਥ ਰੱਖਿਓ। ਅਕਸਰ ਚਾਦਰ ਪਾ ਕੇ ਨਾ ਤੇ ਇੱਕ ਨਾ ਉਸਤਾਦ ਨੂੰ ਉਹ ਛੋਟੀ ਉਹ ਹੋਏਗੀ, ਉਹ ਸਟਿਕ ਹੁੰਦੀ ਹੈ, ਉਹ ਵਾਲੀ ਬਣੀ ਹੁੰਦੀ ਹੈ ਵਾਈਟ 골ਡ ਦੀ, ਚਾਂਦੀ ਦੀ ਬਣਵਾਵਾਂਗਾ, ਉੱਤੇ ਉਹਦਾ ਸਤਾਰ ਲੱਗਾ ਹੁੰਦਾ, ਜਿਹੜੀਆਂ ਪਰੀਆਂ ਨੇ ਨਹੀਂ ਪੜੀਆਂ ਹੁੰਦੀਆਂ, ਉਹ ਵੀ ਉਸਤਾਦ ਜੀ ਨੇ ਇੰਝ ਪੜੀ ਹੁੰਦੀ। ਠੀਕ ਹੈ। ਨਹੀਂ ਉਸਤਾਦ ਨੇ ਥੱਲੇ ਨਿੱਕਰ ਪਾਈ ਹੋਣੀ। ਨਹੀਂ ਉਹ ਇੰਝ ਕਰਕੇ ਨਾ ਉਸਤਾਦ ਜੀ ਨੇ ਪੜੀ ਹੋਏਗੀ, ਇਧਰੋਂ ਤਾਜ, ਇਧਰੋਂ ਚਾਦਰ, ਇਧਰੋਂ ਸਤਾਰੇ ਵਾਲੀ। ਮੂੰਹ 'ਚ ਸਿਗਰਟ। ਨਹੀਂ ਮੂੰਹ ਸਿਗੜ ਨਹੀਂ ਇੰਝ ਬੜੀ ਹੋਏਗੀ ਤੇ ਘੰਟੇ ਬਾਅਦ ਉਸਤਾਦ ਇੰਝ ਨਹੀਂ ਕਰੇਗਾ। ਕਿਉਂ ਇੰਜ ਕਿਉਂ ਕਰਨਾ? ਉਸਤਾਦ ਜੀ ਫਾਰਮੂਲਾ ਲਗਾ ਹੋਏਗਾ।
ਇਹ ਤਾਜਪੋਸ਼ੀ ਲੇਕਿਨ ਮੇਰੀ ਯਾਰ ਖੁਆਇਸ਼ ਹੈ ਮੈਂ ਉਸਤਾਦ ਜੀ ਤਾਜਪੋਸ਼ੀ ਬੁਲਾਣਾ ਕਿਹਨੂੰ ਤਾਜਪੋਸ਼ੀ ਤੇ ਹੈ। ਕੌਣ ਹੋਏਗਾ? ਉਹ ਯਾਰ ਤੂੰ ਤਾਜ ਪੋਸ਼ੀ ਛੱਡ, ਤੂੰ ਉਧਾਰ ਪੋਸ਼ੀ ਮੇਰੀ ਵਾਪਸ ਕਰ ਬਸ। ਰਾਜੀ ਪਤਾ ਕੀ ਗੱਲ, ਉਹ ਛੱਡ ਦਿਓ ਤੁਸੀਂ। ਪੂਰੀ ਮੇਰਾ ਜਿੱਥੇ ਤੱਕ ਅੰਦਾਜ਼ ਹੋਏਗਾ ਮੈਂ ਪੂਰੀ ਮਾਲਕੀ ਬੁੱਕ ਕਰਾਵਾਂਗਾ ਇਨਸ਼ਾਅੱਲਾ। ਮਾਲਕੀ ਜਿਹੜੀ ਹੁੰਦੀ ਅੱਛਾ, ਮਾਲਕੀ ਮੈਂ ਹੋ ਕੇ ਸਵਾਰ ਚਲੀ ਤੇ ਮੈਂ ਆਪਣੇ ਘਰ ਹੁਣ ਜਿਹੜਾ ਡਿਸ਼ਾਂ ਹੋਣਗੀਆਂ, ਯਕੀਨ ਕਰ ਮੇਰੀ ਖੁਆਇਸ਼ ਹੈ ਸਭ ਕੁਝ ਅਵੇਲੇਬਲ ਹੋਏਗਾ। ਆਇਆ ਠੀਕ ਹੈ, ਪੂੜੀ ਹਲਵਾ ਬਣਾਉਂਦੇ ਆ, ਠੀਕ ਹੈ, ਘਨੂਏ ਬਣਾਉਂਦੇ, ਹਲਵਾ ਪਾਵੇ, ਕਨੂਏ ਕੀ ਹੁੰਦੇ? ਉਹ ਜਿਹੜੇ ਹੁੰਦੇ ਆ ਚਿੱਟੇ, ਉਹ ਪੂੜੀ ਹਲਵਾ ਦੇ ਤਾਂ ਨਿਆਣਿਆਂ ਨੂੰ ਨਿਕਲਦੇ ਆ ਉਹ ਪੂੜੀਆਂ ਦੇ ਨਾਲ ਦੇ ਜਿਹੜੇ ਮੋਟੇ ਹੁੰਦੇ ਆ ਉਹ ਮੇਸੂ ਫੈਸਲ ਸਾਹਿਬ, ਸ਼ੁਕਰ ਇਹ ਤੁਹਾਡੇ ਖੁਸ਼ੀ ਦਾ ਟਾਈਮ। ਉਹ ਪੈਣ ਉਹ ਜਿਹੜੇ ਭਟੂਰੇ। ਭਟੂਰੇ। ਹਾਂ ਭਟੂਰੇ ਭਟੂਰੇ ਨਹੀਂ, ਭਟੂਰੇ ਇਹ ਟਾਈਮ ਖੁਸ਼ੀ ਦਾ ਵੀ ਤੂੰ ਇਹ ਰੰਗ ਬਰੰਗੇ ਖਾਣੇ ਪਕਾਓਗੇ। ਪਾਗਲ ਆ ਯਾਰ, ਕਿਸੇ ਦੇ ਤਾਜਪੋਸ਼ੀ ਉਹਦੀ ਚਾਚੀ ਫੌਤ ਹੋਈ ਆ, ਕੋਈ ਸ਼ਰਮ ਕਰ। ਭੈੜਿਆ ਮੈਂ ਕਰੀਬ ਤਾਜਪੋਸ਼ੀ ਕਰਦੇ ਬਾਅਦ ਮੈਨੂੰ ਇੱਕ ਵਾਰੀ ਕੋਡ ਲੈ ਲੈਂਦੇ ਚੈਨਲ ਦਾ। ਤਾਜਪੋਸ਼ੀ ਚ ਕਮ ਸੇ ਕਮ 40 ਬੰਦੇ ਜਿਹੜੇ ਲਾਜ਼ਮੀ ਆ, ਘੱਟ ਤੋਂ ਘੱਟ। ਜਿੰਨੇ ਜ਼ਿਆਦਾ ਹੋ ਜਾਣ ਉਹ ਅਗਲੇ ਦੀ ਖੁਸ਼ੀ। 40 ਨੇਕ ਬੰਦੇ ਦੁਆ ਕਰ ਦੇਣ ਨਾ, ਆਹ ਤਾਜਪੋਸ਼ੀ ਹੋ ਜਾਂਦੀ ਹੈ। ਸਾਨੂੰ ਤੁਸੀਂ ਇੱਕ ਸਾਡੇ ਨਾਲ, ਤੁਹਾਨੂੰ ਮੈਂ ਜਿੰਨੇ ਭਰਾਵਾਂ ਦਾ ਨਾਂ ਲਿਆ ਨਾ ਉਹਨਾਂ ਸਾਰਿਆਂ ਨੇ ਸਖਤੀ ਨਾਲ ਕਿਹਾ ਜਾਨੀ ਸਾਹਿਬ ਨੇ ਇੱਕ ਮੈਸੇਜ ਜ਼ਰੂਰ ਦੇਣਾ। ਰਜਿੰਦਰ ਭਾਜੀ ਨੇ ਤੇ ਮੈਨੂੰ ਨਾ, ਇੱਕ ਰਜਿੰਦਰ ਗਿੱਲ ਨਾਂ ਉਹਦਾ, ਤੇ ਉਹਨੇ ਮੇਰਾ ਯਾਰ ਆ, ਸਿੰਗਰ ਵੀ ਬਹੁਤ ਅੱਛਾ ਵਾ। ਉਹ ਅਮਰਿੰਦਰ ਗਿੱਲ ਆ। ਅਮਰਿੰਦਰ ਗਿੱਲ ਉਹ ਰਜਿੰਦਰ ਯਾਰ ਗਿੱਲ। ਫਰੀਦ ਇੱਕ ਅੱਲਾ ਦੀ ਕਸਮ ਹੈ ਬੜਾ ਮੁਜ਼ਰ। ਇੱਕ ਹੈਗਾ ਵਾ ਉਹ ਦੀਪ ਗੌਤਮ। ਉਹਨੇ ਹੁਣ ਕੀ ਕਿਹਾ ਮੈਨੂੰ, ਕਹਿੰਦਾ ਫੈਸਲ ਭਾਜੀ ਤੁਹਾਨੂੰ ਤੁਹਾਡੇ ਉਸਤਾਦ ਦੇ ਮੁਹਤਰਮ ਦੀ ਕਸਮ ਲੱਗੀ ਹਾਂ ਤੇ ਸਜਾਦ ਜਾਨੀ ਸਾਹਿਬ ਨੂੰ ਰਫੀ ਸਾਹਿਬ ਦੀ ਕਸਮ ਪਾ ਕੇ ਕਈ ਮੇਰੀ ਸਾਲਗਿਰਾ ਵਾ। ਮੈਂ ਪੜਿਆ ਮੈਸੇਜ। ਕਹਿੰਦਾ ਤੈਨੂੰ ਤੇਰੇ ਉਸਤਾਦ ਦੀ ਕਸਮ ਲੱਗੇ, ਤੈਨੂੰ ਤੇਰੀ ਮਾਂ ਦੀ ਉਸਤਾਦ ਦੀ ਕਸਮ ਲੱਗੇ, ਤੈਨੂੰ ਪਤਾ ਉਸਤਾਦ ਹੋਣਾ, ਤੇ ਉਸਤਾਦ ਜੀ ਨੂੰ ਕਹੀ ਰਫੀ ਸਾਹਿਬ ਦੀ ਕਸਮ ਹੈ ਮੈਨੂੰ ਨਾ ਮੈਂ ਸਾਲਗਿਰਾ ਪੇਸ਼ ਕਰ ਦੇਣ। ਮੈਂ ਕਿਹਾ ਯਾਰ ਆਹ ਕਿਹੜੀ ਬਲੈਕਮੇਲਿੰਗ ਆ। ਬੰਦਾ ਕੋ ਗੁੱਜਾ ਹੀ ਲੱਗਣ ਦਿਆ ਜਿਹੜੀ ਕਸਮ। ਪਤਾ ਕੀ ਗੱਲ ਸਾਹਿਬ, ਉਹਦਾ ਨਾਮ ਦੀਪ ਗੌਤਮ। ਚਲੋ ਜੀ ਉਸਤਾਦ ਜੀ ਕਰ ਦਿਓ ਹੁਣ। ਉਹਨਾਂ ਨੇ ਰਫੀ ਸਾਹਿਬ ਦੀ ਕਸਮ ਪਾਈ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਦੀ ਭਈਆ, ਹੈਪੀ ਬਰਥਡੇ ਟੂ ਯੂ। ਅੱਛਾ ਤੇ ਨਾਲੇ ਹਨਾ ਇੱਕ ਤਾਜ ਦੇ ਨਾਲ ਨਗੀਨਾ ਵੀ ਪਾਣਾ ਉਸਤਾਦ। ਨਗੀਨਾ 2 ਪਾ, ਨਗੀਨਾ 2 ਹੈ ਨਗੀਨਾ 2 ਨਾਲ ਦਾ ਜਿਹੜਾ ਉੱਥੇ ਏਸੀ ਬੜਾ ਅੱਛਾ ਉਹਦਾ। ਉਸਤਾਦ ਜੀ ਤੁਹਾਡਾ 17 ਕਿਹੜਾ ਹੈ? ਸਿਲਮਨ 17। ਸਿਲਮਨ ਸਿਲਮਨ 17 ਤੇ ਹੁੰਦਾ ਹੀ ਨਹੀਂ। ਹੁੰਦਾ ਜਿਹੜਾ ਨੰਬਰ 17 ਯਾਰ। ਪਤਾ ਕੀ ਉਸਤਾਦ ਜੀ ਮੈਂ ਨਾ ਇੱਕ ਨੀਲਮ ਜਾਂ ਜ਼ਰਕੂਨ। ਯਾਰ ਨੀਲਮ ਨੂੰ ਮੰਗਾ ਦੀ। ਕਿੱਥੇ ਰਹਿੰਦੀ ਹੈ? ਹੈ ਕਿੱਥੇ ਨਾਗ ਰਹਿੰਦਾ? ਨੀਲਮ ਦਾ ਨਾਗ ਹੁੰਦਾ। ਤੇਰੇ ਕੋਲ ਨਾਗ ਹੈ? ਹਾਂਜੀ ਉਸਤਾਦ ਇੱਕ ਭੇਜ ਫਿਰ। ਮੇਰੇ ਕੋਲ ਨਾਗਾ ਹੈ, ਯਕੀਨ ਕਰੋ, ਬਾਹਰੋਂ ਆਏ ਨੇ ਕਸਮ ਵਾਲੀ ਬਿਲਾ ਗੱਲ। ਨਾਗ, ਬਿਲਾ ਨਾਗ ਤੇਰੇ ਕੋ ਕੰਮ ਆ ਰਿਹਾ। ਠੀਕ ਹੈ, ਮੈਂ ਉਹ ਤਾਜ ਦੇ ਨਾਲ ਹੀ ਹੈ ਨਾ। ਨਹੀਂ, ਨਾਗ ਤੇਰੇ ਕੋਲ ਕਿੰਨੇ ਕੁ, ਮਤਲਬ ਉਹਦਾ ਕੀ ਹਿਸਾਬ ਕਿਤਾਬ? ਯਾਰ ਉਹ ਝੂਠ ਯਾਰ। ਬੋਲਣ ਦਿਆ। ਤੂੰ ਨਗ ਜਾ ਸਾਡੀ ਖੈਰ। ਇੱਕ ਉਸਤਾਦ ਨੂੰ ਨੀਲਮ ਪਾਣਾ, ਨਾਲ ਇੱਕ ਨਗੀਨਾ, ਨਾਲ ਕੋਈ ਬਟੀਕ ਪਾਣੀ। ਮੈਨੂੰ ਜਿਹੜਾ ਪੱਥਰ ਲੱਗਦਾ ਨਾ, ਆਹ ਉਸਤਾਦ ਜੀ ਉਹ ਹੈਗਾ ਵਾ ਕਾਲਾ ਜਿਹੜਾ ਹੁੰਦਾ ਵਾ, ਜਮਣੀ। ਯਮਨੀ, ਬਲੈਕ ਯਮਨੀ ਅਸਲ ਉਹ ਮੈਨੂੰ ਲੱਗਦਾ, ਯਾਨੀ ਮੈਨੂੰ ਮੈਚ ਪੰਨਾ ਕਰਦਾ। ਪੰਨਾ ਕੀ ਹੁੰਦਾ ਸਾਡੀ ਜਮਨੀ ਬਲੈਕ ਕਦੋਂ ਹੁੰਦਾ? ਉਸਤਾਦ ਯਮਨੀ ਬਲੈਕ ਉਹ ਨਹੀਂ ਇੱਕ ਪੰਨਾ ਵੀ ਹੁੰਦਾ। ਨਹੀਂ ਯਮਨੀ, ਪੰਨਾ ਨਹੀਂ, ਯਮਨੀ ਤੇ ਉਹ ਜਿਹੜਾ ਹੁੰਦਾ ਨਹੀਂ, ਮੈਂ ਯਮਨੀ ਯਾਰ ਦੀ ਯਮਨੀ। ਇੱਕ ਹੁੰਦਾ ਵਾਈਟ ਹੁੰਦਾ ਦਰੇ ਨਜਫ। ਉਸਤਾਦ ਜੀ ਉਹ ਹਨਾ ਮੈਂ ਤੁਹਾਨੂੰ ਜੀਣਾ ਬਸ, ਤੁਸੀਂ ਪੰਨਾ ਨਹੀਂ। ਮੈਨੂੰ ਉਹ ਲੱਗਦਾ ਨਹੀਂ, ਮੈਨੂੰ ਯਮਨੀ ਕਾਲੀ ਸਸਤੀ ਹੁੰਦੀ ਬਣਾ ਦੇ ਚਾਂਦੀ ਦੇ ਵਿੱਚ। ਤੇ ਜ਼ਹਿਰ ਤੁਹਾਨੂੰ ਕੌਣ ਲੱਗਦਾ ਉਸਤਾਦ ਜੀ? ਮੈਨੂੰ ਸਿਰਫ ਇਹਨਾਂ ਦੱਸੋ। ਤੂੰ ਓਏ ਅੱਲਾ ਦੇ ਬੰਦਿਆ, ਇੱਕ ਮੈਨੂੰ ਇਹਦਾ ਸਿਸਟਮ ਹੁੰਦਾ ਵਾ। ਮੈਨੂੰ ਜਿਹੜਾ ਨਾ ਕਾਲੀ ਯਮਨੀ, ਉਹ ਮੈਨੂੰ ਸੂਟ ਕਰਦੀ ਹੈ। ਚਲੋ ਠੀਕ ਹੋ ਕੀ ਯਮਨੀ ਮਾਰਨੇ ਆ ਯਾਰ। ਆਹੋ, ਨਹੀਂ ਯਮਨੀ ਕਾਲੀ ਤੁਹਾਨੂੰ ਸੂਟ ਕਰਦੀ? ਉਹ ਯਾਰ ਤੇਰਾ ਕਿਹੜਾ, ਜਿਹੜਾ ਜਿਹਦਾ ਹੈ ਮੈਨੂੰ ਦੱਸ ਦੇ। ਮੇਰਾ ਕਿਹੜਾ 17? ਮੇਰਾ 17 18 ਵਾ। ਮੇਰਾ 골ਡ। ਇਹਦਾ ਉਹ ਜਿਹੜਾ 14 ਤੇ 3, ਤੇ ਉਹ 17। ਮੇਰਾ ਵੀ ਪੁੱਛ। ਲਿਓਨ ਨਾ, ਤੈਨੂੰ ਪਤਾ ਹੀ ਹੈ। ਉਹਦਾ ਕਿਹੜਾ ਲਿਓਨ? ਲਿਆਉਣ ਵਾਲਾ ਹੀ 17 ਵੀ ਲਿਆਉਣ ਵਾਲਾ ਹੀ, ਵੀ ਜਿਹੜਾ ਲਿਆਉਣ, ਸਿਰਫ ਲਿਓ ਲਿਆਉਣ ਲਿਆਉਣ ਵਾਲਾ ਨਹੀਂ ਤੇਰਾ ਕੋਈ ਹੈਗਾ। ਸਾਰੀ ਉਮਰ ਐ ਹੀ ਕੀਤਾ, ਐ ਨਹੀਂ ਕੀਤਾ। ਉਹ ਜਿਹਨੂੰ ਪੱਥਰ ਮਾਫ ਹੈਗਾ ਮੈਨੂੰ ਦੱਸ ਦਿਓ, ਯਕੀਨ ਕਰੋ ਮੇਰੇ ਪੱਥਰ ਆ ਰਹੇ। ਨਹੀਂ ਮੇਰਾ ਵੀ ਇੱਕ ਇਹਨੂੰ ਬਹੁਤ ਪੱਥਰ ਮਾਫਕ ਆ, ਇਹਨੂੰ ਛੱਡੋ। ਇਹਨੂੰ ਆ ਕੋਈ ਪੱਥਰ ਸੇ ਨਾ ਮਾਰੇ دیਵਾਨੇ ਕੋ। ਆਹੋ ਇਹਦੀ ਚਾਚੀ ਸਹੁਰੀ ਹੈ ਜਿਹਨੇ ਗਾਣਾ ਕੀਤਾ। ਉਹ ਜਿਹੜਾ ਵਾਲਾਂ ਨੂੰ ਲਾਈਦਾ ਕਾਲਾ ਪੱਥਰ, ਉਹ ਇਹਨੂੰ ਬੜਾ ਮਾਫਕ ਆ। ਹਾਂ, ਤੁਸੀਂ ਕੀ ਪਹਿਲੇ ਪੱਥਰ ਰਾਜ਼ੀ, ਹੁਣ ਇਹਨੂੰ ਇੱਟਾਂ ਵੀ ਰਾਸ ਆ। ਕੱਲਾ ਪੱਥਰ।
ਮੈਨੂੰ ਵੀ ਇੱਕ ਮੰਗਾ ਕੇ ਦੇ ਯਾਰ। ਕਿਹੜਾ ਮੈਨੂੰ ਮੰਗਾ ਕੇ ਦੇ। ਮੇਰੇ 17 ਦੇ ਪੁੱਛ ਕੀ ਹੋਇਆ ਇਧਰ। ਕਿਹੜਾ 17 ਤੇਰਾ? ਮੇਰਾ ਜਿਹੜਾ ਟੁੱਟ ਨਹੀਂ ਜਾਂਦਾ ਉਹ 17 ਇਹਦਾ ਪੈਨਾਸੋਨਿਕ ਆ। ਆਹੋ ਪੈਨਾਸੋਨਿਕ ਨੂੰ ਹਕੀਰ ਲੱਗਦਾ ਵਾ। ਕੀ ਰੇ? ਹਕੀਰ ਮੈਨੂੰ ਤੇ ਉਸਤਾਦ ਜੀ ਨੀਲਮ ਚੰਗੀ ਲੱਗਦੀ ਹੈ। ਨੀਲਮ ਚੰਗੀ ਲੱਗਦੀ ਕਿ ਚੰਗਾ ਲੱਗਦਾ? ਅੰਗੂਠੀ ਨਗ ਨੀਲਮ ਉਸਤਾਦ ਜੀ ਮੇਰੇ ਚੋਰੀ ਹੋ ਗਿਆ, ਅੱਲਾ ਦੀ ਕਸਮ ਹੈ, ਮੈਨੂੰ ਬੜਾ ਹੀ ਦੁੱਖ। 6 ਨੀਲਮ ਸੀਗੇ ਸੈਲੂਨ ਦੇ ਤੇ ਬੈਂਕਾਕ ਦੇ ਫਰੀਦ। ਉਹ 6 ਉਹ ਚੋਰੀ ਹੋਏ, ਨਾਲ ਇੱਕ ਬ੍ਰੈਸਲੇਟ ਸੀ ਚਾਂਦੀ ਦਾ, ਉਹਦੇ ਜੋ ਸਲਮਾਨ ਖਾਨ ਸਾਹਿਬ ਨੇ ਨਹੀਂ ਜਿਹੜਾ ਪਾਇਆ ਹੁੰਦਾ, ਉਹਦੇ ਨਾਲ ਦਾ ਸੇਮ ਸੀ 15 ਤੋਲੇ ਦਾ। ਤੋਬਾ ਕਹਿੰਦਾ ਉਹਦੇ ਨਾਲ ਦਾ ਧਨੀਆ ਲਵੇਟਿਆ ਹੁੰਦਾ ਉਹਦੇ ਨਾਲ ਦਾ। ਯਾਰ ਮੈਨੂੰ ਹੈਰਾਨਗੀ ਦੀ ਖਾਸਰ ਸਾਹਿਬ ਬ੍ਰੈਸਲੇਟ ਤੁਹਾਡੇ ਕੋਲ ਨੀਲਮ ਘੜੀਆਂ ਏਡੀਆਂ ਨੇ, ਘਰ ਵਿਹੜਾ 24 ਲੱਖ ਦੇ ਪਰਫਿਊਮ। ਹਾਂਜੀ ਘਰ ਤੁਹਾਡੇ ਵਿਹੜਾ ਏਦਾਂ ਵਾ, ਏਦਾਂ ਬੜੀਏ ਤੇ ਏਦਾਂ ਲੱਗਦਾ ਹੜੱਪੇ ਆ ਗਏ ਕਿਥੋਂ ਐ ਉੱਚਾ ਕਿ ਦਿੱਲੀ ਵਾ। ਇਹ ਜਦੋਂ ਜਾਂਦਾ ਇੰਨੀ ਇਹਦੀ ਬ੍ਰੇਕ ਘੱਟ ਆ, ਕੰਧ 'ਚ ਵੱਜ ਕੇ ਗੱਡੀ ਰੋਕਦੀ। ਇਹਦੇ ਬੈਠਕ ਤੇ ਮੁੰਡਿਆਂ ਨੇ ਬਹਿਣਾ ਹੋਵੇ ਨਾ ਤੇ ਉਹ ਕਹਿੰਦੇ ਆਜੋ ਯਾਰ ਚਿੱਬਾ ਰੋਡ ਤੇ ਚੱਲੀਏ। ਤੇਰਾ ਘਰ ਤੇ ਤਾਜ ਮਹਿਲ ਦੀ ਯਾਦ ਦਿਲਾਉਂਦਾ ਨਾ। ਤੇ ਉਹ ਝੂਠ ਵੀ ਤੇ ਨਹੀਂ ਨਾ ਬੋਲਦਾ ਕੋਈ। ਝੂਠ ਨਹੀਂ, ਉਹ ਨਹੀਂ, ਮੈਂ ਸੱਚ ਕਹਿ ਰਿਹਾ, ਮੈਂ ਨਹੀਂ ਝੂਠ। ਪਤਾ ਕੀ ਉਹ ਸਾਜੀ ਯਾਰ ਤੇਰੇ ਵਾਸ਼ਰੂਮ ਸਾਜੀ ਇਹਦੇ ਘਰੋਂ ਬੰਦਾ ਨਿਕਲਦਾ ਨਾ, ਜਦੋਂ ਘੰਟਾ 2 ਘੰਟਾ ਬਹਿ ਕੇ ਨਾ ਘਰੋਂ ਨਿਕਲ ਕੇ ਦਰਵਾਜ਼ੇ 'ਚ ਆਵਾਜ਼ ਕੀ ਦਿੰਦੇ, ਓ ਯਾਰ ਦਰਵਾਜ਼ਾ ਖੋਲ ਨਹੀਂ। ਸਾਜੀ ਵੇਖ ਲਓ ਫਿਰ। ਵਾਸ਼ਰੂਮ ਕੁੰਡੀ ਨੇ ਲਾ ਲਈ, ਕੁੰਡੀ ਨੇ ਹੈ ਹੀ ਨਹੀਂ। ਸਾਜੀ ਮੈਂ ਤਾਜਪੋਸ਼ੀ ਨਹੀਂ ਕਰਨੀ। ਵਾਸ਼ਰੂਮ ਇਹਦਾ ਏਦਾਂ ਵਾ, ਅੰਦਰੂਨ ਲਾਹੌਰ ਦੇ ਵਿੱਚ ਜਿਹੜੇ ਪਾਨ ਵਾਲੀਆਂ ਦੁਕਾਨਾਂ ਨਹੀਂ ਉਦਾਂ ਦਾ ਵਾਸ਼ਰੂਮ, ਖੋਖਾ ਟਾਈਪ। ਖੋਖਾ ਟਾਈਪ। ਵਾਸ਼ਰੂਮ ਆ ਦੀਆਂ 15 ਦਿਨਾਂ ਦੇ ਘਰ ਵੇਖੀ ਮਮੋਲ ਲੈਣੇ ਆ ਉਹੀ ਮਕਾਨ। ਅੱਛਾ ਮਮੋਲ ਵਾਸ਼ਰੂਮ ਦੀਆਂ ਕੰਧਾਂ ਇੰਨੀਆਂ ਨੀਵੀਆਂ ਵਾ, ਮੁੱਲ ਲੈਣਾ ਤੂੰ। ਅੰਦਰ ਭਾਵੇਂ ਨੂੰ ਸਿਗਰਟ ਲਾ ਕੇ ਬੈਠਾ ਇੱਕ ਬੰਦਾ, ਬਾਹਰੋਂ ਲੱਗਦਾ ਬਿਜਾ ਗਿਆ। ਸਹੀ ਗੱਲ ਓਏ ਸਹੀ ਗੱਲ। ਇਹਦੇ ਉਹ ਯਾਰ ਫਰੀਦ ਉਹ ਨਾ ਸਰਾਣੇ ਥੱਲੇ ਚੋਰੀ ਹੋ ਗਏ, ਕਸਮ ਨਹੀਂ ਕਰ। ਮਕਾਨ ਓਏ ਪੈਡ ਪਾ ਕੇ ਜਾਂਦੇ ਆ ਵਾਸ਼ਰੂਮ। ਪੈਡ ਨਾ ਪਾਉਣ, ਗੋਡੇ ਚੱਲੇ ਜਾਂਦੇ, ਸਾਹਮਣੇ ਕੰਧ 'ਚ ਵੱਜ ਗਏ। ਪੂਰਾ ਕ੍ਰਿਕਟਰ ਵਾਲਾ ਸਮਾਨ ਪਾ ਕੇ, ਇੰਨੀ ਕਿ ਜਗ੍ਹਾ ਵਾ, ਜਦੋਂ ਬਹਿੰਦੇ ਕੋਣੀਆਂ ਇੱਧਰ ਗੋਡੇ ਸਾਹਮਣੇ, ਪੂਰਾ ਕ੍ਰਿਕਟਰ ਵਾਲਾ ਸਮਾਨ ਪਾ ਕੇ ਤੇ ਫਿਰ ਜਾਂਦੇ ਵਾਸ਼ਰੂਮ। ਹੈਲਮਟ ਵਾਲਾ ਮੂੰਹ ਬਾਹਰ ਕੱਢ ਕੇ ਆਂਦੇ ਹੁੰਦੇ ਹੁਣ ਨਾ 1 ਮਿੰਟ ਕੀ ਹੋ ਗਿਆ। ਉਹ ਕੀ ਬਾਤ ਹੈ, ਤਾਰੇ ਤੇ ਲੰਮੇ ਪੈ ਕੇ ਕਰਦੇ ਨੇ ਹਨਾ। ਇਹਦੇ ਘਰ ਜਾਣਾ ਹੋਵੇ ਇਹ ਨਹੀਂ ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ, ਸਾਡੇ ਨਾਲ ਰਹੋ। ਤੇ ਨਵਾਂ ਜਿਹੜਾ ਸਾਡਾ ਸ਼ੋਅ ਸ਼ੁਰੂ ਹੋਇਆ ਸਿਟੀ 42 ਤੇ 41 ਤੇ ਰੋਹੀ ਮੁਲਤਾਨ 24 ਆਹੋ, ਤੇ ਉਹਨਾਂ ਨੇ ਇੱਕ ਚੈਨਲ ਸਾਡੇ ਪ੍ਰੋਗਰਾਮ ਦਾ ਇੱਕ ਚੈਨਲ ਬਣਾਇਆ, ਜਾਨੀ ਦੀ ਚਾਹ ਦਾ ਇੱਕ ਚੈਨਲ ਬਣਿਆ। ਉਹਦੇ ਉੱਪਰ ਉਹਦਾ ਪ੍ਰੋਮੋ ਹੋਇਆ, ਉਹਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ। ਤੇ ਸਿਟੀ 41 42 ਜਾਂ ਚੈਨਲਸ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਾਨੀ ਦੀ ਫੈਮਿਲੀ ਕਿੱਡੀ ਵੱਡੀ ਹੈ। ਜਿੱਥੇ ਜਾਨੀ ਆ ਜਾਂਦਾ ਉਹਦੀ ਫੈਮਿਲੀ ਦੇ ਨਾਲ ਉਹਦੀ ਧੜ ਥੱਲਾ ਪਾ ਦਿੰਦੀ, ਕੋਈ ਲੋੜ ਨਹੀਂ ਹੁੰਦੀ ਕਿ ਐਸਾ ਪ੍ਰੋਗਰਾਮ ਵਧੇਗਾ, ਐਸਾ ਹੋ ਜਾਏਗਾ ਫੇਮਸ। ਨਹੀਂ, ਸਾਡਾ ਪਹਿਲਾ ਹੀ ਪ੍ਰੋਗਰਾਮ ਨਾ ਜ਼ਵਾਗਲ ਕਰ ਦਿਓ ਸਾਰੇ, ਅੱਲਾ ਦੀ ਮਦਦ ਦੇ ਨਾਲ। ਇਨਸ਼ਾਅੱਲਾ ਅੱਲਾ ਦੀ ਮਦਦ ਦੇ ਨਾਲ ਹੀ ਹੁੰਦਾ ਸਾਰਾ ਕੁਝ। ਸ਼ੁਕਰੀਆ, ਤੁਸੀਂ ਉਹ ਚੈਨਲ ਤੇ ਪ੍ਰੋਮੋ ਵੀ ਪਿਆ, ਉਹਨੂੰ ਸ਼ੇਅਰ ਕਰੋ ਹਰ ਪਾਸੇ। ਹਾਂ, ਮੈਂ ਵੀ ਉਹਨੂੰ ਕਰਦਾ ਅਪਲੋਡ, ਲੇਕਿਨ ਤੁਸੀਂ ਉਧਰ ਦੇ ਚੈਨਲ ਤੋਂ ਉਹਦਾ ਮੈਂ ਲਿੰਕ ਪਾ ਦੇਣਾ, ਉਧਰ ਵੀ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰਨਾ, ਕਿਉਂਕਿ ਹਫਤੇ ਦੇ 2 ਸ਼ੋਅ ਚੱਲਣੇ ਨੇ ਤੇ ਉਹਦੇ ਬਾਰੇ 'ਚ ਵੀ ਸਾਨੂੰ ਦੱਸਣਾ। ਇਨਸ਼ਾਅੱਲਾ ਤਾਲਾ ਮਜ਼ਾ ਆਏਗਾ ਤੁਹਾਨੂੰ। ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਛਾ ਅਸੀਂ ਕਰਨ ਦੀ ਕੋਸ਼ਿਸ਼ ਕਰੀਏ। ਤੇ ਟੀ ਟਾਈਮ ਤੇ ਸਾਡਾ ਫਿਰ ਤੁਹਾਨੂੰ ਇਹ ਤੇ ਸਾਡੇ ਇੱਕ ਉਹ ਨਾ ਰਚ ਗਿਆ। ਠੀਕ ਹੈ ਜੀ। ਆਡਾ ਬੇਵਕੂਫ ਆ, ਫੈਮਿਲੀ ਮਾਰਟ ਤੇ ਖੁਸਰੇ ਨੂੰ ਸ਼ੋਪਿੰਗ ਕਰਾਉਂਦੇ। ਕਿੱਥੇ ਫੈਮਿਲੀ ਮਾਰਟ? ਹਾਂਜੀ ਓਏ ਉੱਥੇ ਫੈਮਲੀਆਂ ਜਾਂਦੀਆਂ ਵਾ। ਫੈਮਿਲੀ ਮਾਰਟ ਤੇ ਖੁਸਰੇ ਨੂੰ ਸ਼ਾਪਿੰਗ ਕਰਾ ਦੇ। ਫੈਮਿਲੀ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਥੈਂਕ ਯੂ, ਲਵ ਯੂ ਪਾਕਿਸਤਾਨ, ਜ਼ਿੰਦਾਬਾਦ।